ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब अर्ज मैं ਤੁਹਾਡੀ ਹੋਸਟ ਅਨੀਲ ਮੁਕਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 20 जून 2023 6 हाड़ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਪਾਵਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਗੁਰਵਿੰਦਰ ਸਿੰਘ ਜੀ ਵੱਲੋਂ ਸੋ ਇਹਨਾਂ ਕਿਹਾ ਹੈ ਕਿ ਸਾਨੂੰ ਮੋਦੀ ਹਕੂਮਤ ਦੇ ਖਿਲਾਫ ਜਿਹੜਾ ਹੈ ਇੱਕ ਮੁਕਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ ਜੋ ਹੁਣ ਦਿਖਣਾ ਸ਼ੁਰੂ ਹੋਇਆ ਸੋ ਇੱਕ ਸੁਰ ਵਿੱਚ ਇਹਨਾਂ ਦਾ ਵਿਰੋਧ ਕਰਿਆ ਹੀ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਦਾ ਝੂਠ ਨੰਗਾ ਹੋਣਾ ਹੈ ਅਤੇ ਇਹਨਾਂ ਨੂੰ ਸ਼ਰਮ ਦਿੱਤੀ ਜਾ ਸਕਦੀ ਹੈ ਉਦਾਂ ਤੇ ਇਹ ਕਿਸੇ ਨੂੰ ਕੁਝ ਸਮਝਦੇ ਨਹੀਂ ਪਰ ਸਿੱਖਾਂ ਦਾ ਖੌਫ ਵੀ ਹੈ ਅਤੇ ਸਿੱਖ ਡਾਇਸਪੋਰਾ ਤੋਂ ਇਹ ਚੱਲਦੇ ਵੀ ਨੇ ਸੋ ਇਸੇ ਕਰਕੇ ਸਾਨੂੰ ਹੁਣ ਸਿੱਧੇ ਨਿਸ਼ਾਨੇ ਤੇ ਲਿਆ ਹੈ ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਦੋਸਤਾਂ ਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਖਾਲਿਸਤਾਨੀ ਆਗੂ ਅਤੇ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦੇ ਦਿਨ ਦਿਹਾੜੇ ਗੁਰਦੁਆਰਾ ਕੰਪਲੈਕਸ ਵਿੱਚ ਕੀਤੇ ਗਏ ਕਤਲ ਤੋਂ ਬਾਅਦ ਸਿੱਖ ਕੌਮ ਵਿੱਚ ਭਾਰੀ ਰੋਹ ਹੈ ਔਰ ਭਾਰਤੀ ਹਕੂਮਤ ਇਹ ਸਮਝਦੀ ਸੀ ਕਿ ਇਸ ਨਾਲ ਜਿਹੜਾ ਡਾਇਸਪੋਰਾ ਸਿੱਖਾਂ ਵਿੱਚ ਡਰ ਪਸਰੇਗਾ ਪਰ ਇਸ ਦੇ ਉਲਟ ਸਿੱਖ ਕੌਮ ਪੂਰੀ ਤਰ੍ਹਾਂ ਡਿਫਾਈਨ ਮੋਡ ਵਿੱਚ ਹੈ ਔਰ ਕੱਲ ਸਰੀ ਗੁਰਦੁਆਰਾ ਸਾਹਿਬ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਦਾ ਇਕੱਠ ਇਸ ਦਾ ਸਪਸ਼ਟ ਜਵਾਬ ਸੀ ਪਰ ਕੈਨੇਡਾ ਦੇ ਪੋਲੀਟੀਸ਼ੀਅਨ ਅਤੇ ਸਿੱਖ ਐਮਪੀਜ਼ ਵੱਲੋਂ ਜ਼ੁਬਾਨ ਨਾ ਖੋਲੀ ਜਾਣੀ ਸਿੱਖ ਸੰਗਤਾਂ ਵਿੱਚ ਚਰਚਾ ਦਾ ਵਿਸ਼ਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਵਿੰਦਰ ਸਿੰਘ ਜਿਹੜੇ ਨਿਊਯਾਰਕ ਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਅੱਛਾ ਇਸ ਵੇਲੇ ਜਿਹੜਾ ਵੀ ਗੁਰੂ ਨੂੰ ਪਰਨਾਇਆ ਹੋਇਆ ਸਿੱਖ ਹੈ ਜਾਂ ਸਿੱਖ ਪੰਥ ਨੂੰ ਆਪਣਾ ਵੱਡਾ ਪਰਿਵਾਰ ਸਮਝਦਾ ਹੈ ਪਿਛਲੇ 48 ਘੰਟੇ ਦੇ ਵਿੱਚ ਕੋਈ ਵੀ ਹੋਰ ਇਸ਼ੂ ਜਿਹੜਾ ਜਿੰਨਾ ਮਰਜ਼ੀ ਬਰਨਿੰਗ ਇਸ਼ੂ ਸੀ ਉਹ ਬੈਕ ਬਰਨਰ ਤੇ ਚਲਾ ਗਿਆ ਔਰ ਇਹੀ ਇਸ਼ੂ ਕਿ ਭਾਈ ਭਾਰਤੀ ਏਜੰਸੀਆਂ ਹਿੰਦੂ ਤਵੀਆਂ ਨੇ ਕਿਵੇਂ ਸਰੇਆਮ ਗੁੰਡਾਗਰਦੀ ਦਾ ਮੁਜ਼ਾਹਰਾ ਕਰਦੇ ਆ ਜਾਂ ਇੱਕ ਨੀਚ ਘਟੀਆ ਔਰ ਖੂਨੀ ਜੰਗ ਜਿਹੜੀ ਹੈ ਉਹ ਵਿੱਢੀ ਹੈ ਡਾਇਸਪੋਰਾ ਸਿੱਖਾਂ ਦੇ ਖਿਲਾਫ ਔਰ ਇਹਨੇ ਰੋਹ ਅਸੀਂ ਪਿਛਲੇ ਦਿਨਾਂ 'ਚ ਮਈ ਤੋਂ ਲੈ ਕੇ ਹੁਣ ਤੱਕ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਲਾਹੌਰ ਦੇ ਵਿੱਚ ਫਿਰ ਅਵਤਾਰ ਸਿੰਘ ਖੰਡਾ ਉਸ ਦੇ ਲਈ ਕੈਮੀਕਲ ਵਾਰਫੇਅਰ ਦਾ ਇਸਤੇਮਾਲ ਕੀਤਾ ਗਿਆ ਔਰ ਇਹ ਹਰਦੀਪ ਸਿੰਘ ਨਿੱਜਰ ਦਿਨ ਦਿਹਾੜੇ ਸ਼ਾਮ ਦੇ ਵਕਤ 8:30 ਵਜੇ ਜਦੋਂ ਪੂਰਾ ਸੂਰਜ ਦਾ ਚਾਨਣ ਹੁੰਦਾ ਔਰ ਹਜ਼ਾਰਾਂ ਸਿੱਖ ਸੰਗਤਾਂ ਸਰੀ ਦੇ ਗੁਰਦੁਆਰਾ ਸਾਹਿਬ 'ਚ ਪਾਰਕਿੰਗ ਲੋਟ 'ਚ ਹੁੰਦੀਆਂ ਨੇ ਕਿਵੇਂ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਔਰ ਜੇ ਤੁਸੀਂ ਜ਼ਿੰਮੇਵਾਰੀ ਲੈਣ ਦੀ ਗੱਲ ਦੇਖੋ ਬਹੁਤ ਵਾਰ ਹੁੰਦਾ ਇਹ ਸੀ ਕਿ ਪੰਜਾਬ 'ਚ 80ਵੇਂ ਔਰ 90ਆਂ ਦੇ ਦੌਰ 'ਚ ਜਦੋਂ ਕੋਈ ਵੀ ਇਸ ਕਿਸਮ ਦਾ ਕਾਰਾ ਜਿਹੜਾ ਭਾਰਤੀ ਏਜੰਸੀਆਂ ਨੇ ਕੀਤਾ ਹੁੰਦਾ ਸੀ ਉਸ ਦੀ ਜ਼ਿੰਮੇਵਾਰੀ ਫੌਰਨ ਉਹਨਾਂ ਨੇ ਉਸ ਕਿਸਮ ਦੀਆਂ ਫਰਜ਼ੀ ਕੁਝ ਜਥੇਬੰਦੀਆਂ ਦੇ ਨਾਂ ਆਪ ਹੀ ਰੱਖੇ ਹੋਏ ਸੀ ਕਦੇ ਦਸ਼ਮੇਸ਼ ਰੈਜੀਮੈਂਟ ਕਹਿ ਦਿੱਤਾ ਕਦੇ ਕੋਈ ਹੋਰ ਕਹਿ ਦਿੱਤਾ ਉਸ ਵੱਲੋਂ ਲੈ ਲਈ ਜਾਂਦੇ ਸੀ ਔਰ ਜਿਹੜੇ ਮੂਵਮੈਂਟ ਦੇ ਨਾਲ ਜੁੜੇ ਹੋਏ ਜਾਂ ਥੋੜੇ ਬਹੁਤ ਸਿਆਣੇ ਪੱਤਰਕਾਰ ਸੀ ਨਿਰਪੱਖ ਕਿਸਮ ਦੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਕੰਮ ਏਜੰਸੀਆਂ ਦਾ ਹੈ
ਔਰ ਇਹ ਸਾਡੇ ਜਿਹੜਾ ਸਿੱਖ ਜੁਝਾਰੂ ਸੰਘਰਸ਼ ਦੇ ਖਾਤੇ 'ਚ ਪਾ ਰਹੇ ਨੇ। ਹੁਣ ਇਸ ਵਾਰ ਇਸ ਕਿਸਮ ਦੀ ਜ਼ਿੰਮੇਵਾਰੀ ਤਾਂ ਕਿਸੇ ਨੇ ਨਹੀਂ ਲਈ, ਲੇਕਿਨ ਜੇ ਤੁਸੀਂ ਭਾਰਤ ਦੇ ਸਾਰੇ ਹੀ ਮੇਜਰ ਗੌਰਵ ਆਰੀਆ ਤੋਂ ਲੈ ਕੇ ਜਿੰਨੇ ਯੂਟਿਊਬਰ ਔਰ ਦੂਸਰੇ ਚੈਨਲ ਔਰ ਈਵਨ ਅੱਜ ਹੀ ਸਾਨੂੰ ਸਰ ਸੁਰਿੰਦਰ ਸਿੰਘ ਗਿੱਲ ਹੋਰਾਂ ਨੇ ਡਾਲਸ ਟੈਕਸਾਸ ਤੋਂ ਨਵ ਭਾਰਤ ਟਾਈਮਸ ਦੀ ਸਟੋਰੀ ਭੇਜੀ, ਔਰ ਤੁਸੀਂ ਦੇਖੋਗੇ ਉਹਨਾਂ ਦਾ ਪ੍ਰਿੰਟ ਮੀਡੀਆ, ਉਹਨਾਂ ਦੇ ਯੂਟਿਊਬਰ, ਉਹਨਾਂ ਦਾ ਮੇਨ ਸਟ੍ਰੀਮ ਮੀਡੀਆ, ਉਹ ਇਹਨੂੰ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ ਭਾਰਤੀ ਏਜੰਸੀਆਂ ਦੀ ਸ਼ੋਅ ਕਰ ਰਹੇ ਨੇ। ਸੋ ਮਤਲਬ ਇਹ ਸਿੱਧੇ ਤੌਰ ਤੇ ਉਹਦਾ ਜ਼ਿੰਮੇਵਾਰੀ ਲੈਣੀ ਹੈ, ਕਿਉਂਕਿ ਉਹਨਾਂ ਦਾ ਜੇ ਤੁਸੀਂ ਉਹਨਾਂ ਦੀ ਸੁਰ ਦੇਖੋ, जिस किस्म की खबर होएगी कि पहले पंचवट को लिया, फिर खंडा का जो है वो खंडा बना दिया, अब निजर को सबक सिखा दिया, आगे कौन। हुण जदों तुसीं ये देखते हो, ये बिल्कुल ज़ाहिर तौर दे उत्ते जदों असीं रिपीटेडली कहा कि भाई जिहड़ी स्क्रिप्ट इन्हां ने जदों किसान कानून 3 मोदी वापस लैण ते मजबूर हुंदा है, उदों असीं ये कहा सी कि बहुत वार इस गल नूं देखो कि कई बार जानवर और वो लंबी छाल लैण दे लई कई बार 2 कदम पिछे जांदा है, और उन्हां दे लई वो बहुत वड्डा शौक से हिंदू तवियां लई कि जिहड़े मोदी दा वो इमेज बनाया होया सी कि मोदी है तो मुमकिन है, झुकने वाला नहीं है, और उस सारे दा उस नूं गुरु नानक साहब दे प्रकाश पुरब दे मौके दे उत्ते माफ़ी मंग के 3 कानून वापस लैणे पे, और ये स्क्रिप्ट उदों ही लिखी गई कि भाई जे इस जिहड़ा जिस नूं इन्हां ने अखंड भारत का नाम दिता होया है, इहदे ते हिंदूत्व का सिक्का चलाना है, तो फिर सिखां दे जिहड़ा है वो फाइनल सोल्यूशन जिहड़ी टोटल वॉर ऑलरेडी असीं अक्सर जिक्र करते हैं कि इन जनरल सॉफ्ट लैवल ते तां ये वार उदों ही विड़ दित्ती सी जदों 15 अगस्त 1947 नूं पनाहगीर बन के 40% सिख कौम अजे खैमिਆਂ ਦੇ ਵਿੱਚ बैठी सी, रिफ्यूजी कैंपां 'ਚ रुल रहे सी, राशन ਦੇ ਉੱਤੇ किलो 2-2 किलो आटा ते पाईया छटाकी खंड ਜਿਹੜੀ है वो लाइन 'ਚ ਲੈ ਕੇ ਲੈ ਰਹੇ ਸੀ। उदों ही उन्होंने 2 महीने ਦੇ ਵਿੱਚ 10 अक्तूबर 1947 ਦਾ ਇਹ ਫਰਮਾਨ ਕੱਢ ਦਿੱਤਾ ਸੀ कि सिख्स आर ए क्रिमिनल ट्राइब एंड ए मैनेज टू द लॉ अबाइडिंग हिंदूज, कि जराइम पेशा कबीला ते कानून मनण वाले हिंदुआं लई खतरा ने। लेकिन 37 साल बड़े उन्होंने मिठे अंदाज शास्त्र दे तरीके नाल कानूनी तौर दे उत्ते सानू जिहड़ा 26 जनवरी 1950 नूं लागू कीते संविधान च आर्टिकल 25(b) दे थल्ले हिंदू बनाया, आनंद मैरिज एक्ट 1909 का खत्म करके उन्होंने 1955 च हिंदू मैरिज एक्ट और वो जिहड़े टुगैदर 5 एक्ट जिहड़े ने हिंदू कोड बिल दे थल्ले लिआंदे, उहदे च सिखां नूं हिंदुओं के खाते च पा दिता, और फिर लगातारता नाल डिस्क्रिमिनेशन। और हुण जिहड़ा पार्ट असीं देख रहे हैं कि पंजाब असैंबली ने कल जिवें आम आदमी पार्टी की सरकार ने गुरुद्वारा एक्ट अमेंडमेंट के नाम थल्ले सीधी दखलअंदाजी करके श्रोमणी कमेटी नूं जज़ब करन वाल हिंदू तवियां दे गिरफ्त च फाइनल स्टैप लिया। इहो जिहियां करतूतां 1950 च करदे हुंदे सी। ਈਵਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਾਂਗਰਸ ਪਾਰਟੀ ਆਪਣੀ ਟਿਕਟ ਤੇ ਲੜਦੀ ਸੀ, ਕਮਿਊਨਿਸਟ ਵੀ ਲੜਦੇ ਸੀ, ਔਰ ਇਹੀ ਪੀਰੀਅਡ ਸੀ ਕਿ ਜਦੋਂ ਫਿਰ ਇੱਕ ਵਾਰ 1956 ਜਾਂ 57 ਚ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ, ਮਾਸਟਰ ਤਾਰਾ ਸਿੰਘ ਔਰ ਨਹਿਰੂ ਦਾ ਸਮਝੌਤਾ ਹੋਇਆ ਸੀ। ਅਸੀਂ ਗੱਲ ਕਰਾਂਗੇ ਇਸ ਦੇ ਉੱਤੇ ਵੀ ਕਿ ਭਾਈ ਕਿਵੇਂ ਉਹਦੇ 'ਚ ਇਹ ਸੀ ਕਿ ਵੀ ਬਿਲਕੁਲ ਗੁਰਦੁਆਰਿਆਂ 'ਚ ਦਖਲਅੰਦਾਜ਼ੀ ਨਹੀਂ ਹੋਏਗੀ, ਔਰ ਉਹੀ ਜਿਹੜਾ ਇਹ ਅਮੈਂਡਮੈਂਟ ਸ਼੍ਰੋਮਣੀ ਕਮੇਟੀ ਕਹੇਗੀ ਉਹੀ गुरुद्वारा एक्ट च अमेंडमेंट होएगी। पर असीं हुण देख रहे हैं भी ये जिहड़ी टोटल वॉर इन्हां ने विढ़ी, जिहड़ी खास तौर ते जून 84 दे पहले हफ्ते ऑल आउट वॉर सी, उस दी जिहड़ी नवीं स्क्रिप्ट जिहड़ी कि जे अनफोल्ड होनी शुरू हुंदी है 18 मार्च तो बाद, जदों कि भाई अमृतपाल सिंह दी गिरफ्तारी दे नां थल्ले जिवें पंजाब दे सारे जिला हैडकुआटरां च जिहड़े स्टेट ऑफ द आर्ट दफ्तर NIA ਦੇ ਬਣੇ ਹੋਏ ਨੇ, ਉਹਨਾਂ 'ਚ ਆ ਕੇ ਉਹ ਬਹਿ ਜਾਂਦੇ ਨੇ, ਔਰ ਫਿਰ ਉਹਨਾਂ ਦੀ ਉਹ ਸਿੱਖਾਂ ਦੇ ਉੱਤੇ ਹਮਲਾਵਰ ਹੋਣ ਦੀ ਨੀਤੀ ਸਿਰਫ ਪੰਜਾਬ ਤੱਕ ਮਹਿਦੂਦ ਨਹੀਂ ਸੀ। ਅਸੀਂ ਦੇਖਦੇ ਹਾਂ ਹਰਿਆਣਾ, ਦਿੱਲੀ, ਪੀਲੀ ਭੀਤ, ਹਜ਼ੂਰ ਸਾਹਿਬ ਕਿ ਜੀ ਉੱਥੇ ਪਹੁੰਚ ਗਿਆ ਅੰਮ੍ਰਿਤਪਾਲ ਸਿੰਘ, ਉੱਥੇ ਪਹੁੰਚ ਗਿਆ ਫਲਾਣਾ ਸਿੰਘ, ਉੱਥੇ ਪਹੁੰਚ ਗਿਆ ਢਿਮਕਾ ਸਿੰਘ। ਲੇਕਿਨ ਉਹ ਸਾਰਾ ਪਾਰਟ ਜਿਹੜਾ 6 ਸਟੇਟਾਂ ਦੇ ਵਿੱਚ ਲਗਾਤਾਰਤਾ ਨਾਲ ਉਹ ਜਾਰੀ ਰਿਹਾ,
ਔਰ ਫਿਰ ਉਹਨਾਂ ਨੇ ਸਟ੍ਰਾਈਕ ਕਰਦਿਆਂ ਅਸੀਂ ਦੇਖਦੇ ਹਾਂ ਕਿ ਉਹ ਸਾਡੇ 10 ਜਿਹੜੇ ਪੰਥਕ ਐਕਟਿਵਿਸਟ ਸੀ, ਸਿੱਖੀ ਦੀ ਗੱਲ ਕਰਨ ਵਾਲੇ ਸੀ, 2900 ਕਿਲੋਮੀਟਰ ਦੂਰ ਉਹਨਾਂ ਨੂੰ ਡਿਬਰੂਗੜ੍ਹ ਜਿਹੜਾ ਇਹਨਾਂ ਨੇ ਨਵਾਂ ਕਾਲਾ ਪਾਣੀ ਲੱਭਿਆ ਅਸਾਮ ਦੇ ਵਿੱਚ, ਉੱਥੇ ਭੇਜ ਦਿੱਤਾ। ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਲਗਾਤਾਰਤਾ ਨਾਲ ਸਿੱਖੀ ਨੂੰ ਬਿਲਿਟਲ ਕਰਨ ਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਨਾਲ, ਮੋਰਿੰਡਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਜਿਸ ਕੋਤਵਾਲੀ 'ਚ ਰੱਖਿਆ ਗਿਆ ਸੀ ਉਹਦੇ 'ਚ ਸਿੱਖੀ ਸਰੂਪ ਵਾਲੇ ਤੋਂ ਬੇਅਦਬ ਕਰਵਾਇਆ। ਫਿਰ ਅਸੀਂ ਈਵਨ ਫਤਿਹਗੜ੍ਹ ਸਾਹਿਬ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਇੱਕ ਸਿੱਖ ਬੀਬੀ ਦਾ ਨਾਂ ਵਰਤ ਕੇ ਸ਼ਰਾਬ ਖੁੱਲ੍ਹੇਆਮ ਪੀਣ ਦਾ ਔਰ ਉਸ ਦਾ ਐਂਡ ਹੁੰਦਾ। ਹੁਣ ਉਹ ਸਾਰਾ ਪਾਰਟ ਬਰਾਬਰ ਚੱਲ ਰਿਹਾ ਸੀ, ਪਰ ਜਿਹੜੀ ਗੱਲ ਕਿਸਾਨ ਮੂਵਮੈਂਟ ਦੇ ਦੌਰਾਨ ਇਹਨਾਂ ਨੂੰ ਸਾਹਮਣੇ ਆਈ ਕਿ ਭਾਈ ਜਿਹੜੀ ਡਾਇਸਪੋਰਾ ਸਿੱਖਾਂ ਦੀ ਪਾਵਰ ਹੈ, ਕਿਉਂਕਿ 5 ਮਿਲੀਅਨ ਸਿੱਖ ਡਾਇਸਪੋਰਾ ਨੇ ਨਾ ਸਿਰਫ ਲਗਾਤਾਰਤਾ ਨਾਲ ਉਸ ਐਜੀਟੇਸ਼ਨ ਦੀ ਫਾਈਨੈਂਸ਼ੀਅਲ ਹੈਲਪ ਕੀਤੀ, ਲਗਾਤਾਰ ਧਰਨੇ ਦੂਜਾ ਤੀਜਾ ਜਾਰੀ ਰਹੇ ਔਰ ਸਿੱਖਾਂ ਦੇ ਇਨਫਲੂਐਂਸ ਦੇ ਥੱਲੇ US ਕਾਂਗਰੈਸ਼ਨਲ ਸਿੱਖ ਕਾਕਸ ਹੋਏ, ਕੈਨੇਡਾ 'ਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਹੋਏ, ਆਸਟ੍ਰੇਲੀਅਨ ਲੀਡਰਸ ਹੋਣ ਔਰ ਇਸ ਤੋਂ ਇਲਾਵਾ ਬੜੇ ਜਿਹੜੇ ਸੈਲੀਬ੍ਰਿਟੀਜ਼ ਸੀ ਜਿਨ੍ਹਾਂ ਦੇ ਵਿੱਚ ਐਨਵਾਇਰਨਮੈਂਟਲਿਸਟ ਵੀ ਔਰ ਫਿਲਮੀ ਦੁਨੀਆ ਦੇ ਵੀ ਔਰ ਦੂਜੇ, ਜਿਸ ਲੈਵਲ ਦੀ ਲੌਬੀ ਸਿੱਖਾਂ ਨੇ ਖੜੀ ਕਰ ਦਿੱਤੀ ਦੁਨੀਆ ਭਰ ਦੇ ਵਿੱਚ। ਔਰ ਇਹਦੇ ਬਾਵਜੂਦ ਕਿ ਉਹਨਾਂ ਨੂੰ 750 ਕਿਸਾਨ ਮਾਰੇ ਜਾਂਦੇ ਨੇ ਔਰ ਇਹਦੇ ਬਾਵਜੂਦ ਕਿ ਉਹਨਾਂ ਨੂੰ ਉੱਥੇ ਬਦਨਾਮ ਕਰਨ ਲਈ ਸਾਰਾ ਮੀਡੀਆ ਜਿਹੜਾ ਹੈ ਉਹ ਪੱਬਾਂ ਭਾਰ ਹੈ ਔਰ ਬਿਲਕੁਲ ਉਸ ਦੇ ਬਾਵਜੂਦ ਜਿਹੜੀ ਗੁੱਡਵਿਲ ਉਹਨਾਂ ਨੇ ਵੈਸਟਰਨ ਯੂਪੀ ਦੇ ਜਾਟਾਂ 'ਚ ਜਿੱਤੀ, ਦਲਿਤ ਭਾਈਚਾਰੇ 'ਚ ਜਿੱਤੀ, 13 ਮਹੀਨੇ ਜਿਵੇਂ ਇੱਕ ਸ਼ਹਿਰ ਉਸਾਰਿਆ ਔਰ ਉਹ ਸਾਰਾ ਜਿਹਨੇ ਸਿੱਖਾਂ ਦਾ ਇਮੇਜ ਵਿਦਨ ਵੀ ਜਿਹੜੇ ਪਛੜੇ ਲੋਕ ਸੀ ਔਰ ਜਾਟ ਕਮਿਊਨਿਟੀ ਸੀ ਉਹਦੇ 'ਚ ਇੰਪਰੂਵ ਕੀਤਾ। ਸੋ ਇਹਨਾਂ ਨੂੰ ਇਹ ਸੀ ਕਿ ਵੀ ਇਹ ਤਾਂ ਬਹੁਤ ਖਤਰਨਾਕ ਕੰਮ ਹੋ ਰਿਹਾ, ਇਹ ਤਾਂ ਬ੍ਰਾਹਮਣਵਾਦ ਦੇ ਖਿਲਾਫ ਜਿਵੇਂ ਸਿੱਖ ਡਟ ਕੇ ਖਲੋ ਗਏ ਨੇ ਔਰ ਜਿਵੇਂ ਦੁਨੀਆ ਭਰ 'ਚ ਇਹਨਾਂ ਦਾ ਜਿਹੜਾ ਉਹ ਬੋਲਵਾਲਾ ਹੋਇਆ, ਇਹਨੂੰ ਅਨਡੂ ਕਰਨਾ। ਔਰ ਅਸੀਂ ਸਮਝਦੇ ਹਾਂ ਕਿ ਉਦੋਂ ਹੀ ਅਜੀਤ ਡੋਵਲ, ਮੋਦੀ ਔਰ ਅਮਿਤ ਸ਼ਾਹ ਦੀ ਕਾਤਲ ਤਿਕੜੀ ਨੇ ਜਿਹੜਾ ਇਸ ਸਾਰੇ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਔਰ ਉਸ ਦੌਰੇ ਦੇ ਵਿੱਚ ਅਸੀਂ ਫਿਰ ਦੇਖਦੇ ਹਾਂ ਕਿ ਭਾਈ ਉਹ ਭਾਵੇਂ ਉਸ ਤੋਂ ਪਹਿਲਾਂ ਵੀ ਜਦੋਂ ਕਿਸਾਨ ਮੂਵਮੈਂਟ ਫਤਹ ਹੋ ਕੇ ਜਿਵੇਂ ਭਗਵੰਤ ਮਾਨ ਨੂੰ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਨੂੰ ਵਿੱਚ ਲਿਆਂਦਾ ਗਿਆ ਔਰ ਉੱਥੇ ਅਸੀਂ ਦੀਪ ਸਿੱਧੂ, ਸਿੱਧੂ ਮੂਸੇਵਾਲਾ ਉਹਨਾਂ ਦੇ ਮਰਡਰ ਦੇਖੇ ਔਰ ਜ਼ਾਹਰ ਹੈ ਲਾਰੈਂਸ ਬਿਸ਼ਨੋਈ ਔਰ ਗੈਂਗਸਟਰ ਨੂੰ ਯੂਜ਼ ਕੀਤਾ। ਅਗਰ ਅੱਜ ਹੀ ਇੱਕ ਬੜੇ ਇਨਸਾਈਡਰ ਨੇ ਮੈਨੂੰ ਇਹ ਗੱਲ ਕਹੀ, ਹਾਲਾਂਕਿ ਮੈਨੂੰ ਆਈਡੀਆ ਤਾਂ ਸੀ, ਉਹਨਾਂ ਨੇ ਕਿਹਾ ਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਅਮਰੀਕਾ ਕੈਨੇਡਾ ਦੇ ਵਿੱਚ ਕਿੰਨੇ ਗੈਂਗਸਟਰ ਜਿਹੜੇ ਨੇ ਉੱਥੋਂ ਦੇ ਜਿਹੜੇ ਪੁਲਿਸ ਅਫਸਰ SSP ਜਾਂ DIG ਲੈਵਲ ਦੇ ਉਹਨਾਂ ਨੇ ਇੱਥੇ ਸੈੱਟ ਕਰਾਏ ਨੇ ਔਰ ਉਹਨਾਂ ਕਿਉਂਕਿ ਜਿਉਂ-ਜਿਉਂ ਬਾਹਰ ਡਾਇਸਪੋਰਾ 'ਚ ਤਾਂ ਕਿਸਾਨ ਮੂਵਮੈਂਟ, ਖਾਲਿਸਤਾਨ ਰੈਫਰੈਂਡਮ ਜਿਹੜਾ ਲੰਡਨ ਤੋਂ ਸ਼ੁਰੂ ਹੁੰਦਾ ਹੈ ਔਰ ਇਟਲੀ ਔਰ ਉਸ ਸਾਰੇ ਤੋਂ ਫਿਰ ਟੋਰਾਂਟੋ ਔਰ ਫਿਰ ਆਸਟ੍ਰੇਲੀਆ ਹੁੰਦਾ ਹੈ, ਹੁਣ ਵਾਪਸ ਕੈਨੇਡਾ ਆਇਆ ਔਰ ਜਿਸ ਉਤਸ਼ਾਹ ਦੇ ਨਾਲ ਹਰ ਵੋਟਿੰਗ ਬੂਥ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਆ ਕੇ ਉਤਸ਼ਾਹ ਨਾਲ ਵੋਟਾਂ ਪਾਈਆਂ। ਸੋ ਇਹ ਕੋਈ ਏਜੰਸੀਆਂ ਨੂੰ ਭੁਲੇਖਾ ਨਹੀਂ ਰਿਹਾ ਕਿ ਭਾਈ ਇਹ ਸਿੱਖ ਡਾਇਸਪੋਰਾ ਖਾਲਿਸਤਾਨ ਦੇ ਬਹੁਤ ਕਰੀਬ ਆ ਰਿਹਾ ਔਰ ਇਹ ਜਿਹੜੀ ਇਸ ਖੇਡ 'ਚ ਜਿੱਥੇ ਉਹਨਾਂ ਨੇ ਉਹੀ ਗੈਂਗਸਟਰਸ ਨੂੰ ਯੂਜ਼ ਕਰਕੇ ਜਿਹੜਾ ਸਿੱਧੂ ਮੂਸੇਵਾਲਾ ਦਾ ਮਰਡਰ ਕਰਾਇਆ, ਉਹਦਾ ਮਾਪਿਓ ਅੱਜ ਤੱਕ ਵੀ ਵਿਚਾਰੇ ਚੀਖ ਰਹੇ ਨੇ ਕਿ ਕਿੱਥੇ ਇਨਸਾਫ ਕੀ ਹੈ। ਪਰ ਉਹੀ ਲਾਰੈਂਸ ਬਿਸ਼ਨੋਈ ਜੇਲ੍ਹ 'ਚ ਬੈਠਾ ਜਿਹੜਾ ਉਹ ਬੜੇ ਫਖਰ ਨਾਲ ਕਹਿ ਰਿਹਾ ਕਿ ਜੇ ਅਸੀਂ ਇਹਨਾਂ ਖਾਲਿਸਤਾਨੀਆਂ ਨੂੰ ਸਿੱਧੇ ਕਰਾਂਗੇ, ਅਸੀਂ ਤਾਂ ਭਾਰਤ ਮਾਤਾ ਦੇ ਪੁਜਾਰੀ ਹਾਂ। ਹਾਲਾਂ ਉਸ ਤੋਂ ਪਹਿਲਾਂ ਉਹਨੂੰ ਜਦੋਂ ਪ੍ਰੈਜ਼ੈਂਟ ਕੀਤਾ ਗਿਆ, ਜਦੋਂ ਇਹ ਦੱਸਣਾ ਸੀ ਕਿ ਵੀ ਇਹ ਸ਼ਾਇਦ ਆਪਸ ਗੈਂਗਸਟਰਾਂ ਦਾ ਹੈ, ਤਾਂ ਉਹਨੂੰ ਪਿੰਡਰਾਲੇ ਦੀ ਟੀ-ਸ਼ਰਟ ਪਵਾਈ ਹੋਈ ਸੀਗੀ ਲਾਰੈਂਸ ਬਿਸ਼ਨੋਈ ਨੂੰ ਜਦੋਂ ਪਹਿਲੇ ਮੁੱਢਲੀ ਉਹਦੀ ਗ੍ਰਿਫਤਾਰੀ ਹੁੰਦੀ। ਸੋ ਇਹ ਜਿਹੜੇ ਬਾਹਰ ਵੀ ਲਿਆ ਕੇ ਸਾਰੇ ਗੈਂਗਸਟਰ ਸੈੱਟ ਕੀਤੇ ਨੇ, ਬਿਠਾਏ ਨੇ, ਉਹਦਾ ਇੱਕ ਝਲਕਾਰਾ ਸਾਨੂੰ ਨਜ਼ਰ ਆਇਆ ਜਦੋਂ ਕਿ ਸੈਕਰਾਮੈਂਟੋ ਦੇ ਗੁਰਦੁਆਰਾ ਸਾਹਿਬ ਦੇ ਨਗਰ ਕੀਰਤਨ ਦੇ ਵੇਲੇ ਵਾਇਲੈਂਸ ਕਰਵਾਈ ਗਈ ਔਰ 2 ਜ਼ਖਮੀ ਹੋਏ, ਉਹਨਾਂ ਚੋਂ ਇੱਕ ਜਿਹੜਾ ਬਾਅਦ 'ਚ ਦਮ ਤੋੜ ਗਿਆ। ਔਰ ਇਸੇ ਤਰ੍ਹਾਂ ਸਟ੍ਰਕਟਨ ਦੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਜਿਹੜਾ ਆਲਮੋਸਟ 32 ਦੇ ਕਰੀਬ ਗੈਂਗਸਟਰਸ ਨੂੰ ਘਰਾਂ 'ਚ ਹੀ ਜਿਹੜਾ ਰਿਸਟੇਨ ਕਰਕੇ ਪੁਲਿਸ ਚੁੱਕਦੀ ਹੈ, ਅਦਰਵਾਈਜ਼ ਕੋਈ ਹੋਰ ਕਾਰਾ। ਸੋ ਸਾਨੂੰ ਇਹ ਨਜ਼ਰ ਆ ਗਿਆ ਕਿ ਵੀ ਇਹ ਜਿਹੜੇ ਲੱਖਾਂ ਦੇ ਇਕੱਠ ਨੇ, ਨਗਰ ਕੀਰਤਨ ਨੇ ਜਿਨ੍ਹਾਂ 'ਚੋਂ ਖਾਲਿਸਤਾਨ ਦੀ ਆਵਾਜ਼ ਨਿਕਲਦੀ ਹੈ, ਇਹਨਾਂ ਨੂੰ ਸਾਇਲੈਂਟ ਕਰਨ ਦੇ ਲਈ ਹੁਣ ਇਹਨਾਂ ਨੇ ਕਿਉਂਕਿ ਡਿਪਲੋਮੈਸੀ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋਏ। ਅਸੀਂ ਜੇ ਕੈਨੇਡਾ ਦੇ ਹਵਾਲੇ ਨਾਲ ਕਰੀਏ, ਪਹਿਲਾਂ
ਉਹਨਾਂ ਦੇ ਜਿਹੜਾ ਹਾਈ ਕਮਿਸ਼ਨਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਹੈ, ਫਿਰ ਉਹਨਾਂ ਨੇ ਜਿਹੜਾ ਉਹ ਲਿਖਤੀ ਪ੍ਰੋਟੈਸਟ ਕੀਤਾ ਹੈ, ਫਿਰ ਡਿਮਾਰਸ਼ੇ ਦਿੱਤਾ ਹੈ, ਫਿਰ ਟਰੈਵਲ ਐਡਵਾਈਜ਼ਰੀ ਦਿੱਤੀ। ਪਰ ਇਸ ਸਭ ਦੇ ਬਾਵਜੂਦ ਜਦੋਂ ਉਹਨਾਂ ਨੂੰ ਲੱਗਾ ਕਿ ਬਈ ਉਹ ਆਪਣੇ ਇਸ ਕਿਸਮ ਦੀ ਦਹਿਸ਼ਤਗਰਦੀ ਦੀ ਜਿਹੜੀ ਹੈ ਉਸ ਇਲਜ਼ਾਮ ਤਰਾਸ਼ੀ ਦੇ ਬਾਵਜੂਦ ਬਾਹਰਲੇ ਸਿੱਖਾਂ ਨੂੰ ਉਹਨਾਂ ਦੇ ਮੁੱਢਲੇ ਹੱਕ ਜਿਹੜੇ ਨੇ ਕਾਨੂੰਨ ਦਿੰਦਾ ਉਹਨਾਂ ਤੇ ਅਮਲ ਕਰਨ ਤੋਂ ਸਰਕਾਰਾਂ ਨੇ ਕੋਈ ਜਿਹੜੀ ਹੈ ਉਹ ਪਿੱਛੇ ਨਹੀਂ ਹਟੀਆਂ, ਤੇ ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇੱਕ ਬੜੇ ਸਿਸਟਮੈਟਿਕ ਤਰੀਕੇ ਨਾਲ ਉਸ ਤੋਂ ਪਹਿਲਾਂ ਹੀ ਉਹ ਸਿੱਖਸ ਫਾਰ ਜਸਟਿਸ ਨੂੰ ਉੱਥੇ ਦਹਿਸ਼ਤਗਰਦ ਜਮਾਤ ਐਲਾਨ ਚੁੱਕੇ ਸੀ, ਫਿਰ ਇੰਟਰਪੋਲ ਤੱਕ ਜੋ ਇਹਨਾਂ ਦੇ ਨੇ ਜਿਵੇਂ ਪਹੁੰਚ ਕੀਤੀ, ਫਿਰ ਉਹਨਾਂ ਨੇ ਉਹ ਹਰਦੀਪ ਸਿੰਘ ਨਿੱਜਰ ਹੋਣ ਜਾਂ ਜਰਮਨੀ ਦੇ ਇੱਕ ਹੋਰ, ਇਹਨਾਂ ਸਾਰਿਆਂ ਨੂੰ ਵੀ ਦਹਿਸ਼ਤਗਰਦ ਘੋਸ਼ਿਤ ਕੀਤਾ। ਇਹਨਾਂ ਦੇ ਉੱਤੇ ਪੰਜਾਬ 'ਚ ਕੇਸ ਰਜਿਸਟਰ ਕੀਤੇ, ਇਹਨਾਂ ਨੂੰ NIA ਨੇ ਆਪਣੀ ਲਿਸਟ 'ਚ ਲਿਆ ਕੇ ਬਾਹਰ ਜਿਹੜਾ ਉਹ ਪ੍ਰਚਾਰਨਾ ਸ਼ੁਰੂ ਕੀਤਾ। ਫਿਰ ਸਿਰ ਤੇ ਵੀ ਇਨਾਮ ਰੱਖਣ ਦੀ 10 ਲੱਖ ਦਾ ਇਨਾਮ ਹਰਦੀਪ ਸਿੰਘ ਨਿੱਜਰ ਦੇ। ਹਾਲਾਂ 1991-92 ਤੋਂ ਜਿਹੜੇ ਬਾਹਰ ਆ ਕੇ ਸੈਟਲ ਹੋਏ ਨੇ, ਇੱਕ ਗ੍ਰਸਤੀ ਇਨਸਾਨ, ਉਹਨਾਂ ਦੇ 2 ਬੇਟੇ ਨੇ ਔਰ ਬੜਾ ਕਾਮਯਾਬ ਪਲੰਬਿੰਗ ਦਾ ਉਹਨਾਂ ਦਾ ਕੰਮ, ਆਪਣੀ ਕੰਪਨੀ, ਔਰ ਉਹ ਸਾਰਾ ਦਿਨ ਸਵੇਰ ਤੋਂ ਸ਼ਾਮ ਗੁਰਦੁਆਰੇ 'ਚ ਕਿਤੇ ਝਾੜੂ ਦੇ ਰਿਹਾ, ਕਿਤੇ ਲੰਗਰ ਦੇ ਭਾਂਡੇ ਧੋ ਰਿਹਾ, ਕਿਤੇ ਹਰ ਆਏ ਗਏ ਦੀ ਖਿਦਮਤ 'ਚ ਹੈ। ਹਾਂ, ਖਾਲਿਸਤਾਨ ਲਈ ਵਚਨਬੱਧ ਔਰ ਇਸ ਬਾਰੇ ਬੜੀ ਸਪਸ਼ਟਤਾ ਦੇ ਨਾਲ ਐਲਾਨ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ, ਅਸੀਂ ਗੁਰੂ ਦੇ ਰਸਤੇ ਤੇ ਤੁਰੇ ਹੋਏ ਹਾਂ, ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਔਰ ਜਿਹੜੀ ਉਹਨਾਂ ਦੀ 1.5-2 ਮਿੰਟ ਦੀ ਅਖੀਰਲੀ ਸਪੀਚ ਹੈ ਉਹ ਆਪਣੇ ਆਪ 'ਚ ਸਾਬਤ ਕਰਦੀ ਹੈ, ਜਦੋਂ ਤੁਸੀਂ ਮਨੋ ਅਵਸਥਾ ਦੇਖਦੇ ਹੋ ਇੱਕ ਰੂਹਾਨੀ ਜਰਨੀ ਹੁੰਦੀ ਹੈ। ਜਿਵੇਂ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਲਾਸਟ ਪਪੂਲਰ ਸਪੀਚ ਡਿਕਸੀ ਗੁਰਦੁਆਰਾ ਸਾਹਿਬ 'ਚ ਸੀ, ਉਹ ਸ਼ਹੀਦ ਦੇ ਰੁਤਬੇ ਦੀ ਗੱਲ ਕਰ ਰਹੇ ਨੇ। ਸੋ ਇਹ ਇੱਕ ਪਾਸੇ ਤਾਂ ਗੁਰੂ ਦੀ ਗੋਦ ਰੂਹਾਨੀ ਸਫ਼ਰ ਦੇ ਵਿੱਚ ਉਸ ਤੋਂ ਵੱਡੀ ਹੋਰ ਕੀ ਜਿਹੜੀ ਹੈ ਅਰਦਾਸ ਹੁੰਦੀ ਹੈ ਜਾਂ ਕੀ ਚਾਹਨਾ ਹੁੰਦੀ ਹੈ। ਲੇਕਿਨ ਅਸੀਂ ਕਿਉਂਕਿ ਉਸ ਸਿਸਟਮ ਨੂੰ ਐਕਸਪੋਜ਼ ਕਰ ਰਹੇ ਹਾਂ ਜਿਸ ਸਿਸਟਮ ਨੇ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਅਵਤਾਰ ਸਿੰਘ ਖੰਡੇ ਨੂੰ ਐਲੀਮੀਨੇਟ ਕੀਤਾ, ਪੰਜਵੜ ਹੋਰਾਂ ਨੂੰ, ਖੰਡੇ ਨੂੰ, ਔਰ ਜਿਸ ਅੰਦਾਜ਼ ਦੇ ਵਿੱਚ ਔਰ ਜੋ ਭਾਰਤੀ ਮੀਡੀਆ ਜਾਂ ਉਹਨਾਂ ਦਾ ਨੈਰੇਟਿਵ ਜਾਂ ਦੂਜਾ ਉਸ ਤੋਂ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਜਿਹੜੇ ਨੇ ਉਹਨਾਂ ਨੇ ਇਸ ਨੂੰ ਓਨ ਕੀਤਾ। ਹੁਣ ਜਦੋਂ ਕੋਈ ਵੀ ਏਜੰਸੀਆਂ ਇਸ ਕਿਸਮ ਦੀ ਪਲੈਨਿੰਗ ਕਰਦੀਆਂ ਉਹ ਕੀ ਇਹਦੇ ਚੋਂ ਆਊਟਪੁੱਟ ਚਾਹੁੰਦੀਆਂ ਹੋਣਗੀਆਂ? ਇੱਕ ਪਹਿਲਾ ਕਿ ਵੀ ਡਰ ਪੈਦਾ ਕਰਨਾ ਕਿ ਵੀ ਜਦੋਂ ਵੀ ਤੁਸੀਂ ਕੋਈ ਟੈਰਰ ਕਰਦੇ ਹੋ, ਕਿਤੇ ਵੀ ਕੋਈ ਜਿਹੜਾ ਮੌਤ ਦਾ ਨਾਚ ਹੁੰਦਾ ਇੱਕਦਮ ਖੌਫਜ਼ਦਾ, ਇਹ ਨੈਚੁਰਲ ਰਿਐਕਸ਼ਨ ਹੈ। ਔਰ ਜੇ ਉਸ ਦਾ ਅੱਜ ਦੇਖਣਾ ਹੋਵੇ 49 ਘੰਟੇ ਇਸ ਘਟਨਾ ਨੂੰ ਹੋ ਗਏ ਨੇ, ਬਿਲਕੁਲ, ਤੇ ਜੇ ਅਸੀਂ ਗੱਲ ਕਰ ਰਹੇ ਹਾਂ ਕਿ 48 ਘੰਟਿਆਂ 'ਚ ਜੇ ਏਜੰਸੀਆਂ ਦਾ ਇਹ ਉਹਨਾਂ ਦੀ ਕੈਲਕੂਲੇਸ਼ਨ ਸੀ ਕਿ ਉਹ ਅਵਤਾਰ ਸਿੰਘ ਖੰਡਾ ਜਾਂ ਹਰਦੀਪ ਸਿੰਘ ਨਿੱਜਰ ਨੂੰ ਮਾਰ ਕੇ ਸਿੱਖਾਂ ਦੇ ਅੰਦਰ ਡਾਇਸਪੋਰਾ ਸਿੱਖਾਂ ਦੇ ਵਿੱਚ ਖੌਫ ਪੈਦਾ ਕਰਨਗੇ, ਤੇ ਇਹਨਾਂ 48 ਘੰਟਿਆਂ ਦੀ ਜੇ ਉਹਨਾਂ ਦੇ ਕੋਲ ਡਾਟਾ ਕਲੈਕਸ਼ਨ ਦੇ ਲਈ ਉਹਨਾਂ ਨੇ ਆਪਣੇ ਪੇਡ ਲੋਕ ਬਿਠਾਏ ਹੋਣਗੇ ਤੇ ਉਹ ਕਹਿ ਰਹੇ ਹੋਣਗੇ ਜੀ ਨਤੀਜਾ ਬਿਲਕੁਲ ਉਲਟ ਹੋਇਆ, ਇਹ ਉਹ ਕਹਿ ਰਹੇ ਹੋਣਗੇ। ਸਾਨੂੰ ਤਾਂ ਨਜ਼ਰ ਆ ਰਿਹਾ, ਤੁਸੀਂ ਦੇਖਦੇ ਹੋ ਕਿ ਵੀ ਕਿਵੇਂ ਜਿਹੜਾ ਸਿੱਖ ਕੌਮ ਇਹ ਠੀਕ ਹੈ ਜਦੋਂ ਵੀ ਕੋਈ ਸਾਥੀ ਵਿਛੜਦਾ ਹੈ ਉਹਦੇ 'ਚ ਅਸੀਂ ਪੁਰਾਤਨ 18ਵੀਂ ਸਦੀ 'ਚ ਦੇਖਦੇ ਹਾਂ ਕਿ ਭਾਈ ਸਿੰਘ ਜਿਹੜੇ ਘੋੜੇ ਨੂੰ ਆਪਣੇ ਸਾਥੀ ਜਿੰਨਾ ਪਿਆਰ ਕਰਦੇ ਸੀ, ਉਹ ਜਦੋਂ ਘੋੜਾ ਵੀ ਕਿਸੇ ਜੰਗ ਦੇ ਵਿੱਚ ਥੱਕ ਟੁੱਟ ਕੇ ਚੂਰ ਹੋ ਕੇ ਡਿੱਗ ਪੈਂਦਾ ਸੀ ਜਾਂ ਮਰ ਜਾਂਦਾ ਸੀ, ਉਹ ਸਿੱਖ ਇੱਕ ਵਾਰ ਉਤਰ ਕੇ ਜਿਹੜਾ ਉਸ ਤੋਂ ਜਿਹੜਾ ਜ਼ਾਹਰ ਹੈ ਆਪਣਾ ਉਹਨਾਂ ਦੇ ਅੱਖਾਂ 'ਚ ਅਥਰੂ ਹੁੰਦੇ ਸੀ। ਔਰ ਮੈਂ ਕਿਤੇ ਪੜ੍ਹ ਰਿਹਾ ਸੀ ਕੁਛ ਉਹਨਾਂ ਦੇ ਆਪਣੇ ਵਿਛੜੇ ਘੋੜੇ ਦੀ ਯਾਦ 'ਚ ਪਾਠ ਵੀ ਕਰਦੇ ਸੀ ਕਿ ਭਾਈ ਅਖੰਡ ਪਾਠ ਤਾਂ ਨਹੀਂ ਸੀ ਉਦੋਂ, ਪ੍ਰੋਪਰ ਸਹੂਲਤਾਂ ਵੀ ਨਹੀਂ ਸੀ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਪਾਠ। ਸੋ ਜ਼ਾਹਰ ਹੈ ਕਿ ਇਹ ਤਾਂ ਤੁਹਾਡਾ ਪਸ਼ੂ ਪ੍ਰੇਮ ਵੀ ਤੁਸੀਂ ਉਸ ਕਰਦਾ, ਤੇ ਜਦੋਂ ਇਸ ਕਿਸਮ ਦਾ ਇਨਸਾਨ ਜਿਹੜਾ ਡੈਡੀਕੇਟਿਡ ਔਰ ਜਿਹੜਾ ਪੰਥ ਨੂੰ ਪਿਆਰ ਕਰਨ ਵਾਲਾ ਹੈ, ਕਿਹੜੇ ਸਿੱਖ ਦੀ ਅੱਖ 'ਚ ਅਥਰੂ ਨਹੀਂ ਆਇਆ ਹੋਇਆ? ਪਰ ਉਹ ਅਥਰੂ ਖੌਫ ਦਾ ਨਹੀਂ ਹੈ, ਉਹ ਵੈਰਾਗ ਦਾ ਹੈ। ਤੇ ਜਿਉਂ ਹੀ ਉਹ ਅਥਰੂ ਸੁੱਕਦਾ ਤੇ ਫਿਰ ਤੁਹਾਡੇ ਅੰਦਰ ਰੋਹ ਜਾਗਦਾ। ਔਰ ਜਿਵੇਂ ਪਿਛਲੇ 2 ਦਿਨਾਂ ਤੋਂ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਫਲੌਕ ਕਰ ਰਹੀਆਂ ਨੇ ਗੁਰਦੁਆਰਿਆਂ ਦੇ ਵਿੱਚ, ਸਰੀ ਦੇ ਉਸ ਗੁਰਦੁਆਰਾ ਸਾਹਿਬ 'ਚ ਵੀ। ਔਰ ਅੱਜ ਹੀ ਸਰ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ, ਚੜ੍ਹਦੀ ਕਲਾ ਦੇ ਰੈਜ਼ੀਡੈਂਟ ਐਡੀਟਰ, ਉਹ ਮੈਨੂੰ ਦੱਸ ਰਹੇ ਸੀ ਕਿ ਵੀ ਹਜ਼ਾਰਾਂ ਦੀ ਗਿਣਤੀ 'ਚ ਕੱਲ ਜਿਹੜੇ ਟੋਰਾਂਟੋ 'ਚ ਵੀ ਵੱਡਾ ਇਕੱਠ ਸੀ। ਔਰ ਜੇ ਤੁਸੀਂ ਹਾਲਾਂ ਔਨ ਦਾ ਸਪੌਟ ਵੀ ਮੌਕੇ ਤੇ ਜਦੋਂ ਈਵਨ ਅਜੇ ਵਾਕਿਆ ਹੋ ਕੇ ਹਟਿਆ ਸੀ ਤੇ ਹਜ਼ਾਰਾਂ ਦੀ ਗਿਣਤੀ 'ਚ ਅੰਦਰੋਂ ਆ ਕੇ ਔਰ ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ ਸੀ। ਔਰ ਭਾਈ ਮਨਿੰਦਰ ਸਿੰਘ ਹੋਰਾਂ ਨੇ ਜਿਵੇਂ 6-7 ਮਿੰਟ ਦੀ ਸਪੀਚ ਦੇ ਵਿੱਚ ਉਹ ਸਾਰਿਆਂ ਨੂੰ ਬਿਆਨਿਆ।
ਹੁਣ ਇਹ ਜਿਹੜਾ ਸਾਡੀ ਡਿਫਾਈਂਸ ਔਰ ਇਹੀ ਪਾਰਟ ਅਸੀਂ ਦੁਨੀਆ ਭਰ 'ਚ ਦੇਖ ਰਹੇ ਹਾਂ। ਉਹਨਾਂ ਦੀ ਯਾਦ 'ਚ ਜਿਹੜਾ ਉਹ ਅਖੰਡ ਪਾਠ ਹੋ ਰਹੇ ਨੇ, ਅੰਤਮ ਜਿਹੜਾ ਉਹਨਾਂ ਦਾ ਜੇ ਸੰਸਕਾਰ ਜਾਂ ਅੰਤਮ ਅਰਦਾਸ ਦੀ ਡੇਟ ਤਾਂ ਨਹੀਂ ਆਈ, ਪਰ ਆਲਰੇਡੀ ਗੁਰਦੁਆਰਿਆਂ 'ਚ ਉਹਨਾਂ ਦੀ ਯਾਦ 'ਚ ਅਰਦਾਸ ਸਮਾਗਮ ਨੇ। ਆਸਟ੍ਰੇਲੀਆ ਤੋਂ ਵੀ ਜਿਹੜਾ ਮੁੱਖ ਤੌਰ ਦੇ ਉੱਤੇ ਇਸ ਕਿਸਮ ਦਾ ਸਮਾਗਮ ਭਾਈ ਅਵਤਾਰ ਸਿੰਘ ਖੰਡਾ ਔਰ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ 'ਚ ਰੱਖਿਆ ਹੋਇਆ ਮੁੱਖ ਗੁਰਦੁਆਰਾ ਸਾਹਿਬ। ਹੁਣ ਇਹ ਸਾਰੇ ਦੇ ਚੱਲਦੇ ਆ, ਪਹਿਲਾਂ ਤਾਂ ਉਹ ਇਹ ਚਾਹੁੰਦੇ ਹੁੰਦੇ ਨੇ ਤੇ ਇਹ ਅਸੀਂ ਸਮਝਦੇ ਹਾਂ ਕਿ ਜੇ ਉਹਨਾਂ ਦਾ ਮਕਸਦ ਕੌਮ ਨੂੰ ਖੌਫਜ਼ਦਾ ਕਰਨਾ ਸੀ ਤੇ ਉਹ ਮੁਕੰਮਲ ਫੇਲ ਹੋਏ ਨੇ। ਦੂਸਰਾ ਰਿਐਕਟ ਕਰਨਾ, ਬਿਲਕੁਲ ਹੁਣ ਉਹ ਜ਼ਾਹਰ ਹੈ ਕਿ ਸਿੱਖਾਂ ਦੀ ਇਮੋਸ਼ਨਲ ਪਹੁੰਚ ਨੂੰ ਸਮਝਦੇ ਨੇ। ਹੁਣ ਸਿੱਖ ਰਿਐਕਟ ਕੀ ਕਰਨ? ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਕੋਈ ਜਿਹੜਾ ਇਸ ਕਿਸਮ ਦਾ ਗੁੱਸੇ 'ਚ ਰੋਹ 'ਚ ਆ ਕੇ ਕੋਈ ਭਾਰਤੀ ਟਾਰਗੇਟ ਨੂੰ ਚੁਣ ਲੇ ਕਿ ਭਾਈ ਇਹਨਾਂ ਨੂੰ ਸਜ਼ਾ ਦੇਣੀ ਹੈ, ਵਿਦੇਸ਼ਾਂ ਦੇ ਵਿੱਚ ਇਹ ਹੋਏ ਤੇ ਫਿਰ ਕੀ ਹੋਏਗਾ ਕਿ ਜੋ ਕੰਮ 에ਅਰ ਇੰਡੀਆ ਦੀ ਜਿਹੜੀ ਹੈ ਉਹ ਘਟਨਾ ਕਰਵਾ ਕੇ, ਔਰ ਮੈਂ ਇਹਦੇ 'ਚ 2 ਕਰੈਕਸ਼ਨਸ ਕਰਨਾ ਚਾਹੁੰਦਾ ਆਪਣੀ ਕੱਲ ਦੀ ਪ੍ਰੈਜੈਂਟੇਸ਼ਨ ਨੂੰ ਲੈ ਕੇ। ਜਦੋਂ ਮੈਂ ਕਿਹਾ ਵੀ ਸਾਊਥ ਬੈਂਡ ਕੈਪੀਟਲ ਹੈ ਇੰਡੀਆਨਾ ਦੀ, ਤੇ ਮੈਂ ਗਲਤ ਸੀ। ਗ੍ਰੈਂਡ ਰੈਪਿਡਸ ਜਿਹੜਾ ਹੈ ਉਹਨਾਂ ਦੀ ਜਿਹੜੀ ਹੈ ਇੰਡੀਅਨੈਪਲਿਸ ਉਹ ਕੈਪੀਟਲ ਹੈ। ਹਾਲਾਂਕਿ ਮੈਨੂੰ ਇਹ ਆਈਡੀਆ ਸੀ ਕਿ ਇੰਡੀਆਨਾ ਦੀ ਕੈਪੀਟਲ ਇੱਕ ਵਾਰੀ ਚੇਂਜ ਹੋਈ ਹੈ, ਪਰ ਉਹ ਇੰਡੀਅਨੈਪਲਿਸ ਤੋਂ ਸਾਊਥ ਬੈਂਡ ਨਹੀਂ ਸੀ, ਕੋਈ ਹੋਰ ਨਾਂ ਸੀ, ਉਸ ਤੋਂ ਇੰਡੀਅਨੈਪਲਿਸ ਗਈ। ਇੱਕ ਮੈਂ ਇਹ ਕਰੈਕਸ਼ਨ ਕਰਨਾ ਚਾਹੁੰਦਾ। ਤੇ ਦੂਸਰਾ ਮੈਂ ਜਿਹੜਾ 25 ਜੂਨ ਕਿਹਾ ਸੀ 에ਅਰ ਇੰਡੀਆ ਦਾ ਡਿਜ਼ਾਸਟਰ ਜਿਹੜਾ ਕਨਿਸ਼ਕਾ ਦਾ, ਉਹ 23 ਜੂਨ ਹੈ। ਸੋ ਇਹ 2 ਕਰੈਕਸ਼ਨ। ਹੁਣ ਜਦੋਂ ਉਹਨਾਂ ਨੇ ਜੋ ਕੁਕਰਮ 23 ਜੂਨ 1985 ਨੂੰ ਕੀਤਾ, 329 ਬੇਗੁਨਾਹ ਮੁਸਾਫਰ ਜਿਹੜੇ ਮਾਰੇ ਗਏ, ਉਸ ਤੋਂ ਬਾਅਦ ਉਹਨਾਂ ਨੇ ਸਾਡੀ ਮੂਵਮੈਂਟ ਜਿੱਥੇ ਸੀ ਵਿਕਟਿਮ ਸੀ, ਸਾਨੂੰ ਉਹਨਾਂ ਨੇ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ। ਬਿਲਕੁਲ। ਔਰ ਹੁਣ ਵੀ ਜਿਹੜੀ ਇਹਨਾਂ ਦੀ ਦੂਸਰਾ, ਇੱਕ ਤਾਂ ਉਹਨਾਂ ਨੇ ਇੱਕ ਪਾਸੇ ਹਿੱਟ ਕਰਕੇ ਖੌਫ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਦੀ ਨਾਲ ਦੂਸਰਿਆਂ ਦੀ ਲਿਸਟ ਵੀ ਦੇ ਰਹੇ ਨੇ ਜੇ ਹੁਣ ਇਹਦੀ ਵਾਰੀ ਹੋ ਸਕਦੀ ਹੈ। ਉਹ ਉਹਨਾਂ ਦੇ ਕਾਮਨਰ ਜਿਹੜੇ ਇਸ ਕਿਸਮ ਦੇ ਰੱਖੇ ਹੋਏ ਨੇ ਉਹਨਾਂ ਤੋਂ ਦਵਾਉਂਦੇ ਨੇ, ਪਰ ਜੇ ਤੁਸੀਂ ਫੁੱਟਪ੍ਰਿੰਟ ਅਜੀਤ ਡੋਵਾਲ ਦੇ ਦੇਖਣੇ ਨੇ ਤੇ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇਹ ਕੌਣ ਕਰ ਰਿਹਾ। ਸੋ ਅਸੀਂ ਦੂਸਰੇ ਦੇ ਪਹਿਲੇ ਦੇ ਉੱਤੇ ਤਾਂ ਅਸੀਂ ਉਹਨੂੰ ਰਿਐਕਟ ਕਰ ਦਿੱਤਾ 48 ਘੰਟੇ 'ਚ ਕਿ ਵੀ ਤੁਹਾਡਾ ਹਥਿਆਰ ਜਿਹੜਾ ਹੈ ਉਹ ਬਿਲਕੁਲ ਬੇਅਸਰ ਹੋਇਆ। ਪਰ ਇਹ ਅਸੀਂ ਬੜੀ ਗੰਭੀਰਤਾ ਨਾਲ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਕਿ ਭਾਈ ਬਹੁਤ ਵਾਰ ਜੋ ਸਾਡੇ ਨਾਲ ਇਹ ਕਰ ਰਹੇ ਨੇ ਨੀਚ ਕਰਮ ਨੇ, ਇਹਨਾਂ ਦਾ ਹਿਸਾਬ ਵੀ ਹੋਏਗਾ। ਪਰ ਇੱਕ ਗੱਲ ਦਾ ਅਸੀਂ ਧਿਆਨ ਰੱਖੀਏ ਕਿ ਬਾਹਰ ਬੈਠਿਆਂ ਜੇ ਕੋਈ ਵੀ ਉਕਸਾਹਟ ਦੇ ਵਿੱਚ ਆ ਕੇ ਜਾਂ ਕੋਈ ਕਿਸੇ ਨੂੰ ਉਕਸਾ ਕੇ ਇਹੋ ਜਿਹਾ ਕਰਮ ਕਰਾਂਦਾ ਤੇ ਫਿਰ ਇਹ ਸਮਝਿਆ ਜਾਏਗਾ ਕਿ ਭਾਈ ਅਸੀਂ ਭਾਰਤੀ ਹਕੂਮਤ ਦੀ ਖੇਡ ਰਹੇ ਹਾਂ। ਕਿਉਂਕਿ ਇੱਕ ਉਹਨਾਂ ਦਾ ਆਬਜੈਕਟਿਵ ਜੋ ਫੇਲ ਹੋਏ ਨੇ, ਲੇਕਿਨ ਉਹ ਦੂਸਰਾ ਜ਼ਰੂਰ ਜਿਹੜਾ ਉਹ ਆਪਣੇ ਕਿਸੇ ਏਜੰਟ ਰਾਹੀਂ ਵੀ ਕਰਵਾ ਸਕਦੇ ਨੇ, ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੋਏਗਾ। ਲੇਕਿਨ ਜਿਹੜੇ ਸਾਡੇ ਜੈਨੂਇਨ ਕੋਈ ਇਸ ਕਿਸਮ ਦੇ ਨੇ, ਔਰ ਇਹ ਵੀ ਈਵਨ ਅਮਰੀਕਾ ਦੇ ਹਵਾਲੇ ਨਾਲ ਮੈਨੂੰ ਇੱਕ ਬੜੇ ਕੌਨਫੀਡੈਂਸ਼ੀਅਲ ਸਿੰਘ ਨੇ ਆ ਕੇ ਮੈਨੂੰ ਇਹ ਕਿਹਾ ਕਿ ਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਉਹਨੇ ਮੈਨੂੰ ਕਿਹਾ ਜੀ ਕਿ ਮੇਰੇ ਕੋਲ ਇੱਕ ਦੁਮਾਲੇ ਵਾਲਾ ਸਿੰਘ ਆਇਆ, ਪਹਿਲਾਂ ਉਹ ਫੋਨ ਦੇ ਉੱਤੇ ਹੀ ਗੱਲ ਕਰਦਾ ਸੀ, ਮੈਂ ਜਾਣਦਾ ਨਹੀਂ ਆ, ਫਤਿਹ ਜੀ ਤੁਹਾਨੂੰ ਮਿਲਣਾ। ਉਹ ਕਹਿੰਦਾ ਜੀ ਮੈਨੂੰ ਮਿਲਣ ਆਇਆ। ਔਰ ਜਦੋਂ ਉਹ ਮਿਲਿਆ ਆ ਕੇ ਤਾਂ ਉਹਨੇ ਕਿਹਾ ਜੀ ਕਿ ਵੀ ਮੈਨੂੰ ਤੁਸੀਂ ਜਿਹੜਾ ਹਥਿਆਰ ਦਿਓ, ਮੈਂ ਫਲਾਂ ਜਿਹੜਾ ਪੰਥ ਦਾ ਵਿਰੋਧ ਕਰ ਰਿਹਾ ਜਾਂ ਦੂਜਾ ਮੇਰਾ ਇੱਥੋਂ ਕੇਸ ਵੀ ਫੇਲ ਹੋ ਚੁੱਕਾ ਤੇ ਮੈਂ ਪੰਥ ਦੇ ਹਵਾਲੇ ਆਪਣੀ ਜ਼ਿੰਦਗੀ ਕਰਨੀ ਹੈ, ਤੇ ਮੈਨੂੰ ਤੁਸੀਂ ਹਥਿਆਰ ਦਿਓ ਤੇ ਮੈਂ ਉਸ ਦਾ ਕੰਮ ਕਰਨਾ। ਕਹਿੰਦੇ ਮੈਂ ਉਹਨੂੰ ਕਿਹਾ ਦੇਖ ਭਾਈ, ਪਹਿਲੀ ਗੱਲ ਤਾਂ ਮੈਂ ਕੋਈ ਇਸ ਕਿਸਮ ਦਾ ਕੰਮ ਕਰਦਾ ਨਹੀਂ ਹਾਂ, ਸੈਕੰਡਲੀ ਇਹ ਤੇਰੇ ਲਈ ਠੀਕ ਵੀ ਨਹੀਂ ਹੈ। ਤੇ ਉਹ ਕਹਿੰਦਾ ਜੀ ਉਹਨੇ ਕਰਦਾ ਰਿਹਾ, ਉਹ ਚਲਾ ਗਿਆ, ਕਹਿੰਦਾ 20-25 ਮਿੰਟ ਮੈਨੂੰ ਮਿਲਿਆ। ਫਿਰ ਕਹਿੰਦੇ ਜੀ ਉਸ ਤੋਂ 4 ਦਿਨ ਬਾਅਦ FBI ਵਾਲਿਆਂ ਦੀ ਮੈਨੂੰ ਕਾਲ ਆ ਗਈ, ਉਹਨਾਂ ਕਿ ਜੀ ਤੈਨੂੰ ਅਸੀਂ ਮਿਲਣਾ ਚਾਹੁੰਦੇ ਵੀ ਕਿੱਥੇ ਮਿਲੀਏ, ਇੱਥੇ ਮਿਲੀਏ, ਉੱਥੇ ਮਿਲੀਏ। ਕਹਿੰਦੇ ਮੈਂ ਕਿਹਾ ਜੀ ਤੁਸੀਂ ਦੱਸੋ ਕਿ ਵੀ ਮੈਂ ਮਿਲ ਲੈਣਾ ਆ ਕੇ। ਔਰ ਕਹਿੰਦੇ ਵੀ ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਤੂੰ ਇੱਕ ਬੰਦਾ ਇਸ ਕਿਸਮ ਦਾ ਸੀ, ਉਹਨੂੰ ਹਥਿਆਰ ਦਿੱਤਾ। ਉਹਨੇ ਕਿਹਾ ਜੀ ਮੇਰੇ ਕੋਲ ਤਾਂ ਹੈ ਨਹੀਂ ਹਥਿਆਰ ਜਾਂ ਕੀ ਹੈ। ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੋਈ ਮਿਲਿਆ? ਉਹਨੇ ਕਿਹਾ ਜੀ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਈ ਵੀ ਕਈ ਲੋਕ ਮਿਲਦੇ ਨੇ ਵੀ ਕੀ ਹੈ। ਕਹਿੰਦੇ ਵੀ ਉਹਨਾਂ ਨੇ ਉਹਦੇ ਕੋਲ ਫੋਟੋ ਸੀ ਉਹਦੀ, ਔਰ ਉਹ ਮੇਰੇ ਨਾਲ ਖੜਾ ਔਰ ਫੋਟੋ ਹੈ ਵੀ ਕਿਵੇਂ ਲਈ। ਕਹਿੰਦੇ ਵੀ ਉਹਨਾਂ ਮੈਨੂੰ ਫੋਟੋ ਦਿਖਾਈ। ਉਹਨਾਂ ਨੇ ਕਿਹਾ ਉਹਨਾਂ ਕਹਿੰਦੇ ਜੀ, ਮੈਂ ਕਿਹਾ ਜੀ ਠੀਕ ਹਾਂ ਇਹ ਮਿਲਿਆ ਜ਼ਰੂਰ ਹੈ,
ਤੇ ਕੀ ਗੱਲ ਹੋਈ, ਕਹਿੰਦੇ ਜੀ ਮੈਨੂੰ ਤਾਂ ਉਹ ਜਨਰਲ ਜੀਆਂ ਉਹਨੇ ਗੱਲਾਂ ਕੀਤੀਆਂ ਪਰ ਮੈਂ ਨਾ ਮੇਰੇ ਕੋਲ ਹਥਿਆਰ ਨੇ ਨਾ ਮੈਂ ਇਸ ਕਿਸਮ ਦਾ ਯਕੀਨ ਰੱਖਦਾ, ਪਰ ਉਹਨਾਂ ਨੇ ਇਹ ਕਹਿ ਕੇ ਕਿ ਅੱਗੋਂ ਤੋਂ ਕੇਅਰਫੁਲ ਰਹੋ। ਸੋ ਇਸ ਤੋਂ ਮੈਂ ਦੋ ਅੰਦਾਜ਼ੇ ਉਹਨਾਂ ਨੂੰ, ਮੈਂ ਕਿਹਾ ਜੀ ਇੱਕ ਤਾਂ ਇਹ ਸਟਿੰਗ ਆਪਰੇਸ਼ਨ ਇਹਨਾਂ ਦਾ ਹੀ ਹੋ ਸਕਦਾ ਹੈ, ਬਿਲਕੁਲ। ਦੂਸਰਾ ਹੁਣ ਉਹ ਕਹਿੰਦਾ ਜੀ ਮਤਲਬ ਮੈਂ ਤਾਂ ਮੇਰੀ ਕਮਜ਼ੋਰੀ ਵੀ ਹੈ, ਜਦੋਂ ਮੈਂ ਦੇਖਿਆ ਦੁਮਾਲੇ ਵਾਲਾ ਸਿੰਘ ਹੈ ਮਿਲਿਆ ਆਇਆ ਦੂਜਾ। ਸੋ ਇਹ ਵੀ ਕਿਉਂਕਿ ਹੁਣ ਜਦੋਂ ਉਹ ਇਹ ਕਹਿ ਰਹੇ ਨੇ ਜੀ ਪਹਿਲੇ ਇੰਗਲੈਂਡ ਫਿਰ ਕੈਨੇਡਾ ਅਬ ਅਮਰੀਕਾ ਕੀ ਵਾਰੀ, ਸੋ ਇਸ ਗੱਲ ਤੋਂ ਸਾਨੂੰ ਬਹੁਤ ਖਬਰਦਾਰ ਹੋਣ ਦੀ ਲੋੜ ਹੈ। ਮੈਂ ਇਹ ਵਾਕਿਆ ਸ਼ਾਇਦ ਕਦੇ ਵੀ ਨਾ ਡਿਸਕਸ ਕਰਦਾ ਕਿਉਂਕਿ ਇਹ ਇਹਨਾਂ ਦਿਨਾਂ ਦੀ ਡਿਵੈਲਪਮੈਂਟ ਹੈ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਤੋਂ ਖਬਰਦਾਰ ਹੋਈਏ ਕਿ ਕੋਈ ਵੀ ਲਫ਼ਜ਼ ਅਸੀਂ ਜੋ ਬੋਲ ਰਹੇ ਹਾਂ ਉਹ ਵੀ ਕਿਤੇ ਰਿਕਾਰਡ ਹੋ ਰਿਹਾ ਹੈ। ਇਸ ਕਿਸਮ ਦੇ ਲੋਕ ਜਿਹੜੇ ਨੇ ਔਰ ਇਹ ਇਸ ਤਰ੍ਹਾਂ ਹੀ ਸਟਿੰਗ ਆਪਰੇਸ਼ਨ ਵੀ, ਔਰ ਜਿਹਨੂੰ ਬੇਟ ਜਾਂ ਜਿਵੇਂ ਉਹ ਮੱਛੀ ਨੂੰ ਤੁਸੀਂ ਫਸਾਣਾ ਹੁੰਦਾ ਹੈ ਤੇ ਆਟਾ ਲਾਉਂਦੇ ਹੋ, ਕੋਈ ਚੀਜ਼ ਜਿਹੜੀ ਹੈ ਉਹ ਫਸਾਣ ਦੇ ਲਈ ਸ਼ਿਕਾਰ ਇਸਤੇਮਾਲ ਕੀਤੀ ਜਾਂਦੀ। ਸੋ ਇਹ ਵੀ ਇੱਕ ਪਾਰਟ ਜਿਹੜਾ ਔਰ ਇਹ ਆਉਣ ਵਾਲੇ ਪੀਰੀਅਡ 'ਚ ਜਿਹੜੇ ਗੈਂਗਸਟਰ ਇਹਨਾਂ ਨੇ ਲਿਆ ਕੇ ਇੱਥੇ, ਜਿਨ੍ਹਾਂ ਦੇ ਹਰ ਇੱਕ ਦੇ ਨਾਲ ਕਿਸੇ ਨਾ ਕਿਸੇ ਪੁਲਿਸ ਦੇ SSP ਜਾਂ DIG ਜਾਂ ਕਿਸੇ ਦਾ ਕਨੈਕਸ਼ਨ ਹੈ, ਔਰ ਉਹਨਾਂ ਨੇ ਕਿਹਾ ਜੀ ਇੱਥੇ ਵੀ ਉਹੀ ਫਰੋਤੀਆਂ ਵਾਲਾ ਕੰਮ ਸ਼ੁਰੂ ਹੋਣ ਜਾ ਰਿਹਾ ਕਿ ਆਉਣ ਵਾਲੇ ਪੀਰੀਅਡ 'ਚ ਦੇਖੋਗੇ ਕਿ ਭਾਈ ਇਹ ਪਾਰਟ ਵੀ ਹੋਏਗਾ। ਔਰ ਉਹਦੀ ਆਲਰੇਡੀ ਉਹਨਾਂ ਨੇ ਬੈਕਗਰਾਉਂਡ 'ਚ ਉਹਨਾਂ ਨੇ ਜਦੋਂ ਇੱਕ ਆਰਟੀਕਲ ਮੈਂ ਉਹਦੀ ਪਾਸਿੰਗ ਰੈਫਰੈਂਸ ਦਿੱਤੀ ਸੀ ਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਖਾਲਿਸਤਾਨੀ ਨੇ ਬਹੁਤ ਜਲਦੀ ਵੈਸਟਰਨ ਕੰਟਰੀਜ਼ ਦੇ ਲਈ ਵੀ ਸਿਰਦਰਦ ਬਣ ਜਾਣਗੇ। ਹੁਣ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਇੱਥੇ ਵਾਇਲੈਂਸ ਕਰਵਾ ਕੇ ਉੱਥੇ ਵੀ ਉਹਨਾਂ ਨੇ ਜਦੋਂ ਅੰਮ੍ਰਿਤਪਾਲ ਦਾ ਵੀ ਕਨੈਕਸ਼ਨ ਜੋੜਨਾ ਚਾਹਿਆ, ਕਦੇ ISI ਨਾਲ, ਕਦੇ ਟੈਰਰ ਫੰਡਿੰਗ ਨਾਲ, ਕਦੇ ਜਾਰਜੀਆ ਦੇ ਨਾਲ ਕਿ ਜੀ ਜਾਰਜੀਆ 'ਚੋਂ ਗਿਆ ਤੇ ਇੱਥੇ ਹੋਇਆ ਔਰ ਇੱਥੇ ਵੀ ਇਹ ਸਾਰੀ ਖੇਡ ਜਿਹੜੀ ਹੈ ਖੇਡੀ ਜਾ ਰਹੀ ਹੈ। ਲੇਕਿਨ ਜੇ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅੱਜ ਤੋਂ 2 ਹਫ਼ਤੇ ਪਹਿਲਾਂ ਇਹ ਗੱਲ ਕਹਿੰਦੀ ਹੈ ਕਿ ਭਾਈ ਇੰਡੀਆ ਇੰਟਰਫੀਰੈਂਸ ਬੰਦ ਕਰੇ ਕੈਨੇਡਾ ਦੇ ਮਾਮਲਿਆਂ 'ਚ, ਸੋ ਜ਼ਾਹਿਰ ਹੈ ਵੀ ਕੈਨੇਡਾ 'ਚ ਵੀ ਇਹਨਾਂ ਨੂੰ ਖਬਰ, ਔਰ ਇਸ ਦਾ ਜਵਾਬ S ਜੈਸ਼ੰਕਰ 2 ਟੂਕ ਦਿੰਦਾ ਹੈ ਕਿ ਜੀ ਉਲਟਾ ਚੋਰ ਕੋਤਵਾਲ ਕੋ ਡਾਂਟੇ। ਔਰ ਹੁਣ ਜਿਹੜਾ ਇਹ ਵਾਕਿਆ ਉਹਨਾਂ ਨੇ ਕੈਨੇਡਾ 'ਚ ਸ਼ਰੇਆਮ ਕਰਕੇ, ਜਿੱਥੇ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਭਰਵਾਂ ਵਾਰ ਕੀਤਾ, ਉੱਥੇ ਉਹਨੇ ਜਦੋਂ ਅਸੀਂ ਕੈਨੇਡਾ ਵੱਲ ਦੇਖਦੇ ਹਾਂ ਤੇ ਅਸੀਂ ਹਮੇਸ਼ਾ ਮਾਣ ਨਾਲ ਕਹਿੰਦੇ ਹਾਂ ਜੀ ਸਾਡੇ 17 MLA ਨੇ, MP ਨੇ, MLA ਤਾਂ ਸਟੇਟ ਅਸੈਂਬਲੀ 'ਚ ਬਹੁਤ ਬ੍ਰਿਟਿਸ਼ ਕੋਲੰਬੀਆ ਔਰ ਐਲਬਰਟਾ ਔਰ ਓਨਟਾਰੀਓ 'ਚ ਹੈ ਹੀ ਹੈ ਨੇ, ਲੇਕਿਨ 16-17 MP ਇੱਕ ਸਟੇਜ ਤੇ 4 ਮਿਨਿਸਟਰ ਸੀ, ਹੁਣ ਸ਼ਾਇਦ 2 ਨੇ ਸਿੱਖ। ਲੇਕਿਨ ਤੁਸੀਂ ਇਹ ਦੇਖੋਗੇ ਕਿ ਇੰਡੀਆ ਦੇ ਇਹ ਸਾਰੇ ਟੈਕਟਿਕਸ ਨੇ ਉਹਨਾਂ ਨੂੰ ਕਿਵੇਂ ਖੌਫਜ਼ਦਾ ਕੀਤਾ। ਔਰ ਇਹ ਦੁੱਖ ਦੀ ਗੱਲ ਹੈ, ਮੈਂ ਸਮਝਦਾ ਕਿ ਪਿਛਲੇ 48 ਘੰਟੇ 'ਚ ਕਿਸੇ ਵੀ ਸਿੱਖ MP ਵੱਲੋਂ ਕੋਈ ਟਵੀਟ ਤੱਕ ਨਹੀਂ ਆਇਆ। ਹਾਲਾਂ ਜਦੋਂ ਕੱਲ ਇਕੱਠ ਹੁੰਦਾ ਸਰੀ ਦੇ ਗੁਰਦੁਆਰੇ 'ਚ ਤੇ ਸੁਖ ਧਾਲੀਵਾਲ ਜਿਹੜੇ MP ਨੇ ਉੱਥੇ ਆਂਦੇ ਵੀ ਨੇ, ਐਡਰੈਸ ਵੀ ਕਰਦੇ ਨੇ, ਚਲੋ ਉਹਨਾਂ ਨੂੰ ਜੇ ਤੁਸੀਂ ਉਸ ਲਿਸਟ 'ਚੋਂ ਬਾਹਰ ਵੀ ਰੱਖ ਲਓ। ਹੁਣ ਜਦੋਂ ਮੈਂ ਸਟੂਡੀਓ 'ਚ ਆ ਰਿਹਾ ਸੀ, ਜਗਮੀਤ ਸਿੰਘ ਜਿਹੜੇ NDP ਪਾਰਟੀ ਦੇ ਲੀਡਰ ਨੇ ਔਰ ਜਿਨ੍ਹਾਂ ਦੀ ਸਪੋਰਟ ਦੇ ਉੱਤੇ ਜਸਟਿਨ ਟਰੂਡੋ ਦੀ ਹਕੂਮਤ ਖੜੀ ਹੈ, ਉਹਨਾਂ ਦਾ ਉਹਦੀ ਪਾਵਰਫੁਲ ਸਟੇਟਮੈਂਟ ਆ, ਮੈਂ ਹੁਣੇ ਡਿਸਕਸ ਕਰਾਂਗਾ। ਪਰ ਇਹ ਸਵਾਲ ਕੈਨੇਡਾ ਦੇ ਵਿੱਚ ਪੁੱਛਿਆ ਜਾ ਰਿਹਾ ਕਿ ਜਿੱਥੇ ਸਿੱਖ ਕੌਮ ਨੇ ਰੈਜ਼ਿਲੀਅੰਸ ਦਿਖਾਈ ਹੈ ਮਜ਼ਬੂਤੀ ਦੇ ਨਾਲ ਵਿਦਨ ਉਸੇ ਹੀ ਧਰਤੀ ਤੇ ਜਿੱਥੇ ਉਹ ਖੌਫ ਪੈਦਾ ਕਰਨਾ ਚਾਹੁੰਦੇ ਸੀ, ਗਲੋਬਲੀ ਸਿੱਖ ਖੜੇ ਹੋਏ ਨੇ, ਪੰਥਕ ਜਥੇਬੰਦੀਆਂ ਪੰਜਾਬ ਦੀਆਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਅੱਜ ਵੀ ਮੇਰੇ ਸਾਹਮਣੇ ਦਲ ਖਾਲਸਾ ਔਰ ਹੋਰ ਬਹੁਤ ਸਾਰਿਆਂ ਦੀਆਂ ਸਟੇਟਮੈਂਟਸ ਪਈਆਂ ਨੇ, ਉਹ ਖਲੋਤੇ ਨੇ ਕਿ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਕਿੱਥੇ ਨੇ ਜੀ, ਕਿ ਵੀ ਗੁਰਦੁਆਰਿਆਂ 'ਚ ਤੁਸੀਂ ਸਿੱਖਾਂ ਦੇ ਪੁੱਤਰ ਧੀਆਂ ਹੋ, ਵੋਟਾਂ ਲੈ ਕੇ ਜਾਂਦੇ ਹੋ, ਤੁਹਾਨੂੰ ਇੰਨਾ ਇਹ ਡਰ ਹੈ ਵੀ ਜੇ ਤੁਸੀਂ ਇਹ ਨਾ ਵੀ ਤੁਸੀਂ ਕਹੋ ਕਿ ਜੀ ਇੰਡੀਆ ਨੇ ਕਰਵਾਇਆ, ਤੁਸੀਂ ਇਹ ਤਾਂ ਕਹੋ ਵੀ ਇੱਕ ਸਰੇ ਬਾਜ਼ਾਰ ਇੱਕ ਉਸ ਲੈਵਲ ਦਾ ਬੰਦਾ ਜਿਹੜਾ ਇੱਕ ਸਭ ਤੋਂ ਵੱਡਾ ਸਰੀ ਦਾ ਗੁਰਦੁਆਰਾ ਹੈ ਜਿਹਦੀ ਹਜ਼ਾਰਾਂ 'ਚ ਮੈਂਬਰਸ਼ਿਪ ਹੈ, ਉਹਦੇ ਪ੍ਰੈਜ਼ੀਡੈਂਟ ਦਾ ਕਤਲ ਹੁੰਦਾ, ਉਹ ਕੈਨੇਡੀਅਨ ਸ਼ਹਿਰੀ ਹੈ, ਉਹਦੇ ਖਿਲਾਫ ਕੋਈ ਕ੍ਰਿਮੀਨਲ ਰੈਕੋਰਡ ਨਹੀਂ, ਉਹਨੂੰ ਤੁਹਾਡੀ ਸੀਸਸ ਔਰ ਦੂਸਰਿਆਂ ਨੇ ਆਲਰੇਡੀ ਉਹਦਾ ਹਿੱਟ ਲਿਸਟ ਕਿਹਾ ਹੋਇਆ ਹੈ, ਔਰ ਨਾ ਤਾਂ ਉਹਨਾਂ ਦੀਆਂ ਏਜੰਸੀਆਂ ਸਿਕਿਉਰਿਟੀ ਪ੍ਰੋਵਾਈਡ ਕਰ ਸਕੀਆਂ ਕਿ ਭਾਈ ਤੁਹਾਨੂੰ ਜੇ ਪਤਾ ਬੰਦਾ ਉਹਦਾ ਹਿੱਟ ਲਿਸਟ ਹੈ, ਉਹਦਾ ਘਰ ਤੋਂ ਗੁਰਦੁਆਰੇ ਤੱਕ ਦਾ ਕਿੰਨਾ ਕੁ ਸਫ਼ਰ ਹੋਏਗਾ। ਹੁਣ ਉਹ ਕਹਿ ਰਹੇ ਨੇ ਜੀ ਉਹ ਜਿਹੜੀਆਂ ਕਾਰਾਂ ਸੀ ਪਾਰਕਿੰਗ 'ਚ ਉਹਨਾਂ ਦੇ ਜਿਹੜੇ ਡੈਸ਼ ਕੈਮਰੇ ਲੱਗੇ ਹੋਏ ਨੇ, ਉਹਨਾਂ ਤੋਂ ਦੇਖੋ ਕਿੱਥੇ ਹੋਏ ਕੀ ਹੋਏ। ਹਾਲਾਂਕਿ ਪ੍ਰੈਸ ਕਾਨਫਰੰਸ ਸੀਸਸ ਔਰ RCMP ਔਰ ਉਹਨਾਂ ਨੇ ਕੀਤੀ, ਕੁਝ ਵੀ ਨਹੀਂ ਹੈ। ਹੁਣ ਇਹ ਵੀ ਇੱਕ ਵੱਖਰਾ ਸਵਾਲ ਹੈ
ਤੁਸੀਂ ਇੱਕ ਫੇਅਰ ਇਨਵੈਸਟੀਗੇਸ਼ਨ ਦੀ ਗੱਲ ਤਾਂ ਕਰ ਸਕਦੇ ਹੋ। ਤੁਹਾਡਾ ਟਵੀਟ ਹੁੰਦਾ ਕਿ ਭਾਈ ਬਹੁਤ ਦੁੱਖ ਦੀ ਗੱਲ ਹੈ, ਇੱਕ ਪਰਿਵਾਰ ਵਾਲਾ ਬੰਦਾ ਹੈ ਜਿਹੜਾ ਕਮਿਊਨਿਟੀ ਦੀ ਖਿਦਮਤ 'ਚ ਹਾਜ਼ਰ ਸੀ, ਜਿਹਨੇ ਕੋਵਿਡ-19 ਦੇ ਚਲਦੇ ਆ ਜੇ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ 'ਚ ਆਏ ਨੇ ਤੇ ਜੇ ਉਹਨਾਂ ਦਾ ਜਿਨ੍ਹਾਂ ਨੂੰ ਉਹ ਘਰ ਤੱਕ ਜਿਹੜਾ ਉਹ ਲਿਜਾਣ ਦੀ ਸਹੂਲਤ ਸੀ ਔਰ ਬਹੁਤ ਸਾਰੀਆਂ ਹੋਰ ਸਹੂਲਤਾਂ ਵੀ, ਔਰ ਮੈਨੂੰ ਅੱਜ ਹੀ ਸੀ ਕਿ ਸਟੂਡੈਂਟ ਰੋ ਰਹੇ ਨੇ, ਉਹ ਕਹਿੰਦੇ ਅਸੀਂ ਇਹਦਾ ਹਰਦੀਪ ਸਿੰਘ ਨਿੱਜਰ ਦਾ ਦੇਣਾ ਕਿੱਥੋਂ ਦੇਵਾਂਗੇ ਜਦੋਂ ਸਾਡਾ ਅਸੀਂ ਘਰੋਂ ਬੇਕਾਰ ਹੋਏ, ਇੱਥੇ ਕੁਛ ਨਹੀਂ ਸੀ। ਅਸੀਂ ਤਾਂ ਜਿਹੜਾ ਔਰ ਜਿਸ ਪਿਆਰ ਔਰ ਮੁਹੱਬਤ ਨਾਲ ਉਹ ਹਰ ਇੱਕ ਦੇ ਨਾਲ ਡੀਲ ਕਰਦੇ ਸੀ। ਹੁਣ ਇਸ ਸਭ ਦੇ ਚੱਲਦੇ ਆ ਔਰ ਇਹ ਇਸ ਵੇਲੇ ਗੁੱਸਾ ਹੈ ਸਿੱਖਾਂ 'ਚ ਕੈਨੇਡਾ ਦੇ ਆਪਣੇ ਐਮਪੀਆਂ ਦੇ। ਉਹਨਾਂ ਨੇ ਕਿਹਾ ਜੀ ਹੁਣ ਇਹ ਆਉਣ ਵੋਟਾਂ ਮੰਗਣ ਵੀ ਅਸੀਂ ਐਵੇਂ ਹੀ ਇਹਨਾਂ ਦੇ ਗੁੱਡੇ ਬੰਨੀ ਜਾਂਦੇ। ਔਰ ਮੈਂ ਜਗਮੀਤ ਸਿੰਘ ਹੋਰਾਂ ਨੂੰ ਜ਼ਰੂਰ ਜਿਹੜਾ ਉਹ ਧੰਨਵਾਦ ਦਿੰਦਾ। ਹਾਲਾਂਕਿ ਉਹਨਾਂ ਨੇ ਵੀ ਥੋੜੀ ਦੇਰੀ ਕੀਤੀ, ਇਹ 24 ਘੰਟੇ ਪਹਿਲਾਂ ਹੋਣਾ ਚਾਹੀਦਾ ਸੀ ਉਹਨਾਂ ਦਾ। ਜ਼ਾਹਰ ਹੈ ਕਿ ਉਹਨਾਂ ਨੇ ਵੀ ਉਹ ਅਬਜ਼ਰਵ ਤਾਂ ਕਰ ਰਹੇ ਹੋਣਗੇ, ਕੋਈ ਜਗਮੀਤ ਸਿੰਘ ਹੋਰਾਂ ਦੀ ਕਮਿਟਮੈਂਟ ਤੇ ਕੋਈ ਡਾਊਟ ਨਹੀਂ ਹੈ, ਲੇਕਿਨ ਕਈ ਵਾਰ ਲੀਡ ਹੁੰਦੀ ਹੈ ਕਿ ਵੀ ਤੁਸੀਂ ਕਰਦੇ ਹੋ, ਚਲੋ ਜਿਹਨੂੰ ਕਹਿੰਦੇ ਨੇ ਦੇਰ ਆਇਦ ਦਰੁਸਤ ਆਏ। ਔਰ ਉਹਦੇ 'ਚ ਉਹਨਾਂ ਨੇ ਜਗਮੀਤ ਸਿੰਘ ਹੋਰਾਂ ਨੇ ਜਿਹੜਾ ਉਹ ਆਨਰੇਬਲ ਮਾਰਕੋ ਮੈਂਡੀਸੀਨੋ PCMP ਹਾਊਸ ਆਫ ਕਾਮਨਸ ਆਟਵਾ ਓਨਟਾਰੀਓ, ਉਹ ਇਹ ਮਿਨਿਸਟਰ ਹੈ, ਉਸ ਨੂੰ ਉਹਨਾਂ ਨੇ ਐਡਰੈਸ ਕੀਤਾ। ਉਹਨਾਂ ਨੇ ਜਿਹੜਾ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਜਿਹੜਾ ਮਰਡਰ ਦੇ ਉੱਤੇ ਜਿਹੜਾ ਉਹ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾਂ ਨੇ ਕਿਹਾ ਕਿ ਫੋਲੋਇੰਗ ਦਿਸ ਬ੍ਰੇਜ਼ਨ ਐਕਟ ਆਫ ਵਾਇਲੈਂਸ the Sikh community feels even more worried and unsafe than they had previously। कि पहला ही worried और unsafe सी, हुण होर होया। As we have seen in the past few months, this feeling is shared by many other communities in Canada। कि जो माहौल लॉ एंड ऑर्डर दा बन रहा कल्ला सिख नहीं, बाकी कम्युनिटीज भी इस बारे फिक्रमंद ने। As public safety minister, you have the responsibility to do everything in your power to ensure every Canadian feels safe, a priority that is explicit in your mandate letter। कि तेरे लिए तो है ही है, मिनिस्टर ने कहा कि भाई हर कैनेडियन शहरी जड़ा वो सुरक्षित महसूस करे, which commits the government to prioritize efforts to keep cities and communities safe। ਤੁਹਾਡਾ ਮੈਂਡੇਟ ਹੀ ਇਹ ਹੈ ਵੀ ਤੁਸੀਂ ਸ਼ਹਿਰਾਂ ਕਸਬਿਆਂ ਨੂੰ ਸੁਰੱਖਿਅਤ ਰੱਖਣਾ। ਫਿਰ ਉਹਨਾਂ ਨੇ ਸਿੱਧੇ ਸਿੱਧੇ ਹੁਣ ਇਸ਼ਾਰਾ ਕੀਤਾ ਕਿ ਕੌਣ ਇਸ ਦੇ ਬਿਹਾਈਂਡ ਹੈ ਹੋ ਸਕਦਾ ਹੈ। In that vein, I am calling on you and your department to do everything within your power to get to the bottom of this murder and to address the very serious allegations reported by the Toronto Star and Vancouver Sun। कि ये allegation ਜਿਹੜੇ ਇਹਨਾਂ ਦੋ prominent ਅਖਬਾਰਾਂ ਨੇ ਲਾਏ ਨੇ, which come just a few weeks after the National Security Advisor to the Prime Minister described India as one of the top sources of foreign interference targeting Canadians। उन्होंने कहा कि ये जो वाक़या होया है ये कुछ हफ्तियां बाद ही जदों कि तुहाडे नैशनल सिक्योरिटी एडवाइजर ने प्राइम मिनिस्टर नूं ये कहा सी कि भाई ये इंडिया जिहड़ा दखलअंदाजी कर रहा है साडे अंदरूनी मामलिਆਂ 'ਚ। These matters need to be investigated thoroughly in order to ensure the safety of all Canadians। ये ਜਿਹੜੇ ਚਾਰਜ ਨੇ ਔਰ ਜਿਹਨੂੰ इन्हें टोरंटो स्टार और वैनकूवर सन ने भी हाईलाइट किया, इसकी इन्वेस्टिगेशन होनी चाहिए है। नाल ही उन्होंने कहा आई वुड बी ओपन टू फर्दर डिस्कशन विद यू ऑन दिस इशूज़ एंड आई वुड एप्रीशिएट एनी फर्दर अपडेट यू कैन प्रोवाइड। सो जगमीत सिंह होरां ने और पीटर जुलियन MP ने न्यू वेस्टमिनिस्टर ਜਿਹੜੇ ਦੇ ਉਸ ਉਹਨਾਂ ਨੇ ਵੀ NDP क्रिटिक फॉर पब्लिक सेफ्टी इन्हों के दस्तखतां थले दोनों के ये स्टेटमेंट जारी हुई है। सो असी समझते हैं कि भी सानू इस मुद्दे नूं जिहड़ा साडे लई बहुत दुखदाई भी है, पर सब तो ज़्यादा जिहड़ी सियाणप हुंदी है जदों तुसीं इस किस्म के वक्त चों गुजर रहे हुंदे हो उदों अपने मानसिक बैलेंस नूं कायम रखना, विवेक दे विच रह के फैसले करने और भड़काड़ च आके किसी भी दुश्मन की जिहड़ी है कुछ ही चाल तो बचना, ये इस वेले नगेट्स ऑफ विजडम ने। बिल्कुल जी डॉक्टर साहब, बहुत बहुत शुक्रिया। इस वक्त लेना ब्रेक और ब्रेक से जाने तो पहला असीं प्रदर्शकों ते ਸਰੋਤਿਆਂ ਨੂੰ अपील की बेनती करदी भी, और जिस तरह कि तुसीं जानते हो कि TV 84 एक पंथक चैनल है और TV 84 की चढ़दी कला लई वध तो वध डोनेट करो। डोनेट करने साडी वैबसाइट TV84.tv ते जाके पेपल की वरतों करके वन टाइम डोनेट कर सकते हो, मंथली डोनेट भी कर सकते हो।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 400 ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੀ 350 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ। ਸੋ ਇਸ ਵਿੱਚ ਰਾਈਟ ਵਿੰਗ ਹਿੰਦੂਤਵੀ ਭਾਰਤੀ ਅਥਾਰਟੀ ਵੱਲੋਂ ਡਾਇਸਪੋਰਾ ਵਿੱਚ ਸਿੱਖ ਜਿਹੜੇ ਕਤਲ ਕੀਤੇ ਜਾ ਰਹੇ ਹਨ, ਡਾਇਸਪੋਰਾ ਸਿੱਖ ਐਕਟਿਵਿਸਟ ਦਾ ਮੁੱਦਾ ਜਿਹੜਾ ਉਹ ਚੁੱਕਿਆ ਗਿਆ ਹੈ। ਸੋ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਗੁਰਦੁਆਰਾ ਕੌਂਸਲ ਆਫ ਵਿਕਟੋਰੀਅਨ ਵੱਲੋਂ ਗ੍ਰਿਫਤ ਖੇਡਾਂ ਵਿੱਚ ਭਾਰਤੀ ਦਖਲ ਅੰਦਾਜ਼ੀ ਨੂੰ ਬੇਨਕਾਬ ਵੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਤਿੰਨਾਂ ਹੀ ਮੁਲਕਾਂ ਦੀ ਗੱਲ ਕਰਦੇ ਹਾਂ, ਯੂਕੇ, ਕੈਨੇਡਾ ਔਰ ਆਸਟ੍ਰੇਲੀਆ, ਇਸ ਗੱਲ ਦਾ ਧਿਆਨ ਰਹੇ ਤਿੰਨੋਂ ਹੀ ਮੁਲਕਾਂ ਦਾ ਬਾਦਸ਼ਾਹ ਕਿੰਗ ਚਾਰਲਸ ਹੈ ਜੀ। ਪਹਿਲਾਂ ਕੁਈਨ ਐਲਿਜ਼ਾਬੈਥ ਸੀ ਔਰ ਇਹਨਾਂ ਦੇ ਨੋਟਾਂ ਦੇ ਉੱਤੇ ਵੀ ਹੁਣ ਕਿੰਗ ਚਾਰਲਸ ਦੀ ਫੋਟੋ ਹੋਏਗੀ। ਸੋ ਜਦੋਂ ਵੀ ਕੁਛ ਇਹਨਾਂ ਤਿੰਨਾਂ ਮੁਲਕਾਂ 'ਚ ਵਾਪਰਦਾ ਔਰ ਇਸ ਵੇਲੇ ਕਿਉਂਕਿ ਹਾਲ ਦੀ ਘੜੀ ਅਮਰੀਕਾ ਦਾ ਜਿਹੜਾ ਸਿਸਟਮ ਹੈ ਉਹ ਬੇਸ਼ੱਕ ਇੰਟਰਫੇਰੈਂਸ ਤਾਂ ਹੁਣ ਜਦੋਂ ਕੋਈ ਵਾਕਿਆ ਇਸ ਕਿਸਮ ਦਾ ਏਜੰਸੀਆਂ ਇੱਥੇ ਸਟ੍ਰਾਈਕ ਕਰਨਗੀਆਂ ਉਦੋਂ ਹੀ ਪਤਾ ਲੱਗੇਗਾ ਵੀ ਇਹ ਕਿੰਨਾ ਕੁ ਰੋਬਸਟ ਸਿਸਟਮ ਹੈ। ਪਰ ਹਾਲ ਦੀ ਘੜੀ ਅਸੀਂ ਦੇਖਦੇ ਹਾਂ ਕਿ ਜਿਵੇਂ ਇਹਨਾਂ ਨੇ ਸਟਾਕਟਨ ਦੇ ਨਗਰ ਕੀਰਤਨ ਤੋਂ ਪਹਿਲਾਂ 30-32 ਗੈਂਗਸਟਰ ਸਾਰੇ ਥਾਂ ਹੀ ਜਿਹੜੇ ਨੇ ਨੱਪ ਕੇ ਉਹਨਾਂ ਨੇ ਇੱਕ ਵੱਡੀ ਡਿਜ਼ਾਸਟਰ ਨੂੰ ਟਾਲਿਆ। ਸੋ ਇਸ ਦਾ ਮਤਲਬ ਹੈ ਵੀ ਇਹ ਅਜੇ ਇੰਨੀ ਇਹ ਹਿੰਮਤ ਨਹੀਂ ਕਰ ਰਹੇ ਜਾਂ ਆਉਣ ਵਾਲੇ ਪੀਰੀਅਡ 'ਚ ਕੀ ਕਰਨਗੇ ਪਤਾ ਨਹੀਂ ਹੈ। ਲੇਕਿਨ ਇਸ ਦਾ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ, ਯੂਕੇ ਔਰ ਆਸਟ੍ਰੇਲੀਆ ਇਸ ਦੇ ਵਿੱਚ ਤਾਂ ਸਿੱਧੇ ਤੌਰ ਤੇ ਭਾਰਤੀ ਏਜੰਸੀਆਂ ਦੀ ਦਖਲਅੰਦਾਜ਼ੀ ਹੈ। ਕੈਨੇਡਾ ਦੇ ਬਾਰੇ ਤਾਂ ਅਸੀਂ ਜਦੋਂ 1970ਵਿਆਂ ਦੀ ਗੱਲ ਕਰਦੇ ਹਾਂ, ਜਦੋਂ ਕਿ ਪੀਪ ਗੁਰਦੁਆਰਾ ਔਰ ਦੂਸਰੇ 'ਚ ਇਹਨਾਂ ਨੇ ਹਿੰਸਕ ਕਾਰਵਾਈਆਂ, ਕੋਰਟ ਰੂਮ 'ਚ ਮਰਡਰ ਅਮਰਜੀਤ ਸਿੰਘ ਸਮਰੇ ਤੋਂ ਕਰਵਾਇਆ। ਸੋ ਉਸ ਨੂੰ ਤਾਂ ਸੌਫਟ ਟਾਰਗੇਟ ਜਿਹੜੀ ਕਿਤਾਬ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ ਪੱਤਰਕਾਰਾਂ ਨੇ ਲਿਖੀ, ਉਹ ਕਹਾਣੀ ਅਸੀਂ ਬਾਰ-ਬਾਰ ਇਸ ਲਈ ਕਰਦੇ ਹਾਂ ਕਿ ਜਦੋਂ ਤੱਕ ਤੁਸੀਂ ਜੜ ਨੂੰ ਨਾ ਸਮਝੋਗੇ ਤੁਹਾਨੂੰ ਸਮਝ ਨਹੀਂ ਆਏਗੀ ਕਿ ਪ੍ਰੋਬਲਮ ਕੀ ਹੈ। ਸੋ ਕੈਨੇਡਾ 'ਚ ਤਾਂ ਇਸ ਲੈਵਲ ਤੱਕ ਇਹ ਪਹੁੰਚ ਗਏ ਕਿ ਇਹਨਾਂ ਨੇ ਈਵਨ ਕੈਨੇਡੀਅਨ ਸੀਸਸ ਨੂੰ, RCMP ਨੂੰ ਵੀ ਗੁੰਮਰਾਹ ਕੀਤਾ। ਇਹੀ ਕਾਰਨ ਹੈ ਕਿ 에ਅਰ ਇੰਡੀਆ ਦੇ ਜਦੋਂ ਟ੍ਰਾਇਲ ਚੱਲਦਾ ਉਹ ਆਡੀਓ ਟੇਪਾਂ ਹੀ ਗਾਇਬ ਕਰਤੀਆਂ ਗਈਆਂ ਸੀ ਔਰ ਹਾਲਾਂ ਉਹ ਸੌਫਟ ਟਾਰਗੇਟ ਦੇ ਦੋਨੋਂ ਪੱਤਰਕਾਰਾਂ ਨੇ ਕਿਹਾ ਸੀ ਵੀ ਆਪਣੀ ਗੱਡੀਆਂ ਲੈ ਜਾਓ, ਆਟਵਾ ਦੇ ਇੰਡੀਅਨ ਹਾਈ ਕਮਿਸ਼ਨ ਔਰ ਟੋਰਾਂਟੋ ਔਰ ਵੈਨਕੂਵਰ ਦੇ ਇੰਡੀਅਨ ਕੌਂਸੂਲੇਟਸ ਸਾਰੇ ਸਬੂਤ ਉੱਥੇ ਪਏ ਨੇ, ਸਾਰੇ ਜਿਹੜੇ ਫੁੱਟਪ੍ਰਿੰਟ ਨੇ ਉਹ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟਾਂ ਵੱਲ ਜਾਂਦੇ ਨੇ। ਲੇਕਿਨ ਅਸੀਂ ਇਹ ਸਮਝਦੇ ਸੀ ਕਿ ਵਕਤ ਪਾ ਕੇ ਕੈਨੇਡਾ ਦੇ ਵਿੱਚ ਚਲੋ ਉਦੋਂ ਉਹਨਾਂ ਨੇ ਕਵਰ ਅਪ ਕੀਤਾ ਉਸ ਸਾਰਿਆਂ ਨੂੰ ਵੀ ਕੋਈ ਅਕਲ ਆਈ ਹੋਏਗੀ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜੇ ਰੁਪਦਮਨ ਸਿੰਘ ਮਲਕ ਦਾ ਮਰਡਰ ਹੁੰਦਾ, ਜਿਹੜਾ
ਜਿਸ ਨੂੰ ਪਹਿਲਾਂ 에ਅਰ ਇੰਡੀਆ ਦਾ ਮੇਨ ਬਣਾ ਕੇ ਕਾਰਪੋਰੇਟ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਫਿਰ ਉਹਦੇ ਰਾਹੀਂ ਖਾਲਿਸਤਾਨ ਨੂੰ ਭੰਡਾਇਆ ਗਿਆ, ਫਿਰ ਜਿਹੜਾ ਉਸ ਦਾ ਐਂਡ ਕੀਤਾ ਗਿਆ। ਔਰ ਯੂਕੇ ਦੇ ਹਵਾਲੇ ਨਾਲ, ਕਿਉਂਕਿ ਕੈਨੇਡਾ ਬਾਰੇ ਤਾਂ ਗੱਲਬਾਤ ਅਸੀਂ ਕਰ ਹੀ ਰਹੇ ਹਾਂ, ਇਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਤੇ, ਖਾਸ ਤੌਰ ਤੇ ਜਦੋਂ ਰਾਈਟ ਵਿੰਗਰ ਗਵਰਨਮੈਂਟ ਕੈਨੇਡਾ ਦੇ ਵਿੱਚ ਆਂਦੀ ਹੈ ਜਾਂ ਆਈ ਹੈ, ਜਾਂ ਅੱਜ ਰਿਸ਼ੀ ਸੁਨਕ ਦੀ ਹੈ, ਅਸੀਂ ਤਾਂ ਫਰਵਰੀ 1984 ਦੀਆਂ ਬਾਤਾਂ ਪਾਉਂਦੇ ਹਾਂ ਕਿ ਜੀ ਉਦੋਂ ਕਿਵੇਂ ਮਾਰਗਰੇਟ ਥੈਚਰ ਨੂੰ ਇੰਦਰਾ ਗਾਂਧੀ ਨੇ ਲਿਖਿਆ, ਉਹਨੇ ਆਪਣੇ MI6 ਦੇ 2 ਭੇਜੇ, ਉਹਨਾਂ ਨੇ ਰੇਕੀ ਕੀਤੀ, ਕੀ ਕੀਤਾ, ਉਹ ਡੀਕਲਾਸੀਫਾਈ ਜਿਹੜੇ ਕੀਤੇ ਸੀ ਡਾਕੂਮੈਂਟ ਉਹ ਵਾਪਸ ਕਲਾਸੀਫਾਈ ਕਰ ਲਏ। ਹੁਣ ਅਜੇ ਪਿਛਲੇ ਪੀਰੀਅਡ 'ਚ 24 ਅਪ੍ਰੈਲ 2023 ਨੂੰ 350 ਗੁਰਦੁਆਰਿਆਂ ਔਰ ਸਿੱਖ ਆਰਗੇਨਾਈਜੇਸ਼ਨਾਂ ਨੇ ਓਪਨ ਲੈਟਰ ਲਿਖਿਆ ਸੀ ਯੂਕੇ ਗਵਰਨਮੈਂਟ ਨੂੰ ਕਿ ਬਈ ਜਿਹੜੀ ਤੁਹਾਡੀ ਹਕੂਮਤ ਦੀਆਂ ਪਾਲਿਸੀਜ਼ ਨੇ ਸਿੱਖ ਕਮਿਊਨਿਟੀ ਪ੍ਰਤੀ ਕਿਵੇਂ ਨੈਗੇਟਿਵ ਨੇ, ਔਰ ਇਹ ਸਾਰੇ ਨੂੰ ਜਿਹੜਾ ਇਹ ਠੀਕ ਨਹੀਂ ਹੈ। ਔਰ ਜੱਗੀ ਜੌਲ ਦਾ ਕੇਸ ਸਾਡੇ ਸਾਹਮਣੇ ਹੈ, ਕਿਉਂਕਿ ਉਹਦੇ 'ਚ ਵੀ ਉਹਨਾਂ ਦੀ ਇੱਕ ਪ੍ਰੋਮੀਨੈਂਟ ਆਰਗੇਨਾਈਜੇਸ਼ਨ ਰਾਹੀਂ ਜਿਹੜਾ ਹੁਣ ਚੱਲ ਰਿਹਾ ਕੇਸ ਹੈ, ਉਹਦੇ ਸਾਹਮਣੇ ਆਇਆ ਕਿ 5 ਸਾਲ ਤੋਂ ਜ਼ਿਆਦਾ ਉਹਨੂੰ ਹੋ ਗਿਆ ਕਿ ਜੱਗੀ ਜੌਲ ਨੂੰ ਟਿਪ ਆਫ ਹੀ ਜਿਹੜਾ ਹੈ ਉਹਨਾਂ ਦੀ MI6 ਨੇ ਕੀਤਾ, ਔਰ ਉੱਥੇ ਉਹ ਸਕਾਟਲੈਂਡ ਦਾ ਸ਼ਹਿਰੀ ਹੈ, ਔਰ ਉੱਥੇ ਉਹ ਟਾਰਚਰਸ ਔਰ ਦੂਸਰੇ ਚੋਂ ਲੰਘ ਰਿਹਾ ਹੈ ਜਿਹੜੇ ਗੁਰਦੁਆਰਾ ਕਮੇਟੀਆਂ 350 ਤੋਂ ਜ਼ਿਆਦਾ ਇਸ ਕੰਟੈਕਟ 'ਚ ਲਿਖਿਆ ਸੀ। ਹੁਣ ਅਸੀਂ ਦੇਖ ਰਹੇ ਹਾਂ ਵੀ ਆਸਟ੍ਰੇਲੀਆ 'ਚ, ਜੇ ਕੈਨੇਡਾ ਤੋਂ ਬਾਅਦ ਅਸੀਂ ਦੇਖੀਏ ਕਿ ਕਿਵੇਂ ਸਿੱਖ ਰੈਫਰੈਂਡਮ ਦੇ ਮੁੱਦੇ ਤੇ ਕਿਸ ਲੈਵਲ ਦੇ ਇੰਡੀਅਨ ਇੰਟਰਫੇਰੈਂਸ ਹੋਏਗੀ ਕਿ ਸਿਡਨੀ ਦੇ ਵਿੱਚ 4 ਵਾਰ ਵੋਟਿੰਗ ਪਲੇਸ ਬਦਲਨੇ ਪਏ, ਔਰ ਫਾਈਨਲੀ ਇੱਕ ਸਿੱਖ ਨੇ ਆਪਣੀ ਪ੍ਰਾਈਵੇਟ ਬਿਜ਼ਨਸ ਵਾਲਾ ਜਿਹੜਾ ਥਾਂ ਸੀ ਉਸ ਦੇ ਉੱਤੇ ਉਹ ਵੋਟਾਂ ਪਵਾਈਆਂ। ਕਿਵੇਂ ਉੱਥੇ ਪੂਰੇ ਹਿੰਦੂ ਤਵੀਆਂ ਨੇ ਝੂਠ ਮੰਦਰ ਵੈਂਡਲਾਈਜੇਸ਼ਨ, ਅਕਸ਼ਧਾਮ ਮੰਦਰਾਂ ਦੇ ਬਹਾਨੇ ਦੇ ਨਾਲ, ਔਰ ਦੂਜੇ ਤੀਜੇ ਖੁਦ ਹੀ ਕਦੇ ਵੈਂਡਲਾਈਜ਼ ਕਦੇ ਦੂਸਰਾ ਉਹ ਕਰਦੇ ਰਹੇ। ਕਿਵੇਂ ਮੋਦੀ ਜਦੋਂ 1 to 1 ਮਿਲਣ ਦੇ ਲਈ ਆਪਣੇ ਆਂਦਾ, ਹਾਲਾਂਕਿ ਕੁਆਡ ਦੀ ਮੀਟਿੰਗ ਕੈਂਸਲ ਹੋ ਜਾਂਦੀ, ਬਾਈਡਨ ਨਹੀਂ ਜਾਂਦਾ, ਤੇ ਉੱਥੇ 1 to 1 ਦੇ ਵਿੱਚ ਵੀ ਉਹ ਫਿਰ ਡੋਜ਼ੀਅਰ ਦੇਣ ਔਰ ਖਾਲਿਸਤਾਨ ਔਰ ਮੰਦਰੋਂ पे ਹਮਲਾ, ਔਰ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਗਿਆ ਉੱਥੇ ਵੀ। ਸੋ ਮਤਲਬ ਜਦੋਂ ਇਹਨਾਂ ਨੇ ਕਿਤੇ ਸਿੱਖਾਂ ਦੇ ਖਿਲਾਫ, ਜੋ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ, ਜਿਹੜੀ ਸਕ੍ਰਿਪਟ ਦੇ ਉੱਤੇ ਅਜੀਤ ਡੋਵਲ ਦੀ ਇਹ ਕੰਮ ਕਰ ਰਹੇ ਨੇ, ਤੇ ਉਸ ਦੇ ਲਈ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਜਾਂਦੀ। ਜਦੋਂ ਅਸੀਂ ਸਮੋਕ ਸਕਰੀਨ ਕਹਿੰਦੇ ਹਾਂ, ਜੇ ਕੋਈ ਕਿਸੇ ਨੇ ਵਾਰਦਾਤ ਕਰਨੀ ਹੈ, ਤੁਸੀਂ ਜਿਹੜਾ ਧੂਆਂ ਪੈਦਾ ਕਰ ਦਿਓ, ਜਦੋਂ ਧੂਏ 'ਚ ਦੂਸਰੇ ਨੂੰ ਨਜ਼ਰ ਨਹੀਂ ਆਉਂਦਾ, ਤੁਸੀਂ ਐਕਟ ਕੀਤਾ, ਨਿਕਲ ਗਏ। ਸੋ ਇਹ ਜਦੋਂ ਇਹਨਾਂ ਦਾ ਇਸ ਕਿਸਮ ਦਾ ਜਿਹੜਾ ਸਾਰਾ ਪਾਰਟ ਹੈ, ਇਹ ਇਹਨਾਂ ਤਿੰਨਾਂ ਮੁਲਕਾਂ ਤੇ, ਜਿੱਥੇ ਕਿ ਜ਼ਾਹਰ ਹੈ ਕੈਨੇਡਾ ਦੇ ਵਿੱਚ ਸਿੱਖ ਪੋਪੂਲੇਸ਼ਨ ਕਲੋਜ਼ ਟੂ 1 ਮਿਲੀਅਨ ਹੈ, ਯੂਕੇ ਦੇ ਵਿੱਚ 1 ਮਿਲੀਅਨ ਹੈ, ਆਸਟ੍ਰੇਲੀਆ 'ਚ ਬੜੀ ਤੇਜ਼ੀ ਨਾਲ ਵੱਧ ਰਹੀ ਹੈ, ਔਰ ਪੰਥਕ ਸੋਚ ਵਾਲਿਆਂ ਦੇ ਕੋਲ ਜਿਹੜੀ ਹੈ ਉਹ ਸੇਵਾ ਦੇ ਮੌਕੇ ਨੇ ਗੁਰਦੁਆਰਿਆਂ ਦੇ ਵਿੱਚ। ਹੁਣ ਇਸ ਸਭ ਦੇ ਚਲਦਿਆਂ ਅੱਜ ਫਿਰ ਜਿਹੜਾ 350 ਗੁਰਦੁਆਰਿਆਂ ਔਰ ਸਿੱਖ ਆਰਗੇਨਾਈਜੇਸ਼ਨ ਨੇ, ਕਿਉਂਕਿ ਉਹ ਇਹਨਾਂ ਦੋਨਾਂ ਨੂੰ, ਜੋ ਅਵਤਾਰ ਸਿੰਘ ਖੰਡੇ ਦੀ ਜਿਹਨੂੰ ਇਹਨਾਂ ਨੇ ਡੈਥ ਡਿਊ ਟੂ ਕੈਂਸਰ ਕਹਿਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਕਿ ਆਟੋਪਸੀ ਉਹਨਾਂ ਦੀ ਦੁਬਾਰਾ ਹੋਈ, ਉਹ ਕਿਸ ਰੁਖ ਜਾ ਰਹੀ ਹੈ ਜਾਂ ਕੀ ਹੈ, ਲੇਕਿਨ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਜ਼ਰੂਰੀ ਸੀ ਕਿ ਇਹਨਾਂ ਜਿਹੜਾ ਉਹ ਸਿੱਖ ਆਰਗੇਨਾਈਜੇਸ਼ਨਸ ਨੇ ਜਿੱਥੇ ਉਸ 24 ਅਪ੍ਰੈਲ ਦੇ ਲੈਟਰ ਦਾ ਫੋਲੋ ਅਪ ਕੀਤਾ, ਉਹਦੇ 'ਚ ਉਹਨਾਂ ਨੇ ਜਿਹੜਾ ਇਹਨੂੰ ਐਡਰੈਸ ਕੀਤਾ ਰਿਸ਼ੀ ਸੁਨਕ ਨੂੰ, ਔਰ ਉਹਦਾ ਵਿਸ਼ਾ ਹੀ ਹੈ, ਡੀਅਰ ਪ੍ਰਾਈਮ ਮਿਨਿਸਟਰ, UK ਗਵਰਨਮੈਂਟ ਸਟੈਂਡਸ ਔਨ ਟਾਰਗੇਟਿੰਗ ਆਫ ਸਿੱਖ ਐਕਟਿਵਿਸਟ ਇਨ ਡਾਇਸਪੋਰਾ ਬਾਈ ਐਕਸਟ੍ਰੀਮ ਰਾਈਟ ਵਿੰਗ ਇੰਡੀਅਨ ਅਥਾਰਟੀਜ਼। ਕਿ ਭਾਈ ਇਹ ਡਾਇਸਪੋਰਾ, ਉਹਨਾਂ ਨੇ ਕੈਨੇਡਾ ਵੀ ਕਵਰ ਕਰ ਲਿਆ, UK ਤਾਂ ਹੈ ਹੀ ਹੈ, ਔਰ ਉਹਦੇ 'ਚ ਉਹਨਾਂ ਨੇ 24 ਅਪ੍ਰੈਲ ਦੇ ਲੈਟਰ ਤੋਂ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ 14 ਜੂਨ ਨੂੰ ਇਹ ਅਪਡੇਟ ਭੇਜੀ ਸੀ ਕਿ ਸਿੱਖ ਹੋਮਲੈਂਡ ਲੌਬੀ ਆਫ UK ਪਾਰਲੀਮੈਂਟ ਆਰਗੇਨਾਈਜ਼ਡ ਫॉर ਵੈਨਸਡੇ 28 ਜੂਨ ਕਿ ਭਾਈ ਇਹ ਸਾਡੀ ਲੌਬੀ ਹੈ, ਔਰ ਇਹ ਮਕਸਦ ਹੀ ਇਸ ਦਾ ਇਹ ਸੀ ਕਿ UK MPs ਨੂੰ ਅਸੀਂ ਇਹ ਦਸੀਏ ਕਿ ਭਾਈ ਤੁਸੀਂ 200 ਸਾਲ ਪਹਿਲਾਂ ਦੀ ਐਂਗਲੋ ਸਿੱਖ ਵਾਰਸ ਦੀ ਹਿਸਟਰੀ ਵੀ ਦੇਖ ਲਓ, ਔਰ ਫਿਰ ਤੁਸੀਂ ਇਹ ਦੇਖੋ ਕਿ ਭਾਈ ਤੁਸੀਂ ਉਦੋਂ ਵੀ ਤੁਹਾਡਾ ਕੀ ਰੋਲ ਸੀ, ਔਰ ਅੱਜ ਤੁਸੀਂ ਰਾਈਟ ਵਿੰਗਰ ਹਿੰਦੂ ਸਟੇਟ ਦੇ ਕਹਿਣ ਦੇ ਉੱਤੇ ਹਿੰਦੂ ਤਵੀਆਂ ਦੇ ਕੀ ਕਰ ਰਹੇ ਹੋ। ਔਰ ਫਿਰ ਇਹਨਾਂ ਨੇ ਇਸ ਲੈਟਰ 'ਚ ਕਿਹਾ ਕਿ 15 ਜੂਨ ਨੂੰ ਅਵਤਾਰ ਸਿੰਘ ਖੰਡਾ ਜਿਹੜੇ ਸਿੱਖ ਐਕਟਿਵਿਸਟ ਸੀ, ਉਹਨਾਂ ਦੀ ਡੈਥ ਬਰਮਿੰਗਮ ਸਿਟੀ ਹਸਪੀਟਲ 'ਚ ਹੁੰਦੀ ਹੈ, ਔਰ ਇਸ ਦੇ ਨਾਲ ਵੀ ਜਿਹੜਾ ਸਸਪੀਸ਼ੀਅਸ ਔਰ ਫਾਊਲ ਪਲੇ ਦੀ ਜਿਹੜੀ ਹੈ ਉਹ ਗੱਲ ਵੀ ਨਾਲ ਤੁਰਦੀ ਹੈ। ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਇਹਨੂੰ ਸੀਨੀਅਰ ਕੋਰੋਨਰ ਨੂੰ ਰੈਫਰ ਕੀਤਾ, ਔਰ ਇਹ ਜਿਹੜਾ ਇਨੀਸ਼ੀਅਲ ਇਨਕੁਆਇਰੀਜ਼ ਤੋਂ ਬਾਅਦ ਉਹਨਾਂ ਨੇ ਅਵਤਾਰ ਸਿੰਘ ਖੰਡਾ ਦੀ ਬਾਡੀ ਨੂੰ ਵਿਊ ਕਰਨਾ ਵੀ ਰੋਕਿਆ, ਔਰ ਇਹ ਸਾਰੇ ਤੋਂ ਬਾਅਦ ਹੁਣ ਸਾਨੂੰ ਨਹੀਂ ਪਤਾ ਹੈ ਵੀ ਗੱਲ ਕਿੱਥੇ ਪਹੁੰਚੀ ਹੈ, ਕਿਉਂਕਿ ਪਬਲਿਕ ਇੰਟਰਸਟ ਹੈ ਇਸ ਸਾਰੀ ਕੇਸ ਨੂੰ ਲੈ ਕੇ। ਦੇ ਆਰ ਅਵੇਅਰ ਹੀ ਵਾਸ ਬੀਇੰਗ ਪਬਲਿਕਲੀ ਟਾਰਗੇਟਡ in the last 3 months by Indian national
ਇੰਟੈਲੀਜੈਂਸ ਏਜੰਸੀ। ਹੁਣ ਇਹ ਮਰਡਰ ਉਦੋਂ ਹੋ ਰਹੇ ਨੇ ਜਿਵੇਂ ਇੱਥੇ ਹੋਇਆ ਕਿ NIA ਦੀ ਟੀਮ ਉੱਥੇ ਬੈਠੀ ਹੋਈ ਹੈ। ਅੱਛਾ। ਔਰ ਅਜੀਤ ਡੋਵਲ ਔਰ ਉਹਨਾਂ ਦੇ ਖੁੱਲੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਸਿੱਖਾਂ ਨੂੰ। ਫਿਰ ਉਹਨਾਂ ਨੇ ਕਿਹਾ ਕਿ ਵੀ ਦਾ NIA ਜਿਹਦੀ ਪ੍ਰੈਜ਼ੈਂਸ 'ਚ ਹੋ ਰਿਹਾ ਹੈ, NIA has been spreading lies and fake news about Avtar Singh Khanda and been accused of directly or indirectly causing his sudden death। ਕਿ ਉਹੀ ਜ਼ਿੰਮੇਵਾਰ ਹੈ NIA, ਜਿਹਨੂੰ ਜ਼ਾਹਰ ਹੈ ਵੀ ਹੈਡ ਇਸ ਵੇਲੇ ਉਹੀ ਜਿਹੜਾ ਪੰਜਾਬ ਦੇ ਵਿੱਚ ਉਹ ਪੁਲਿਸ ਦਾ ਮੁਖੀ ਲਾਇਆ ਹੋਇਆ ਸੀ ਦਿਨਕਰ ਗੁਪਤਾ, ਜਿਸ ਦਾ ਪਿਓ ਅਜੀਤ ਡੋਵਲ, ਉਹੀ ਦਿਨਕਰ ਗੁਪਤਾ ਜਿਹੜਾ ਕਰਤਾਰਪੁਰ ਕੋਰੀਡੋਰ ਨਹੀਂ ਸੀ ਖੋਲ੍ਹਣ ਦੇਣਾ ਚਾਹੁੰਦਾ ਕਿ ਸਵੇਰੇ ਸਿੱਖ ਜਾਣਗੇ, ਸ਼ਾਮ ਨੂੰ ਅੱਤਵਾਦੀ ਬਣ ਕੇ ਉੱਥੋਂ ਆਣਗੇ, ਦਹਿਸ਼ਤਗਰਦ ਬਣ ਕੇ। ਪ੍ਰੋ ਇੰਡੀਅਨ ਗਵਰਨਮੈਂਟ ਸਪੋਰਟਰਸ ਹੈਵ ਬੀਨ ਕਲੇਮਿੰਗ ਦ ਇੰਡੀਅਨ ਅਥਾਰਟੀਜ਼ ਐਲੀਮੀਨੇਟਡ ਅਵਤਾਰ ਸਿੰਘ ਖੰਡਾ ਐਂਡ ਹੈਵ ਬੀਨ ਮੇਕਿੰਗ ਪਬਲਿਕ ਥ੍ਰੈਟਸ ਔਨ ਸੋਸ਼ਲ ਮੀਡੀਆ ਅਗੇਂਸਟ ਅਦਰ ਬ੍ਰਿਟਿਸ਼ ਸਿੱਖ ਐਕਟਿਵਿਸਟ। ਉਹਨਾਂ ਨੇ ਬਿਲਕੁਲ ਠੀਕ ਲਿਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਦੋਂ ਫੋਰਨ ਗਵਰਨਮੈਂਟਸ ਜਾਂ ਉਹਨਾਂ ਦੀਆਂ ਏਜੰਸੀਆਂ ਕਿਸੇ ਮੁਲਕ ਦੀ ਧਰਤੀ ਦੇ ਉੱਤੇ ਆਪਰੇਟ ਕਰਦੀਆਂ ਨੇ, ਇੱਕ ਇੰਟਰਫੇਰੈਂਸ ਹੁੰਦੀ ਹੈ ਜੋ ਕਿ ਇੰਡੀਅਨ ਇੰਟੈਲੀਜੈਂਸ ਔਰ ਉਹਨਾਂ ਦੇ ਆਪਰੇਟਿਵ ਲਾ ਅਬਾਈਡਿੰਗ UK ਸਿੱਖ ਸਿਟੀਜ਼ਨਸ ਦੇ ਉੱਤੇ ਕਰ ਰਹੇ ਨੇ। ਉਹਨਾਂ ਨੇ ਕਿਹਾ ਦੇਖੋ ਫॉर एग्जांपल German government adopt a very robust and zero tolerance approach and have successfully identified, arrested, prosecuted and imprisoned Indian agents and operatives spying for India on their law-abiding Sikh nationals and resident German ਦੇ ਵਿੱਚ 2 ਕੇਸ ਹੋਏ ਜਿਹਦੇ 'ਚ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਫੜੇ ਉਹ ਬੰਦੇ ਜਿਹੜੇ ਇੰਡੀਅਨ ਰਾਹ ਦੇ ਨਾਲ ਅਟੈਚਡ ਸੀ, ਉਹਨਾਂ ਦੇ ਹਾਈ ਕਮਿਸ਼ਨ ਕੌਂਸੂਲੇਟਾਂ ਨਾਲ, ਔਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਉਹਨਾਂ ਨੇ ਫਿਰ ਹੁਣ ਉਹ ਕੈਨੇਡਾ ਦੀ ਗੱਲ ਕਰ ਰਹੇ ਨੇ ਕਿ ਇਨ ਰੀਸੈਂਟ ਟਾਈਮਸ Canadian government and Canadian Security Intelligence Service (CSIS) have expressed serious concerns about the right-wing Indian government interfering and targeting Sikhs in Canada who advocate for Sikh homeland। फिर उन्होंने रिपुदमन सिंह मलक के मर्डर की गल की कि जुलाई 2022 75 साला जिहड़ा रिपुदमन सिंह मलक है उसनूं शॉट डेड जिहड़ा कीता जांदा है। फिर उन्होंने कहा कि भी ये ਪ੍ਰਾਈਵੇਟਲੀ 12 ਮਹੀਨੇ ਪਹਿਲਾਂ ਸੀਸਿਸ ਜਿਹੜਾ ਹੈ ਉਹ ਵਾਰਨ ਕਰ ਰਿਹਾ ਸੀ ਸਿੱਖ ਐਕਟਿਵਿਸਟ ਨੂੰ ਕੈਨੇਡਾ 'ਚ ਕਿ ਜੀ ਇੰਟੈਲੀਜੈਂਸ ਹੈਗੀ ਹੈ ਕਿ ਉਹ ਵਿਕਟਮ ਹੋ ਸਕਦੇ ਨੇ ਟਾਰਗੇਟਡ ਕਿਲਿੰਗਸ ਦਾ ਇੰਡੀਅਨ ਅਥਾਰਟੀਜ਼। Sadly, this morning we woke up to the shocking news that 45-year-old Hardeep Singh Nijjar, president of Guru Nanak Gurdwara Sari, was shot dead by an ਕਿ ਬਈ ਸੀਸਸ ਜਿਹੜੀ ਕੈਨੇਡਾ ਦੀ ਜਿਹੜੀ ਹੈ ਉਹ ਇੰਟੈਲੀਜੈਂਸ ਉਹ ਉਹਨਾਂ ਨੂੰ ਵਾਰਨ ਕਰ ਰਹੀ ਹੈ ਕਿ ਜੀ ਤੁਸੀਂ ਟਾਰਗੇਟ ਹੋ ਸਕਦੇ ਹੋ। ਦੇਖੋ ਇਹ ਵੀ ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਕੌਣ ਟਾਰਗੇਟ ਕਰ ਸਕਦਾ ਹੈ। ਜ਼ਾਹਰ ਇੰਡੀਅਨ ਏਜੰਸੀਆਂ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਐਡਮਿਟ ਕਰ ਰਹੀ ਹੈ ਵੀ ਇੰਡੀਆ ਜਿਹੜਾ ਉਹ ਇੰਟਰਫੀਅਰ ਕਰ ਰਿਹਾ। ਫਿਰ ਕਿਨੇ ਰੋਕਿਆ ਕਿ ਉਹਨੂੰ ਪ੍ਰੋਟੈਕਸ਼ਨ ਨਾ ਦਿੰਦੇ ਜਾਂ ਉਹਨਾਂ ਨੂੰ ਖੁੱਲ੍ਹ ਕੇ ਨਾ ਕਰਦੇ। ਫਿਰ ਉਹਨਾਂ ਨੇ ਹੋਮ ਆਫਿਸ ਮਿਨਿਸਟਰ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਆਲਰੇਡੀ ਕਨਫਰਮ ਕੀਤਾ ਸੀ ਕਿ ਜਿਹੜੀ ਹੈ ਉਹ UK ਗਵਰਨਮੈਂਟ ਵਰਕਿੰਗ ਕਲੋਜ਼ਲੀ ਵਿਦ ਇੰਡੀਅਨ ਗਵਰਨਮੈਂਟ ਥਰੂ ਦਾ ਜੁਆਇੰਟ ਐਕਸਟ੍ਰੀਮਿਸਟ ਟਾਸਕ ਫੋਰਸ ਟੂ ਟੈਕਲ ਦਾ ਥ੍ਰੈਟਸ ਫਰਮ ਸੋ ਕਾਲਡ ਪ੍ਰੋ ਖਾਲਿਸਤਾਨ ਐਕਸਟ੍ਰੀਮਿਜ਼ਮ। ਵੀ ਖਤਰੇ ਤੇ ਸਿੱਖ ਐਕਟਿਵਿਸਟ ਨੇ ਇਹ ਰਿਸ਼ੀ ਸੁਨਕ ਨੂੰ ਕਹਿ ਰਹੇ ਨੇ ਤੇਰੀ ਗਵਰਨਮੈਂਟ ਐਂਡ ਉਹ ਇਸ ਕਿਸਮ ਦੀ ਟਾਸਕ ਫੋਰਸ ਬਣਾ ਕੇ ਇਹ ਕਹਿ ਰਹੇ ਹੋ ਤੁਸੀਂ ਕਿ ਜੀ ਜਿਵੇਂ ਉਹਨਾਂ ਦੀ ਬਲੂਮ ਰਿਪੋਰਟ ਚੋਂ ਕੱਢਿਆ ਜੀ ਖਾਲਿਸਤਾਨੀ ਐਕਸਟ੍ਰੀਮਿਜ਼ਮ ਬੜੀ ਥ੍ਰੈਟ ਹੈ, ਇਵੇਂ ਹੀ ਹੈ ਜਿਹੜਾ ਆਲਰੇਡੀ ਵਿਕਟਮ ਹੈ ਉਹਨੂੰ ਕਹੋ ਜੀ ਤੂੰ ਐਗਰੈਸਰ ਹੈ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਐਕਸਪੋਜ਼ ਕਰਦਿਆਂ ਕਿਹਾ ਕਿ ਵੀ ਇਹ ਤੁਹਾਡੀ ਅਪਰੋਚ ਠੀਕ ਨਹੀਂ ਹੈ ਔਰ ਅਸੀਂ ਜਿਹੜਾ ਸਾਡੇ ਕੋਲ ਐਗਜ਼ਾਮਪਲਸ ਨੇ ਕਿ ਕਿਵੇਂ ਪ੍ਰੋਮੀਨੈਂਟ ਲਾ ਅਬਾਈਡਿੰਗ ਬ੍ਰਿਟਿਸ਼ ਸਿੱਖਸ ਨੂੰ ਹਰਾਸ ਕੀਤਾ ਜਾ ਰਿਹਾ, ਉਹਨਾਂ ਦੀਆਂ ਸਿਵਲ ਲਿਬਰਟੀਜ਼ ਦਾ ਘਾਣ ਕੀਤਾ ਜਾ ਰਿਹਾ। ਔਰ ਇਸ ਸਭ ਦੇ ਉੱਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹ growing evidence है कि British activists and other minority UK politicians and Hindu academics opposed to the extremist Hindutva ideology being targeted and repeatedly threatened in UK कि भाई UK ਦੇ ਵਿੱਚ target ਨੇ threaten ਨੇ। ਫਿਰ ਉਹਨਾਂ ਨੇ independent commentators ये वो ਦੀ ਗੱਲ ਕਰਕੇ ਉਹਨਾਂ ਨੇ ਫਿਰ 2 ਸਵਾਲ A और B ਸੈਕਸ਼ਨ ਪੁੱਛੇ ਨੇ। ਉਹਨਾਂ ਨੇ ਕਿਹਾ following recent developments ਜੋ ਹੋਈਆਂ ਨੇ can you confirm what actions the UK government is currently taking to ਕਿਹਨਾਂ 'ਚ ਤੁਹਾਡਾ ਕੀ ਐਕਸ਼ਨ ਹੈ ਟੈਕਲ ਦਾ ਗਰੋਇੰਗ ਐਂਡ ਸੀਰੀਅਸ ਥ੍ਰੈਟ ਫਰਮ ਹਿੰਦੂ ਐਕਸਟ੍ਰੀਮਿਜ਼ਮ ਇਨ UK that is being promoted by the extreme right wing BJP Indian government ਕਿ ਉਹਨੂੰ ਤੁਸੀਂ ਕੀ ਕਰ ਰਹੇ ਹੋ ਉਸ ਨੂੰ ਟੈਕਲ ਕਰਨ। 2 deal with Indian agents and operatives targeting law abiding British citizens and residents ਕਿ ਜਿਹੜੇ ਇੰਡੀਅਨ ਆਪਰੇਟਿਵ ਕਾਨੂੰਨ ਨੂੰ ਮੰਨਣ ਵਾਲੇ ਬ੍ਰਿਟਿਸ਼ ਸਿੱਖਾਂ ਨੂੰ ਔਰ ਐਕਟਿਵਿਸਟ ਨੂੰ ਹਰਾਸ ਕਰ ਰਹੇ ਨੇ, ਟਾਰਗੇਟ ਕਰ ਰਹੇ ਨੇ, ਇਹ ਉਹਦੇ ਤੇ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਵੀ ਅਸੀਂ
ਇਹ ਲੈਟਰ ਸਾਰਿਆਂ ਹੀ ਬਾਕੀ ਐਮਪੀਜ਼ ਔਰ ਦੂਸਰਿਆਂ ਨੂੰ ਵੀ ਭੇਜ ਰਹੇ ਹੈ ਔਰ ਇਸ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਕਾਫੀ ਇਹ ਬੋਲਡ ਲੈਟਰ ਹੈ ਐਕਸਪੋਜ਼ ਕੀਤਾ ਹੈ ਔਰ ਕਿਉਂਕਿ ਅਸੀਂ ਕੈਨੇਡਾ ਦੀ ਗੱਲ ਕੀਤੀ ਯੂਕੇ ਦੀ ਔਰ ਇਹ ਸਾਡੇ ਕੈਨੇਡਾ ਤੋਂ ਵੀਰਾਂ ਨੇ ਵੀ ਕਿਉਂਕਿ ਅਸੀਂ ਗ੍ਰਿਫਿਥ ਸਿੱਖ ਗੇਮਸ ਦਾ ਜ਼ਿਕਰ ਕੀਤਾ ਸੀ ਕਿ ਜਿਹਦੇ 'ਚ 25,000 ਤੋਂ ਜ਼ਿਆਦਾ ਦੀ ਪਾਰਟਿਸਿਪੇਸ਼ਨ ਸੀ ਔਰ ਕਿਵੇਂ ਹਿੰਦੂ ਤਵੀਆਂ ਦਾ ਇੱਕ ਗਰੁੱਪ ਕਾਰਾਂ ਦੀ ਡਾਰ ਬੰਨ੍ਹ ਕੇ ਤਿਰੰਗੇ ਲਾ ਕੇ ਭੜਕਾਊ ਨਾਅਰੇ ਲਾ ਰਿਹਾ ਸੀ ਸਿੰਘਾਂ ਨੇ ਜਿਹੜਾ ਉਹ ਨਾ ਤਿਰੰਗੇ ਲੱਭੇ ਨਾ ਸ਼ੀਸ਼ੇ ਲੱਭੇ ਲੇਕਿਨ ਇਸ ਤੋਂ ਇਹ ਜ਼ਾਹਰ ਹੋਇਆ ਕਿ ਵੀ ਇਹਨਾਂ ਨੇ ਅਗੇਨ ਪ੍ਰੋਵੋਕ ਕਰਨਾ ਚਾਹਿਆ ਔਰ ਇਸ ਮੁੱਦੇ ਦੇ ਉੱਤੇ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਉਹਨਾਂ ਨੇ 13 ਜੂਨ ਨੂੰ ਲੈਟਰ ਇੱਕ ਸ਼ੂਟ ਕੀਤਾ ਔਰ ਉਹਦੇ 'ਚ ਉਹਦਾ ਹੈਡਿੰਗ ਇਹ ਹੈ ਇੰਡੀਅਨ ਇੰਟਰਫੇਰੈਂਸ ਇਨ ਗ੍ਰਿਫਿਥ ਸਿੱਖ ਗੇਮਸ 2023 ਉਹਨਾਂ ਨੇ ਇਹ ਕਿਹਾ ਕਿ ਦਾ ਆਸਟ੍ਰੇਲੀਅਨ ਸਿੱਖ ਕਮੇਟੀ ਐਂਡ ਆਰਗੇਨਾਈਜੇਸ਼ਨਸ ਆਰ ਡੀਪਲੀ ਟਰਬਲਡ ਇਹ ਜਿਹੜੀ ਗੁਰਦੁਆਰਾ ਕਾਉਂਸਲ ਹੈ ਗੁਰਦੁਆਰਿਆਂ ਦੀ ਸਾਂਝੀ ਬਾਡੀ ਹੈ ਕਿ ਉਹ ਟਰਬਲਡ ਨੇ ਬਾਈ ਦਾ ਇੰਡੀਅਨ ਇੰਟਰਫੇਰੈਂਸ ਐਟ ਦਾ 25th ਐਨੂਅਲ ਸ਼ਹੀਦੀ ਟੂਰਨਾਮੈਂਟ ਸਿੱਖ ਗੇਮਸ ਗ੍ਰਿਫਿਥ NSW The tournament is held annually since 1997 in memory of Sikh martyrs and civilians who died defending the full-fledged attack on sanctum of Sikhs, Darbar Sahib, Amritsar in 19... ਕਿ ਵੀ ਇਹ ਜਿਹੜਾ ਪਿਛਲੇ 25 ਸਾਲ ਤੋਂ 1997 ਤੋਂ ਚੱਲ ਰਿਹਾ ਹੈ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਔਰ ਇਹ ਜਿਹੜੀ ਹੈ ਉਹਦੇ 'ਚ ਫੈਮਲੀਜ਼ ਇਕੱਠੀਆਂ ਹੁੰਦੀਆਂ ਨੇ ਔਰ ਉਸ ਨੂੰ ਕਿਵੇਂ ਹਿੰਦੂਤਵਾ ਪ੍ਰੋਟੈਸਟਰਸ ਨੇ ਪਹਿਲਾਂ ਉਹਨਾਂ ਨੇ ਹੌਂਕਿੰਗ ਟੀਜ਼ਿੰਗ ਵੇਵਿੰਗ ਇੰਡੀਅਨ ਫਲੈਗਸ ਔਰ ਇਹ ਟਰਾਮੇਟਾਈਜ਼ ਕਰਨਾ ਸੀ ਵਿਕਟਮਸ ਨੂੰ ਔਰ ਇਹ ਇਵੇਂ ਹੀ ਹੈ ਜਿਵੇਂ ਕਿ ਨਾਜ਼ੀਆਂ ਦਾ ਝੰਡਾ ਲੈ ਕੇ ਕੋਈ ਐਨਜ਼ੈਕ ਡੇ ਦੇ ਉੱਤੇ ਜਿਹੜਾ ਇਸ ਕਿਸਮ ਦੇ ਨਾਜ਼ੀ ਝੰਡੇ ਉਹ ਫਹਿਰਾ ਰਿਹਾ ਹੋਏ ਔਰ ਜੂਸ਼ ਕਮਿਊਨਿਟੀ ਨੂੰ ਇਹ ਫਿਰ ਕਿਵੇਂ ਲੱਗੇਗਾ ਇਵੇਂ ਹੀ ਇਹ ਸਾਡੇ ਲਈ ਸੀ ਫਿਰ ਉਹਨਾਂ ਨੇ ਜਸਟਿਸ ਫॉर ਸਿੱਖ ਜੈਨੋਸਾਈਡ ਆਫ 1984 ਐਂਡ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਜ਼ ਅ ਫੈਕਟ ਐਂਡ ਸਿੱਖਸ ਹੈਵ ਅ ਵੈਰੀ ਰਾਈਟ ਟੂ ਆਸਕ ਫॉर ਇਟ ਡੈਮੋਕ੍ਰੈਟਿਕਲੀ ਉਹਨਾਂ ਨੇ ਫਿਰ ਇਹ ਕਿਹਾ ਵੀ ਕਿਵੇਂ ਹਰਿਆਣਾ ਕਾਰ ਤੋਂ ਲੁੱਕ ਆਊਟ ਨੋਟਿਸ ਜਿਹਦੇ ਤੇ ਵੀ ਜਾਰੀ ਹੋਇਆ ਕਿ ਮੈਜੋਰੀਟੇਰੀਅਨ ਹਿੰਦੂ ਸਟੇਟ ਨੂੰ ਬਿਲੋਂਗ ਕਰਨ ਵਾਲੇ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕਿਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਆਰ ਵੈਰੀ ਮਚ ਕੰਸਰਨਡ ਅਬਾਊਟ ਦਾ ਔਨਗੋਇੰਗ ਇੰਟਰਫੇਰੈਂਸ ਬਾਈ ਇੰਡੀਅਨ ਏਜੰਸੀਜ਼ ਔਨ ਦਾ ਰਾਈਜ਼ ਔਨ ਆਸਟ੍ਰੇਲੀਅਨ soil after they failed in Canada, specifically in Sikh affairs, breaking the fiber of a wider peace-loving community. With the recent visit of Indian Prime Minister Modi in Sydney, the Indian authorities are super active in boosting such acts targeting Sikh businesses, articles of faith, schools and places of worship. ਕਿ ਵੀ ਇਹ ਹਿੰਦੂ ਤਵੀਆਂ ਨੂੰ ਜਿਹੜਾ ਹਿੰਦੂ ਤਵੀ ਨੂੰ ਨਿਸ਼ਾਨਾ ਬਣਾ ਰਹੇ ਨੇ ਮੋਦੀ ਦੀ ਸਿਡਨੀ ਵਿਜ਼ਿਟ ਤੋਂ ਬਾਅਦ ਔਰ ਕਨਕਲੂਜਨ 'ਚ ਉਹਨਾਂ ਨੇ ਇਹ ਕਿਹਾ we believe it is crucial to address these issues promptly to prevent them from escalating further. ਇਸ ਤੋਂ ਪਹਿਲਾਂ ਕਿ ਸਥਿਤੀ ਜਿਹੜੀ ਹੈ ਉਹ ਕਾਬੂ ਤੋਂ ਬਾਹਰ ਹੋਏ ਇਸ ਦਾ ਨੂੰ ਟੈਕਲ ਕਰੋ therefore in light of these distressing circumstances we implore the police department to conduct a thorough investigation into this matter ਕਿ ਇਸ ਦੇ ਉੱਤੇ ਪੂਰੀ ਇਨਵੈਸਟੀਗੇਸ਼ਨ ਹੋਏ it's crucial that those responsible for these damaging acts are identified and held accountable for their actions. ਇਹਨਾਂ ਨੂੰ ਫੜੋ ਸਜ਼ਾ ਯਾਫਤਾ ਕਰੋ ਸਾਡੀ ਕਮਿਊਨਿਟੀ ਜਸਟਿਸ ਚਾਹੁੰਦੀ ਹੈ ਔਰ ਅਸੀਂ ਇਹ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹਨਾਂ ਦੇ ਉੱਤੇ ਜਿਹੜੇ ਪਰਪੀਟੇਟਰ ਨੇ ਸਵਿਫਟ ਔਰ ਡਿਸਾਈਸਿਵ ਐਕਸ਼ਨ ਹੋਣਾ ਚਾਹੀਦਾ ਇਟਸ ਐਸੈਂਸ਼ੀਅਲ ਟੂ ਸੈਂਡ ਅ ਸਟਰੋਂਗ ਮੈਸੇਜ that such behavior will not be tolerated in the safe Australian community including Griffith. So ਅਸੀਂ ਸਮਝਦੇ ਹਾਂ ਕਿ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਨੇ ਵੀ ਜਿਹੜਾ ਬਿਲਕੁਲ ਠੀਕ ਮੈਸੇਜ ਦਿੱਤਾ ਹੈ ਔਰ ਇਸੇ ਤਰ੍ਹਾਂ ਯੂਕੇ ਦੇ 350 ਗੁਰਦੁਆਰਿਆਂ ਤੇ ਸਿੱਖ ਆਰਗੇਨਾਈਜੇਸ਼ਨਸ ਨੇ ਵੀ ਬਿਲਕੁਲ ਠੀਕ ਅਪਰੋਚ ਲਈ ਔਰ ਸਾਨੂੰ ਵੀ ਇਸੇ ਲਾਈਨ ਦੇ ਉੱਤੇ ਟੁਗੇਦਰਨੈਸ ਦੇ ਨਾਲ ਬਿਲਕੁਲ ਇਹ ਉਹ ਵਕਤ ਹੈ ਜਿੱਥੇ ਸਿਰ ਜੋੜ ਕੇ ਬੈਠ ਕੇ ਜਿਹੜਾ ਉਹ ਸਾਨੂੰ ਕੰਮ ਕਰਨ ਦੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਵਾਤ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ
ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ 3 ਰੋਜ਼ਾ ਦੌਰੇ ਤੇ ਅਮਰੀਕਾ ਆ ਰਹੇ ਹੈ। ਸੋ ਇਸ ਬਿਹਾਫ ਤੇ 75 ਤੋਂ ਜ਼ਿਆਦਾ ਅਮਰੀਕੀ ਕਾਂਗਰਸਮੈਨਾਂ ਨੇ ਆਪਣੀ ਪ੍ਰੈਜ਼ੀਡੈਂਟ ਬਾਈਡਨ ਨੂੰ ਇੱਕ ਖੁੱਲਾ ਖੱਤ ਲਿਖਿਆ ਹੈ ਔਰ ਇਸ ਵਿੱਚ ਭਾਰਤ ਵਿੱਚ ਹੋ ਰਹੇ ਮਨੁੱਖੀ ਹੱਕਾਂ ਦਾ ਘਾਣ ਦਾ ਜਿਹੜਾ ਵਿਸ਼ਾ ਹੈ ਉਹ ਛੋਂਦਿਆਂ ਪ੍ਰੈਜ਼ੀਡੈਂਟ ਬਾਈਡਨ ਨੂੰ ਬੇਨਤੀ ਕੀਤੀ ਹੈ ਕਿ ਉਹ ਮੋਦੀ ਨਾਲ ਆਪਣੀ ਮੁਲਾਕਾਤ ਦੌਰਾਨ ਇਹਨਾਂ ਮੁੱਦਿਆਂ ਤੇ ਗੱਲਬਾਤ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਵੈਸੇ ਆਲਰੇਡੀ ਨਿਊਯਾਰਕ ਦੀ ਧਰਤੀ ਦੇ ਉੱਤੇ ਉਸਨੇ ਆਪਣੇ ਗੰਦੇ ਕਦਮ ਜਿਹੜੇ ਨੇ ਉਹ ਰੱਖ ਦਿੱਤੇ ਨੇ ਜੀ। ਔਰ ਉਹ ਧਰਤੀ ਨਿਊਯਾਰਕ ਦੀ ਜਿੱਥੇ ਸਟੈਚੂ ਆਫ ਲਿਬਰਟੀ ਹੈ, ਉਹ ਬੀਬੀ ਖਲੋਤੀ ਹੈ, ਇੱਕ ਹੱਥ 'ਚ ਮਸ਼ਾਲ ਫੜੀ ਹੋਈ ਹੈ, ਦੂਜੇ ਹੱਥ 'ਚ ਕਾਨੂੰਨ ਦੀ ਕਿਤਾਬ ਹੈ ਕਿ ਭਾਈ ਰਾਜ ਕਾਨੂੰਨ ਦੇ ਥੱਲੇ ਹੋਏ ਤੇ ਇਹ ਆਜ਼ਾਦੀ ਦੀ ਫਰੀडम ਆਫ ਐਕਸਪ੍ਰੈਸ਼ਨ ਔਰ ਫਰੀडम ਇਹ ਮਿਸਾਲ ਜਗਦੀ ਰਹੇ। ਤਾਂ ਉਸ ਧਰਤੀ ਤੇ ਜੇ ਨਾਜ਼ੀਆਂ ਦਾ ਵਾਰਿਸ ਪੁੱਤਰ ਆਏ ਜਿਸ ਨੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਨੇ ਔਰ ਜਿਹਦੇ ਮੂੰਹ ਤੇ ਵੀ ਕਾਲਕ ਹੈ, ਜਿਹਦੇ ਮੂੰਹ ਚੋਂ ਵੀ ਖੂਨ ਨਿਕਲਦਾ, ਜਿਹਦੇ ਹੱਥਾਂ ਚੋਂ ਵੀ ਜਿਹੜਾ ਹੈ ਤੁਸੀਂ ਉਹ ਬਲੱਡ ਹੀ ਤੁਸੀਂ ਉਹਦੇ ਚੋਂ ਨਿਕਲਦਾ ਦੇਖ ਸਕਦੇ ਹੋ। ਸੋ ਇਹ ਵੀ ਮੈਂ ਸਮਝਦਾ ਵੀ ਅਮਰੀਕਨ ਡੈਮੋਕ੍ਰੇਸੀ ਦੀ ਇੱਕ ਤਰਾਸਦੀ ਹੈ ਕਿ ਜਿੱਥੇ ਅਸੀਂ ਅੱਜ ਵੀ ਨਾਜ਼ੀ ਹਿਟਲਰ ਜਾਂ ਜਿਹੜਾ ਕੋਈ ਹੋਲੋਕਾਸਟ ਨੂੰ ਡਿਨਾਈ ਕਰੇ ਉਸ ਦੀਆਂ ਜਿਹੜੀਆਂ ਉਹ ਜੜ੍ਹਾਂ ਪੁੱਟ ਕੇ ਰੱਖ ਦਿੰਦੇ ਆ, ਤੇ ਉੱਥੇ ਹੀ ਇਸ 21ਵੀਂ ਸਦੀ ਦਾ ਨਾਜ਼ੀ ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ ਔਰ ਜਿਸ ਦੀ ਗੰਦੀ ਨੀਤੀ ਜਿਹੜੀ ਹੈ, ਜਦੋਂ ਅੱਜ ਉਹ ਨਿਊਯਾਰਕ ਦੀ ਧਰਤੀ ਤੇ ਵੀ ਆਇਆ, ਮਨੀਪੁਰ ਸੜ ਰਿਹਾ ਹੈ, 300 ਦੇ ਕਰੀਬ ਚਰਚ ਸਾੜੇ ਜਾ ਚੁੱਕੇ ਨੇ, ਲੱਖਾਂ ਕੁੱਕੀ ਟਰਾਈਬ ਔਰ ਦੂਸਰੇ ਬੇਘਰੇ ਨੇ ਔਰ ਪੰਜਾਬ ਨੂੰ ਕਿਵੇਂ ਇੱਕ ਕਾਲੋਨੀ ਬਣਾਇਆ ਹੋਇਆ ਔਰ ਜਿਵੇਂ ਇਹਨਾਂ ਦੀਆਂ ਏਜੰਸੀਆਂ NIA ਔਰ ਉਹਦੇ ਥੱਲੇ ਸਿੱਖਾਂ ਦੇ ਮਰਡਰ ਡਾਇਸਪੋਰਾ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਹੋਏ ਜਾਂ ਹੁਣ ਭਾਈ ਹਰਦੀਪ ਸਿੰਘ ਨਿੱਜਰ ਦਾ ਹੋਏ, ਤੇ ਇੱਥੇ ਨਾ ਸਿਰਫ ਇਹਨੂੰ ਇਹ ਆਨਰ ਦਿੱਤਾ ਜਾ ਰਿਹਾ ਇੱਕ ਪਾਸੇ ਕਿ ਜੀ ਉਹ ਸ਼ਾਹੀ ਦਾਵਤ ਜਿਹੜੀ ਹੈ ਉਹ ਪਹਿਲੀ ਵਾਰ ਜਿਹੜੀ ਹੈ ਸ਼ਾਇਦ 2009 ਤੋਂ ਬਾਅਦ ਜਦੋਂ ਕਿ ਮਨਮੋਹਨ ਸਿੰਘ ਨੂੰ ਦਿੱਤੀ ਗਈ ਸੀ, ਕਿਸੇ ਨੂੰ ਦਿੱਤੀ ਗਈ ਹੈ ਔਰ ਇਹ ਦੋਹਰਾ ਇਹਨੂੰ ਆਨਰ ਦਿੱਤਾ ਗਿਆ ਹੈ ਕਿ ਜੀ ਇਹ ਪਹਿਲਾਂ ਵੀ ਇਹਨੇ ਜੁਆਇੰਟ ਹਾਊਸ ਜਿਹੜਾ ਉਹ ਐਡਰੈਸ ਕੀਤਾ ਸੀ, ਹਾਊਸ ਔਰ ਸੈਨੇਟ, ਦੂਸਰੀ ਵਾਰ ਇਹ ਕਾਂਗਰਸ ਨੂੰ ਵੀ ਐਡਰੈਸ ਕਰੇਗਾ। ਸੋ ਸਾਨੂੰ ਇਸ ਗੱਲ ਦਾ ਅਫਸੋਸ ਹੈ ਜਿੱਥੇ ਅਸੀਂ ਇਸ ਮੁਲਕ ਦੇ ਸ਼ਹਿਰੀ ਹੋਣ ਦੇ ਨਾਤੇ ਇਹਨਾਂ ਦੀਆਂ ਵੈਲਿਊਜ਼ ਤੇ ਫਖਰ ਕਰਦੇ ਹਾਂ ਕਿ ਵੀ ਅਲਟੀਮੇਟਲੀ ਜਦੋਂ ਅਸੀਂ ਉੱਥੋਂ ਦੇ ਹਵਾਲੇ ਨਾਲ ਸਾਊਥ ਏਸ਼ੀਆ ਔਰ ਭਾਰਤ ਦੇ ਹਵਾਲੇ ਨਾਲ 1980 'ਚ ਵੀ ਕਹਿੰਦੇ ਰਹੇ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਇਹ ਵੋਟਾਂ ਗਿਣਦੇ ਨੇ, ਤੇ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਬਾਰੇ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ 1 ਬਿਲੀਅਨ 500 ਮਿਲੀਅਨ ਲੋਕ ਭਾਰਤ ਦੇ ਇਨ ਜਨਰਲ ਔਰ ਸਿੱਖ, ਈਸਾਈ, ਮੁਸਲਮਾਨ ਔਰ ਦਲਿਤ, ਆਦੀਵਾਸੀ ਇਨ ਪਾਰਟਿਕੂਲਰ ਉਹ ਆਪਣੀ ਨਸਲਕੁਸ਼ੀ ਦੇਖ ਰਹੇ ਨੇ। ਇਸ ਤੋਂ ਵੀ ਵਰਸ ਨਸਲਕੁਸ਼ੀ ਦੇ ਲਈ ਉਹਨਾਂ ਨੂੰ ਜਿਹੜਾ ਹੈ ਉਹ ਧਮਕਾਇਆ ਜਾ ਰਿਹਾ ਹੈ
ਤੇ ਇਹ ਆਪਣੇ ਡਾਲਰ ਗਿਣ ਰਹੇ ਨੇ ਕਿ ਜੀ 3 ਬਿਲੀਅਨ ਡਾਲਰ ਦੀ ਉਹ ਜਿਹੜੀ ਡਰੋਨ ਵਿਦ ਆਰਮ ਸੇਲ ਹੋ ਗਈ, ਪਤਾ ਨਹੀਂ ਕਿੰਨੇ ਜਹਾਜ਼ 500 ਬੋਇੰਗ ਨਾਲ ਵੀ ਐਗਰੀਮੈਂਟ ਹੋਇਆ, ਹਿਸਟਰੀ ਦਾ ਸਭ ਤੋਂ ਵੱਡੀ ਡੀਲ ਇਹ ਜਿਹੜੇ ਨੇ ਇਸ ਕੰਮ ਤੇ ਲੱਗੇ ਹੋਏ ਨੇ। ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਇਸ ਸਿਸਟਮ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਇਹਦੇ ਬਾਵਜੂਦ ਐਡਮਿਨਿਸਟ੍ਰੇਸ਼ਨ ਨੇ ਕੀ ਮਿੱਥਿਆ ਹੋਇਆ ਹੈ, ਕਿਵੇਂ ਅੱਖਾਂ 'ਚ ਇਹ ਆਮ ਲੋਕਾਂ ਦੀ ਘਟਾ ਪਾ ਕੇ ਭਾਰਤ ਨੂੰ ਡੈਮੋਕ੍ਰੇਸੀ, ਜਮਹੂਰੀਅਤ ਤੇ ਦੂਜਾ ਤੀਜੇ ਦਾ ਸੌਦਾ ਵੇਚਣਗੇ। ਔਰ ਅਸੀਂ ਜਦੋਂ ਕਿ ਅੱਜ ਤੋਂ 3 ਹਫ਼ਤੇ ਪਹਿਲਾਂ US ਕਾਂਗਰਸ ਦੇ ਵਿੱਚ ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਇੱਕ ਬਰੀਫਿੰਗ ਕਰਵਾਈ ਗਈ ਸੀ, ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਭਾਈ ਇਹ ਜਿਹੜਾ ਮੋਦੀ ਦੀ ਆਮਦ ਦੇ ਵੇੜੇ ਔਰ ਖਾਸ ਤੌਰ ਤੇ ਉਹਦੇ 'ਚ US ਸਰਫ ਦੀ ਐਕਸ ਚੇਅਰਪਰਸਨ ਉਹਨੇ ਵੀ ਪ੍ਰੈਜੈਂਟੇਸ਼ਨ ਦਿੱਤੀ ਵੀ ਇੰਡੀਆ ਜਿਹਨੂੰ ਪਿਛਲੇ 4 ਸਾਲਾਂ ਤੋਂ ਲਗਾਤਾਰਤਾ ਨਾਲ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾ ਰਿਹਾ ਹੈ, ਉਸ ਨੂੰ ਤੁਸੀਂ ਕਿਵੇਂ ਜਿਹੜਾ ਉਹ ਐਜ਼ ਏ ਜਿਹੜਾ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਕੰਟਰੀ ਆਫ ਪਾਰਟਿਕੂਲਰ ਕੰਸਰਨ, ਉਹਨੂੰ ਤੁਸੀਂ ਐਗਜ਼ੈਂਪਟ ਕਰ ਦਿੰਦੇ ਹੋ। ਔਰ ਇਸੇ ਤਰ੍ਹਾਂ ਉਦੋਂ ਸਿੱਖ ਕਾਕਸ ਦੇ ਨਾਲ ਜੁੜੇ ਹੋਏ ਦੋਨੋਂ ਹੀ ਜਿਹੜੇ ਉਹਨਾਂ ਦੇ ਕੋ-ਚੇਅਰ ਸੀ ਔਰ ਦੂਜੇ ਕਾਂਗਰਸਮੈਨਾਂ ਨੇ ਵੀ, ਜਿਵੇਂ ਕਾਂਗਰਸਮੈਨ ਜਿਮ ਕਰੋ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਵੀ ਅਸੀਂ ਵਰਕ ਕਰ ਰਹੇ ਹਾਂ, ਅਸੀਂ ਇਵੇਂ ਜਿਹੜਾ ਅਨਚੈਲੰਜ ਨਹੀਂ ਕਰਾਂਗੇ। ਔਰ ਜਦੋਂ ਲਾਸਟ ਟਾਈਮ ਮੋਦੀ ਅਮਰੀਕਾ ਦੇ ਵਿੱਚ ਆਇਆ ਸੀ ਸ਼ਾਹੀ ਦਾਵਤ ਦੇ ਉੱਤੇ, ਉਦੋਂ 37 ਕਾਂਗਰਸਮੈਨਾਂ ਨੇ ਜਿਹੜਾ ਉਹ ਲੈਟਰ ਲਿਖਿਆ ਸੀ ਪ੍ਰੈਜ਼ੀਡੈਂਟ ਨੂੰ ਔਰ ਸੈਕਟਰੀ ਆਫ ਸਟੇਟ ਨੂੰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ। ਔਰ ਇਹ ਮੈਂ ਸਮਝਦਾ ਔਰ ਇਹਦੇ 'ਚ ਇਹ ਵੀ ਇੱਕ ਸਬਕ ਹੈ, ਜਿਹੜੇ ਆਪਣੇ ਸਾਡੇ ਕੁਝ ਵੀਰ ਭੈਣਾਂ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਵੀ ਕੋਈ ਵੀ ਕੰਮ ਕਰ ਰਿਹਾ ਹੈ ਉਹਨੂੰ ਕੰਮ ਦੇ ਵਿੱਚ ਮਦਦ ਤਾਂ ਕੀ ਕਰਨੀ ਹੈ, ਉਸ ਨੂੰ ਨੈਗੇਟ ਕਰਨਾ ਹੈ। ਜਿਵੇਂ ਸਿੱਖ ਕਾਕਸ ਬਾਰੇ ਨੈਗੇਟਿਵਿਟੀ ਕੀਤੀ ਗਈ, ਕਿਤਾਬ ਤੱਕ ਲਿਖਵਾਉਣ ਤੱਕ ਪਹੁੰਚੇ, ਉਹਦਾ ਵੀ ਕਿਤਾਬ ਦਾ ਪੰਜਾਬੀ ਟਰਾਂਸਲੇਸ਼ਨ ਕਰਕੇ ਜਿਹੜਾ ਉਹ ਉਸ ਨੂੰ ਪੂਰਾ ਮੱਡੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਜਿਹੜਾ ਇੱਥੋਂ ਦੇ ਕਾਂਗਰਸਮੈਨਾਂ ਤੱਕ ਵੀ ਉਹ ਚਿੱਠੀਆਂ ਔਰ ਉਹ ਕਿਤਾਬ ਪਹੁੰਚਾਈ ਗਈ। ਇਸ ਤੋਂ ਵੱਧ ਕੇ ਹੋਰ ਕੀ ਕਰ ਤੁਸੀਂ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਹੋ। ਹੁਣ ਘੱਟੋ ਘੱਟ ਇਹ ਠੀਕ ਹੈ ਵੀ ਇਨ ਦਾ ਐਂਡ ਐਡਮਿਨਿਸਟ੍ਰੇਸ਼ਨ ਨੇ ਜੋ ਬਿਜ਼ਨਸ ਡੀਲਸ ਕਰਨੀ ਹੈ ਆਲਰੇਡੀ ਉਹਨਾਂ ਦਾ ਜਿਹੜਾ ਉਹ ਡਿਫੈਂਸ ਸੈਕਟਰੀ ਦੂਜੇ ਡੀਲਸ ਹੋ, ਇਹ ਤਾਂ ਸੈਲੀਬ੍ਰੇਟਰੀ ਜਾਂ ਇਹ ਜਸਟ ਇੱਕ ਕਨਵੈਨਸ਼ਨਲ ਦਸਤਖਤ ਕਰਨੇ ਹੁੰਦੇ ਨੇ, ਡੀਲ ਫਾਈਨਲ ਹੋਈਆਂ ਜੋ ਵੀ ਹੋਣੀਆਂ ਉਹਨਾਂ ਦੀਆਂ। ਲੇਕਿਨ ਫਿਰ ਵੀ ਕੁਝ ਚੀਜ਼ਾਂ ਔਨ ਰੈਕਰਡ ਹੁੰਦੀਆਂ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੋ ਅਸੀਂ ਤਵੱਕੋ ਕਰਦੇ ਹਾਂ ਕਿ ਭਾਈ ਅਸੀਂ ਤਾਂ ਕੈਨੇਡਾ ਦੇ ਹਵਾਲੇ ਨਾਲ ਕਹਿ ਕੇ ਹਟੇ ਹਾਂ ਕਿ ਭਾਈ 48 ਘੰਟੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਹੋ ਗਏ ਨੇ, 16-17 ਸਿੱਖ MP ਨੇ, ਕਿਸੇ ਦਾ ਟਵੀਟ ਨਹੀਂ ਆਇਆ। ਜਗਮੀਤ ਸਿੰਘ ਨੇ ਬੜੀ ਬੋਲਡ ਸਟੇਟਮੈਂਟ ਦਿੱਤੀ ਹੈ, ਲੇਕਿਨ ਕਿੱਥੇ ਨੇ? ਤੇ ਜਦੋਂ ਅਸੀਂ ਇੱਥੋਂ ਦੇ ਸਿਸਟਮ ਦੀ ਗੱਲ ਕਰਦੇ ਹਾਂ ਫਿਰ ਸਾਨੂੰ ਇਹ ਵੀ ਸਮਝਣਾ ਹੋਏਗਾ ਕਿ ਵੀ ਇਹ ਠੀਕ ਹੈ ਵੀ ਸਾਡੀਆਂ ਤਵੱਕਾਤ ਬਹੁਤ ਜ਼ਿਆਦਾ ਨੇ ਕਿ ਭਾਈ ਐਵੇਂ ਕਰਨ, ਲੇਕਿਨ ਜੇ ਕੋਈ ਮਾੜਾ ਮੋਟਾ ਵੀ ਹਾਂ ਦਾ ਨਾਰਾ ਮਾਰਦਾ ਤੇ ਉਸ ਦੀ ਤਾਰੀਫ ਕਰਨੀ ਬਣਦੀ ਹੈ। ਅਸੀਂ ਸਮਝਦੇ ਹਾਂ ਵੀ ਇਹ ਐਫਰਟ ਸਿੱਖ ਕਾਂਗਰੈਸ਼ਨਲ ਕਾਕਸ ਦਾ ਹੈ, ਜਿਹਨੂੰ ਵਿਲੀਫਾਈ, ਨੈਗੇਟ ਔਰ ਡਿਮਨਾਈਜ਼ ਕੀਤਾ ਗਿਆ ਔਰ ਕੀਤਾ ਜਾਂਦਾ ਅੱਜ ਵੀ ਕੁਝ ਲੋਕਾਂ ਵੱਲੋਂ ਕਿ ਉਹਨਾਂ ਦੇ ਐਫਰਟ ਨਾਲ ਇਸ ਵਾਰ 75 ਤੋਂ ਜ਼ਿਆਦਾ ਕਾਂਗਰਸਮੈਨ ਔਰ ਲੀਡ ਈਵਨ ਸੈਨੇਟਰ, ਜਿਨ੍ਹਾਂ ਦੇ ਵਿੱਚ ਕ੍ਰਿਸ ਵੈਨ ਹਾਲਨ ਯੂਨਾਈਟਿਡ ਸਟੇਟ ਸੈਨੇਟ ਦੇ ਨੇ, ਉਹ ਲੀਡ ਕਰ ਰਹੇ ਨੇ। ਔਰ ਜ਼ਾਹਰ ਹੈ ਪ੍ਰਮਿਲਾ ਜੈਪਾਲ ਜਿਹੜੀ ਮੈਂਬਰ ਆਫ ਕਾਂਗਰਸ ਹੈ, ਹਿੰਦੂ ਬੀਬੀ ਹੈ ਸਿਐਟਲ ਤੋਂ, ਲੇਕਿਨ ਬੜੀ ਬੋਲਡ ਹਿਊਮਨ ਰਾਈਟਸ ਦੇ ਮੁੱਦੇ ਤੇ। ਸੋ ਐਨ ਉਹਨਾਂ ਨੇ, ਕਿਉਂਕਿ 21 ਤਰੀਕ ਨੂੰ ਮੋਦੀ ਲੈਂਡ ਕੀਤਾ, ਜਦੋਂ ਅਸੀਂ ਅੱਜ 20 ਨੂੰ ਉਹਨੇ ਲੈਂਡ ਕੀਤਾ ਕਿਉਂਕਿ ਉਹਦਾ 21 ਤੋਂ ਦੌਰਾ ਕੱਲ ਸਵੇਰੇ ਉਹਨੇ ਜਿਹੜਾ ਉਹ ਬਾਂਦਰ ਦੀ ਤਰ੍ਹਾਂ ਛਾਲਾਂ ਮਾਰਨੀਆਂ ਨੇ UN ਹੈੱਡਕੁਆਰਟਰ ਦੇ ਬਾਹਰ ਕਿ ਜੀ ਯੋਗਾ ਕਰਵਾ ਰਿਹਾ ਔਰ ਉਹ ਉਸ ਕਿਸਮ ਦੇ ਜਿਹੜੇ ਨੇ ਨਾਲ ਲਾਏ ਹੋਣੇ ਨੇ। ਹਾਲਾਂਕਿ ਕੱਲ 2 ਡਿਫਰੈਂਟ ਪ੍ਰੋਟੈਸਟ, ਇੱਕ ਸਿਕਸ ਫਾਰ ਜਸਟਿਸ ਵੱਲੋਂ ਸਵੇਰੇ 6-6:30 ਵਜੇ ਦੇ ਕਰੀਬ ਹੈ, ਕਿਉਂਕਿ ਯੋਗਾ ਸ਼ਾਇਦ ਉਹ ਸੂਰਜ ਚੜ੍ਹਨ ਦੇ ਨਾਲ ਸੂਰਜ ਦੇਵਤੇ ਦੀ ਵੀ ਪੂਜਾ ਕਰਵਾਉਣੀ ਹੈ ਨਾ, ਸੋ ਉਹਨਾਂ ਨੇ ਵੀ ਉਹਦੀ ਪੂਜਾ ਕਰ ਦੇਣੀ ਹੈ, ਸੂਰਜ ਦੀ ਵੀ ਤੇ ਮੋਦੀ ਦੀ ਵੀ। ਤੇ ਇੱਕ ਸਾਊਥ ਏਸ਼ੀਅਨ ਗਰੁੱਪਸ ਡਿਫਰੈਂਟ ਆਰਗੇਨਾਈਜੇਸ਼ਨਸ ਨੇ, ਉਹਨਾਂ ਦਾ ਡਿਫਰੈਂਟ ਸਾਈਟ ਦੇ ਉੱਤੇ ਹੈ, ਸੋ ਇਹਨੂੰ ਚੈਲੰਜ ਕਰਨਗੇ। ਅਸੀਂ ਮੋਸਟ ਲਾਈਕਲੀ, ਬੇਸ਼ੱਕ ਸਾਡੀ ਟੀਮ ਇਹਨੂੰ ਕਵਰ ਕਰੇਗੀ, ਪਰ ਕਿਉਂਕਿ ਕੱਲ੍ਹ ਹੀ ਸਿੱਖ ਜਥੇਬੰਦੀਆਂ ਦੇ ਐਫਰਟ ਨਾਲ US ਕਾਂਗਰਸ ਦੇ ਵਿੱਚ ਕੈਨਨ ਬਿਲਡਿੰਗ ਦੇ ਵਿੱਚ ਜਿਹੜੀ BBC ਨੇ 2 ਪਾਰਟ ਡਾਕੂਮੈਂਟਰੀ ਬਣਾਈ ਸੀ ਮੋਦੀ ਦੀ ਕਰਤੂਤ ਦੇ ਉੱਤੇ, ਜੋ ਇਹਨੇ 2002 ਚ ਗੁਜਰਾਤ 'ਚ ਕੀਤਾ, ਜਿਹਨੂੰ ਐਲਨ ਮਸਕ ਤੇ ਪ੍ਰੈਸ਼ਰ ਪਾ ਕੇ ਈਵਨ ਜਿਹੜਾ ਉਸ ਤੋਂ ਵੀ ਹਟਾ ਦਿੱਤਾ ਗਿਆ।
ਉਹ ਸਾਰੇ ਤੋਂ ਟਵਿੱਟਰ ਤੋਂ ਔਰ ਬਾਕੀਆਂ ਪਲੇਟਫਾਰਮਸ ਤੋਂ ਵੀ। ਲੇਕਿਨ ਅਸੀਂ ਇਹ ਦੱਸਣ ਦੇ ਲਈ, ਜਿਵੇਂ ਆਸਟ੍ਰੇਲੀਆ ਦੇ ਐਮਪੀਜ਼ ਨੇ ਕੀਤਾ ਸੀ ਕਿ ਮੋਦੀ ਦੀ ਉੱਥੇ ਵਿਜ਼ਿਟ ਵੇਲੇ ਉਹਨਾਂ ਨੇ ਉਹ ਸਕਰੀਨ ਕੀਤੀ ਸੀ। ਸੋ ਕੱਲ ਅਸੀਂ ਉਸ ਸਮਾਗਮ 'ਚ ਪਾਰਟਿਸਿਪੇਟ ਕਰਾਂਗੇ 3 ਵਜੇ, ਜਿਹੜਾ ਕੈਨਨ ਬਿਲਡਿੰਗ ਦੇ ਵਿੱਚ ਇਸ ਦਾ ਨੂੰ ਸਕਰੀਨ ਕੀਤਾ ਜਾਣਾ ਹੈ। ਲੇਕਿਨ ਅਸੀਂ ਜਿਹੜਾ ਇੱਥੋਂ ਦਾ ਪਾਰਟ ਹੈ, ਕਿਉਂਕਿ ਇੱਥੋਂ 4-5 ਘੰਟੇ ਲੱਗ ਜਾਂਦੇ ਨੇ, ਟ੍ਰੈਫਿਕ ਵੀ ਹੋਣਾ, ਸੋ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਪੈਂਦਾ। ਲੇਕਿਨ ਮੈਂ ਸਮਝਦਾ ਵੀ ਬਿਲਕੁਲ ਔਨ ਈਵ ਦੇ ਉੱਤੇ 20 ਜੂਨ ਨੂੰ ਅੱਜ ਜਦੋਂ 75 ਤੋਂ ਜ਼ਿਆਦਾ ਸੈਨੇਟਰ ਔਰ ਕਾਂਗਰਸਮੈਨ ਇਹ ਸ਼ੂਟ ਕਰਦੇ ਨੇ ਲੈਟਰ, ਇਹ ਆਪਣੇ ਆਪ 'ਚ ਮੈਂ ਵਕਤ ਵੱਲ ਦੇਖਦਾ, ਮੈਂ ਸਾਰਾ ਤਾਂ ਨਹੀਂ, ਪਰ ਪਹਿਲਾਂ ਤਾਂ ਉਹਨਾਂ ਨੇ ਭਾਰਤ ਦਾ ਗੁੱਡਾ ਵੀ ਬੰਨਿਆ ਕਿ ਜੀ ਓਲਡ ਡੈਮੋਕ੍ਰੇਸੀ, ਅਸੀਂ ਗ੍ਰੇਟ ਡੈਮੋਕ੍ਰੇਸੀ, ਤੇ ਇਹ ਉਹ ਬਾਈਡਨ ਨੂੰ ਕਿਹਾ ਜੀ ਬਹੁਤ ਚੰਗੀ ਗੱਲ ਹੈ, ਤਾਵਨ ਹੋਣਾ ਚਾਹੀਦਾ ਹੈ, ਡਿਫੈਂਸ ਵੀ ਹੋਣਾ ਚਾਹੀਦਾ ਹੈ, ਇਹ ਉਹ ਵੀ। ਪਰ ਅਸੀਂ ਸਮਝਦੇ ਹਾਂ ਵੀ ਇਹ ਕਹਿ ਕੇ ਜਿਹੜੇ ਉਹਨਾਂ ਨੇ ਹਿਊਮਨ ਰਾਈਟਸ ਦੇ ਮੁੱਦੇ ਤੇ, ਹਾਲਾਂਕਿ ਮਾਈਲਡ ਸਟੇਟਮੈਂਟ ਹੈ, ਮੇਰੀ ਸੁਖਜਿੰਦਰ ਸਿੰਘ ਬਾਜਵਾ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਨੇ ਜੀ ਅਸੀਂ ਮਤਲਬ ਇਸ ਨੂੰ ਮਾਈਲਡਲੀ ਲਿਆ, ਪਰ ਅਸੀਂ ਸਮਝਦੇ ਹਾਂ ਕਿ ਵੀ ਕਈ ਵਾਰ ਤੁਹਾਡੇ ਕੋਲ ਚੋਇਸਿਸ ਵੀ ਕੀ ਹੁੰਦੀਆਂ। ਅਸੀਂ ਸਮਝਦੇ ਹਾਂ ਵੀ ਇਸ ਮੌਕੇ ਤੇ ਇਸ ਲੈਟਰ ਦਾ ਆ ਜਾਣਾ, ਜਿਹੜੀ ਆਲਰੇਡੀ ਇੰਡੀਅਨ ਮੀਡੀਆ 'ਚ ਵੀ ਖਬਰ ਬਣ ਗਈ, ਈਵਨ ਦਾ ਹਿੰਦੂ ਅਖਬਾਰ ਨੇ ਇਸ ਨੂੰ ਟਾਈਟਲ ਉਹਨਾਂ ਦੇ ਸ਼੍ਰੀ ਰਾਮ ਲਕਸ਼ਮਣ ਦੀ ਸਟੋਰੀ ਹੈ, ਡਜ਼ਨਸ ਆਫ US law makers ask Biden to raise democracy and human rights concerns with Modi। और उन्होंने फिर उस लेटर जो कोट देता है, we do not endorse any particular Indian leader or political party, but we do stand in support of important principles that should be a core part of American foreign policy। ਇਹ ਸਟੇਟਮੈਂਟ ਸਟਰੋਂਗ ਹੈ। ਹੁਣ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਲੈਟਰ 'ਚ ਇਹਨੂੰ ਡੀਟੇਲ 'ਚ ਕਿਹਾ, ਇਹ ਸੀਰੀਜ਼ ਆਫ ਇੰਡੀਪੈਂਡੈਂਟ ਕ੍ਰੈਡੀਬਲ ਰਿਪੋਰਟਸ, ਇਹ ਲੈਟਰ ਪ੍ਰੈਜ਼ੀਡੈਂਟ ਬਾਈਡਨ ਨੂੰ ਐਡਰੈਸ ਹੈ। ਇਹ ਸੀਰੀਜ਼ ਆਫ ਇੰਡੀਪੈਂਡੈਂਟ ਕ੍ਰੈਡੀਬਲ ਰਿਪੋਰਟਸ ਰਿਫਲੈਕਟ troubling signs in India toward the shrinking of political space, the rise of religious intolerance, the targeting of civil society organizations and journalists, growing restrictions on press freedom and internet access। कि भारत ਦੇ ਵਿੱਚ ਆ ਚੱਲ ਰਿਹਾ, ਪੋਲੀਟੀਕਲ ਸਪੇਸ ਘਟ ਰਿਹਾ, ਧਾਰਮਿਕ ਤੌਰ ਤੇ ਅਸਹਿਨਸ਼ੀਲਤਾ ਹੈ, ਸਿਵਲ ਸੁਸਾਇਟੀ ਜਥੇਬੰਦੀਆਂ ਨੂੰ, ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਪ੍ਰੈਸ ਦੀ ਆਜ਼ਾਦੀ ਤੇ ਪਾਬੰਦੀਆਂ ਨੇ, ਇੰਟਰਨੈਟ ਦੀ ਪਹੁੰਚ ਵੀ ਨਹੀਂ ਹੈ। ਸਪੈਸੀਫਿਕਲੀ the State Department's 2022 country report on human rights practice in India documents the tightening of political rights and expression। ਫਿਰ ਉਹਨਾਂ ਨੇ ਸਟੇਟ ਡਿਪਾਰਟਮੈਂਟ ਦੀ ਹੀ 2022 ਦੀ ਦੂਸਰੀ ਰਿਪੋਰਟ ਨੂੰ ਵੀ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਕੋਟ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹ ਵਰੀਸਮ ਹੈ ਕਿ ਇਨਕਰੀਜ਼ ਆਫ ਰਿਲੀਜੀਅਸ ਇੰਟੋਲਰੈਂਸ ਟੁਵਰਡਸ ਮਾਈਨੋਰਿਟੀਜ਼ ਐਂਡ ਰਿਲੀਜੀਅਸਲੀ ਮੋਟੀਵੇਟਡ ਵਾਇਲੈਂਸ by both private and state actors। state department report है, private मतलब RSS, बजरंग दल, दूजे तीजे, ये चल रहा है। Further, the annual assessment compiled by Reporters Without Borders show that India, a country that has been known in the past for its vibrant and independent press, has fallen significantly in the ranking for press freedom। कि ये उन्होंने फिर report quote की है रिपोर्टर्स सैन बॉर्डर्स, फ्रांस का है, विदाउट बॉर्डर सैन का मतलब है कि भाई वो इंडिया बहुत थले चला गया प्रेस फ्रीडम। एंड अकॉर्डिंग टू एक्सेस नाउ इंडिया रैंक्स फर्स्ट इन टर्म्स ऑफ मोस्ट इंटरनेट शटडाउन्स फॉर द 5th ईयर इन ए रो। कि 5वां साल है कि जो दुनिया के जे किसी मुल्क च कहना हो जिथे बार बार इंटरनेट शट किया जाता है तो इंडिया है। फिर उन्होंने कहा भी अमरीका और इंडिया जो असी एनश्राइंड ह्यूमन राइट्स की गल करते हैं, उन्होंने फ्री स्पीच, फ्रीडम ऑफ प्रैस और रिलीजियस फ्रीडम की गल है। मार्टिन लूथर किंग नूं कोट किया दसन लई कि जी वो बड़ा भगत सी गांधी का, और वो इस सारे दे चलदे जिहड़ा है असी उन्हां दा विजन नूं शेयर करते हैं। हालांकि ये बेशक बड़ा मिनीमम टच है इस सारे, लेकिन असी समझते हैं कि इसकी टाइमिंग और जदों कि उन्हें US कांग्रेस के जॉइंट हाउस में एड्रैस करना है, उस तो पहला लिखा गया है लेटर दैट मैटर्स। और असी ये आस हालांकि साडी कोशिश सी कि जदों उन्हें जॉइंट हाउस में एड्रैस करना है दोनों नूं कि विजिटर गैलरी दे विच साडी पहुंच हुंदी, लेकिन इन्हां ने डरदियां कि भाई कोई होर उत्थे नारेबाजी ना होए, इन्हां ने उस गैलरी नूं बंद कीता है। हालांकि ये असी होप करते हैं कि जो शाही दावत वेले होएगा कोई ना कोई कांग्रेसमैन या दूसरा इनू 1-to-1 कन्फ्रंट भी करेगा, लेकिन ऑलरेडी ये
75 ਤੋਂ ਜ਼ਿਆਦਾ ਸੈਨੇਟਰਸ ਔਰ ਕਾਂਗਰਸਮੈਨਾਂ ਦਾ ਲੈਟਰ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਜ਼ਰੂਰ ਕਨਵੇ ਕਰਦਾ ਹੈ। ਔਰ ਇਸ ਸਭ ਦੇ ਵਿੱਚ ਇੱਥੇ ਕਾਂਗਰੈਸ਼ਨਲ ਸਿੱਖ ਕਾਕਸ ਦਾ ਇੱਕ ਵੱਡਾ ਰੋਲ ਹੈ। ਉੱਥੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਪੋਲੀਟੀਕਲ ਐਕਟਿਵਿਜ਼ਮ ਬੜਾ ਇੰਪੋਰਟੈਂਟ ਹੈ। ਇਸ ਵੇਲੇ ਉਹਨਾਂ ਦੀ ਗਿਣਤੀ ਹਿੰਦੂ ਤਵੀਆਂ ਦੀ ਇੰਡੀਅਨ ਜੇ ਪਾਪੂਲੇਸ਼ਨ ਕਹਿਣਾ ਹੋਏ ਆ ਪਿਛਲੇ 8 ਸਾਲ 'ਚ 11 ਲੱਖ ਇੰਡੀਅਨਸ ਨੇ ਜਿਹਨੂੰ ਵਿਸ਼ਵ ਗੁਰੂ ਭਾਰਤ ਕਹਿੰਦੇ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਆ ਇੰਡੀਆ ਦੀ ਔਰ ਉਹ ਅਮਰੀਕਾ ਕੈਨੇਡਾ ਔਰ ਆਸਟ੍ਰੇਲੀਆ ਦੇ ਸਿਟੀਜ਼ਨ ਬਣੇ ਨੇ। ਜੇ ਏਡਾ ਹੀ ਮਹਾਨ ਭਾਰਤ ਸੀ ਪਰ ਉਹਦਾ ਨੈਗੇਟਿਵ ਇਫੈਕਟ ਇਹ ਹੈ ਕਿ ਜਿਹੜੀ ਆਬਾਦੀ ਬਣਾਉਣ 'ਚ ਸਾਨੂੰ 100 ਸਾਲ ਲੱਗੇ ਜੇ ਅਸੀਂ 1 ਮਿਲੀਅਨ ਅਮਰੀਕਾ ਕੈਨੇਡਾ ਕਹਿੰਦੇ ਹਾਂ ਇਹ ਧੜਾ ਧੜ ਪਹਿਲਾਂ ਆਈਟੀ ਸੈਕਟਰ ਦੇ ਥੱਲੇ ਟੱਬਰਾਂ ਦੇ ਟੱਬਰ ਆ ਗਏ ਔਰ ਹੁਣ ਉੱਥੋਂ ਛੱਡ ਕੇ ਮਨੀ ਇਨਵੈਸਟ ਕਰਨ ਦੇ ਨਾਂ ਥੱਲੇ ਸਭ ਉੱਥੋਂ ਚੋਰੀ ਕੀਤਾ ਪੈਸਾ ਲਿਆ ਰਹੇ ਨੇ। ਸੋ ਇਹ ਕਾਫੀ ਅਲਟੀਮੇਟਲੀ ਪੋਲਿਟਿਕਸ ਦੇ ਵਿੱਚ ਵੀ ਜਿਵੇਂ ਜ਼ਿੰਦਗੀ 'ਚ ਮਨੀ ਮੇਕਸ ਦਾ ਮੇਅਰ ਗੋ ਸੋ ਸਾਡੇ ਕੋਲ ਗੁਰੂ ਦੀ ਦਿੱਤੀ ਵਿਵੇਕ ਬੁੱਧ ਹੈ, ਸਟਰੈਂਥ ਹੈ ਔਰ ਨੰਬਰ ਵੀ ਮਿਲੀਅਨ ਥੋੜਾ ਨਹੀਂ ਹੁੰਦਾ ਸੋ ਲੇਕਿਨ ਸਾਡੀ ਪਾਰਟਿਸਿਪੇਸ਼ਨ ਔਰ ਐਕਟਿਵਿਜ਼ਮ ਹੋਣਾ ਜਿੱਥੇ ਸਾਡੇ ਬੱਚੇ ਬੱਚੀਆਂ ਐਜ਼ ਏ ਇੰਟਰਨ ਕਾਂਗਰਸਮੈਨਾਂ ਦੇ ਦਫ਼ਤਰਾਂ 'ਚ ਹੋਣ ਇਸ ਸਾਰੀ ਪ੍ਰੋਸੈਸ 'ਚ ਸ਼ਮੂਲੀਅਤ ਕਰੀਏ। ਅਲਟੀਮੇਟਲੀ ਇਹ ਜਿਹੜੀ ਲੜਾਈ ਹਿੰਦੂ ਤਵੀਆਂ ਨੇ ਹੁਣ ਸਿੱਖ ਡਾਇਸਪੋਰਾ 'ਚ ਖੂਨੀ ਲੜਾਈ 'ਚ ਬਦਲਿਆ ਅਸੀਂ ਉਸ ਰਸਤੇ ਤਾਂ ਨਹੀਂ ਜਾਵਾਂਗੇ ਲੇਕਿਨ ਅਸੀਂ ਇਹਨਾਂ ਨੂੰ ਡਿਪਲੋਮੈਟਿਕਲੀ ਔਰ ਪੋਲੀਟੀਕਲੀ ਜ਼ਰੂਰ ਜਿਹੜਾ ਹੈ ਉਹ ਪੁਸ਼ ਬੈਕ ਵੀ ਬੈਕ ਹੀ ਨਹੀਂ ਕਰਾਂਗੇ। ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤਾਮੀਰ ਕਰਵਾਉਣ ਜੇ ਸਿੱਖ ਕਾਕਸ ਦਾ 50 ਤੋਂ ਜ਼ਿਆਦਾ ਕਾਂਗਰਸਮੈਨ ਨੇ ਹੁਣ ਇੱਕ ਹਿੰਦੂਤਵਾ ਥਾਣੇਦਾਰ ਨਾਂ ਦਾ ਜਿਹੜਾ ਮਿਸ਼ੀਗਨ ਤੋਂ ਬਣਿਆ ਕਾਂਗਰਸਮੈਨ ਹੈ ਉਹਨੇ ਹਿੰਦੂ ਸਮਿਟ 'ਚ ਐਲਾਨ ਕੀਤਾ ਹੈ ਜੇ ਅਸੀਂ ਹਿੰਦੂ ਕਾਕਸ ਬਣਾਵਾਂਗੇ ਚਲੋ ਜਿਹੜਾ ਉਹ ਕੁੱਤੇ ਕੀ ਕਹਿੰਦੇ ਨੇ ਟਕੇ ਦੀ ਹੰਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ ਤੁਸੀਂ ਇੰਡੀਆ ਦਾ ਉਹ ਕਵਚ ਲਾ ਕੇ ਘੱਟੋ ਘੱਟ ਹਿੰਦੂਤਵਾ ਦਾ ਆਪਣਾ ਹਿੰਦੂ ਚਿਹਰਾ ਤਾਂ ਲਿਆਂਦਾ ਸਾਹਮਣੇ ਪਰ participation is the answer। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ। No contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਭਗਵੰਤ ਮਾਨ ਦੀ ਸਰਕਾਰ ਰਾਹੀਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦਾ ਅਮਲ ਜਿਹੜਾ ਉਹ ਸ਼ੁਰੂ ਹੋ ਗਿਆ ਔਰ ਦਰਬਾਰ ਸਾਹਿਬ ਤੋਂ ਸਭ ਕੇ ਚੈਨਲਾਂ ਲਈ ਗੁਰਬਾਣੀ ਕੀਰਤਨ ਦੇ ਰਿਲੇ ਦੇ ਮੁੱਦੇ ਨੂੰ ਨਾ ਸਿਰਫ ਇੱਕ ਬਹਾਨੇ ਵਜੋਂ ਵਰਤਿਆ ਗਿਆ ਹੈ, ਇਹ ਬੜੀ ਖਤਰਨਾਕ ਖੇਡ ਹੈ ਅਤੇ ਇਸ ਨੂੰ ਸਮਝਣ ਦੀ ਲੋੜ ਹੈ। ਸੋ ਇਸ ਮੁੱਦੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਤੁਹਾਡੇ ਮੈਸੇਜ ਨੇ ਲਾਈਵ ਜਿਹੜੇ YouTube ਦੇ ਉੱਪਰ ਆਪਾਂ ਲੈਣ ਚਾਹ ਰਹੇ ਹਾਂ ਔਰ ਬਲੈਕ ਕੀਆ ਗੇਮਿੰਗ ਕਹਿੰਦੇ ਨੇ ਕਿ ਝੂਲ ਤੇ ਨਿਸ਼ਾਰੇ ਪੰਥ ਮਹਾਰਾਜ ਕੇ ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜ਼ੁਬੇਰ ਜਾਕੂਬੀ ਆਏ ਕਹਿੰਦੇ ਮੈਂ ਪਹਿਲਾਂ ਸੌਂ ਗਿਆ ਸੀ, ਦੇਰ ਆਏ ਦਰੁਸਤ ਆਏ ਔਰ ਕਹਿੰਦੇ ਨੇ ਕਿ ਬਗੈਰਤ ਮੋਦੀ USA ਆ ਚੁੱਕਾ ਹੈ ਔਰ ਬਗੈਰਤ ਮੋਦੀ गुजराती
ਸੋ ਵਾਹਿਗੁਰੂ ਜੀ ਕਹਿੰਦੇ ਨੇ, ਇੱਕ ਮਿੰਟ ਹੈ ਰੁਕ, ਜਸਟ ਜੀ ਕਹਿੰਦੇ ਨੇ ਕਿ ਮੋਦੀ ਡਿਜੀਟਲ ਇੰਡੀਆ, ਯੂਨੀਅਨ ਆਫ ਇੰਡੀਆ ਗੋਨ ਪਾਸਟ ਇਟਸ ਯੂਜ਼ਡ ਬਾਈ ਡੇਟ। ਔਰ ਫਿਰ ਸਾਡੇ ਕੋਲ ਮੈਸੇਜ ਹੈਗਾ ਇਹ ਟੌਪ ਚਾਰਟਰਾਂ ਦੇ ਬਹੁਤ ਸਾਰੇ ਮੈਸੇਜ ਨੇ, ਅਸੀਂ ਪਹਿਲਾਂ ਹੀ ਉਹਨਾਂ ਦਾ ਧੰਨਵਾਦ ਕਰ ਦਿੰਦੇ ਹਾਂ। ਉਹ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਫਿਰ ਸਾਡੇ ਕੋਲ ਮੈਸੇਜ ਆਏਗਾ ਕੁਲਵੰਤ ਸਿੰਘ ਜੀ ਵੀ ਕਹਿ ਰਹੇ ਨੇ, ਆਏ ਨੇ, ਔਰ ਗੁਰਨੇਕ ਸਿੰਘ ਜੀ ਵੀ ਆਏ ਨੇ, ਕਹਿੰਦੇ ਕੋਟਾਨ ਪ੍ਰਣਾਮ ਸ਼ਹੀਦਾਂ ਨੂੰ, ਖਾਲਸਾ ਜ਼ਿੰਦਾਬਾਦ। ਕੁਲਦੀਪ ਸਿੰਘ ਕਹਿੰਦੇ ਨੇ ਕਿ ਹੁਣ ਜ਼ਿਆਦਾ ਦੇਰ ਨਹੀਂ ਹੈ, ਸਿੱਖ ਕੌਮ ਦੀ ਆਵੇਗੀ ਜਲਦੀ ਨਵੀਂ ਸਵੇਰ ਜੀ। ਔਰ ਫਿਰ KS ਢਿੱਲੋਂ ਜੀ ਕਹਿੰਦੇ ਕਮਿੰਗ ਸੂਨ ਖਾਲਿਸਤਾਨ ਜ਼ਿੰਦਾਬਾਦ। ਔਰ ਵਾਹਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ। ਔਰ ਬਲਜੀਤ ਵਰਾਜ ਵੀ ਫਤਿਹ ਬੁਲਾਉਂਦੇ ਨੇ, ਬਲੈਕੀਆ ਗੇਮਿੰਗ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਐਨ ਸੇਖੋ ਜੀ ਕਹਿੰਦੇ ਸਮਾਨ ਵੇਚਣ ਲਈ USA ਮਜਬੂਰ ਹੋ ਰਿਹਾ। ਹਾਂਜੀ ਬਿਲਕੁਲ, ਅਵਤਾਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਵਾਹਿਗੁਰੂ ਜੀ ਕਹਿੰਦੇ ਬਾਈਡਨ ਨੂੰ ਕੀ ਲੋੜ ਪੈ ਗਈ ਹੈ ਕਿ ਨਾਜ਼ੀ ਮੋਦੀ ਦੀ। ਔਰ ਗੁਰਮੇਲ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਇਸੇ ਤਰ੍ਹਾਂ ਮੇਰਾ ਖਿਆਲ ਹੈ ਵਕਤ ਦੇ ਤਕਾਜ਼ੇ ਨੂੰ ਦੇਖਦੇ ਹਾਂ ਅਸੀਂ ਸਾਰਿਆਂ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਇਸ ਇਸ਼ੂ ਦੇ ਉੱਤੇ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਥੋੜਾ ਜਿਹਾ ਪਾਸਿੰਗ ਰੈਫਰੈਂਸ ਦਿੱਤਾ ਸੀ, ਅੱਜ ਵੀ ਅਸੀਂ ਓਪਨਿੰਗ ਸੈਗਮੈਂਟ 'ਚ ਗੱਲ ਕੀਤੀ, ਪਰ ਇਹ ਮਸਲਾ ਬੜਾ ਗੰਭੀਰ ਹੈ, ਸੀਰੀਅਸ ਹੈ। ਕਿਉਂਕਿ ਜਿਵੇਂ ਮੇਰੇ ਇੱਕ ਸੁਭਾਅ ਦਾ ਹਿੱਸਾ ਹੈ ਕਿ ਮੈਂ ਕਿਸੇ ਵੀ ਜਦੋਂ ਇਸ਼ੂ ਵੱਲ ਦੇਖਦਾ ਤੇ ਉਸ ਦੀ ਤਹਿ ਨੂੰ, ਜੜ ਨੂੰ ਸਮਝਣ ਦੀ ਕੋਸ਼ਿਸ਼ ਹੁੰਦੀ ਹੈ। ਕਿਉਂਕਿ ਬਾਕੀ ਤਾਂ ਇੱਕ ਉਹਦਾ ਪਸਾਰਾ ਹੁੰਦਾ ਹੈ ਰੁੱਖ ਦਾ, ਉਸ ਨੂੰ ਕਿੰਨਾ ਲੰਬਾ ਹੋ ਗਿਆ, ਕਿੰਨੇ ਉਹਨੂੰ ਫਲ ਲੱਗੇ ਜਾਂ ਕਿੰਨੇ ਪੱਤੇ ਨੇ ਉਹਦੇ, ਉਹਨਾਂ ਗਿਣਤੀਆਂ ਦਾ ਫਾਇਦਾ ਨਹੀਂ ਹੁੰਦਾ। ਤੇ ਇਹ ਜੇ ਤੁਸੀਂ ਦੇਖਣਾ ਹੋਏ ਕਿ ਭਾਈ ਜਦੋਂ ਸਿੱਖਾਂ ਨੂੰ ਅੰਗਰੇਜ਼ਾਂ ਨੇ 1849 ਚ ਪੰਜਾਬ ਆਪਣੇ ਪੇਟੇ ਪਾਇਆ ਔਰ ਉਹ ਧੋਖੇ ਨਾਲ ਜਿੱਤੀਆਂ ਗਈਆਂ ਜੰਗਾਂ ਟ੍ਰੇਟਰਸ ਦੇ ਰਾਹੀਂ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ, ਉਹਨਾਂ ਨੇ ਆਪਣੇ ਰਾਜ ਦੇ ਪਹਿਲੇ 5-7 ਸਾਲ 'ਚ ਉਹਨਾਂ ਨੇ ਦੇਖਿਆ ਕਿ ਵੀ ਸਿੱਖਾਂ ਦੀ ਜਿਹੜੀ ਤਾਕਤ ਹੈ ਉਹ ਉਹਨਾਂ ਦੇ ਫੇਥ 'ਚੋਂ ਨਿਕਲਦੀ ਹੈ, ਈਮਾਨ 'ਚੋਂ ਨਿਕਲਦੀ ਹੈ। ਉਹ ਗੁਰੂ ਦੇ ਨਾਲ ਸਿੱਖ ਜਿੱਥੇ ਜਾਏਗਾ, ਗੁਰਦੁਆਰੇ ਨਾਲ ਜੁੜਿਆ, ਉਹਦੇ ਲਈ ਇਹ ਬਾਈਂਡਿੰਗ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰੇ। ਜਿੱਥੇ ਵੀ ਉਹ ਜਾਂਦਾ ਗੁਰਦੁਆਰਾ ਬਣਾਉਂਦਾ। ਗੁਰਦੁਆਰੇ ਸਿਰਫ ਮਹਿਜ਼ ਇੱਕ ਇਬਾਦਤ ਦੀ ਥਾਂ ਨਹੀਂ ਨੇ, ਸਿੱਖਾਂ ਦੇ ਲਈ ਗੁਰਦੁਆਰੇ ਕਿਲੇ ਵੀ ਨੇ, ਉਹਨਾਂ ਦੇ ਲਈ ਉਹ ਸਕੂਲ ਵੀ ਨੇ, ਉਹਨਾਂ ਦੇ ਲਈ ਉਹ ਦਵਾਖਾਨੇ ਵੀ ਨੇ। ਔਰ ਗੁਰਦੁਆਰੇ ਦੇ ਉੱਤੇ ਝੂਲ ਰਿਹਾ ਨਿਸ਼ਾਨ ਸਾਹਿਬ ਆਮ ਸ਼ਹਿਰੀਆਂ ਨੂੰ ਇਹ ਮੈਸੇਜ ਵੀ ਹੈ ਕਿ ਜੇ ਤੁਸੀਂ ਇਸ ਤੇ ਆ ਜਾਓ ਤੇ ਇੱਥੇ ਤੁਹਾਨੂੰ ਤੁਸੀਂ ਮਹਿਫੂਜ਼ ਹੋਵੋਗੇ, ਖਾਣ ਨੂੰ ਰੋਟੀ ਮਿਲੇਗੀ, ਪਹਿਨਣ ਨੂੰ ਕੱਪੜਾ। ਔਰ ਜੇ ਕੋਈ ਅਬਲਾ ਜਾਂ ਕਿਸੇ ਦੇ ਉੱਤੇ ਕੋਈ ਹੈ ਤੇ ਜੇ ਇਸ ਹਦੂਦ 'ਚ ਆ ਗਿਆ ਤੇ ਉਸ ਤੇ ਰੱਖਿਆ ਕਿ ਇੱਥੇ ਬੈਠੇ ਹੋਏ ਨੇ, ਉਹ ਆਪਣੀ ਜਾਨ ਤੇ ਖੇਡ ਕੇ ਵੀ ਜਿਹੜਾ ਹੈ ਉਹ ਦੂਸਰਿਆਂ ਦੀ ਪੱਤ ਦੇ ਰੱਖੇ ਨੇ। ਹੁਣ ਇਹ ਜਿਹੜਾ ਗੁਰਦੁਆਰਿਆਂ ਦਾ ਇਸ ਲੈਵਲ ਦਾ ਜ਼ਾਹਰ ਹੈ, ਨਿਸ਼ਾਨ ਆਜ਼ਾਦੀ ਦਾ ਚਿੰਨ੍ਹ ਹੈ, ਝੂਲਤੇ ਨਿਸ਼ਾਨ ਰਹੇ ਪੰਥ ਸੋਵਰਨ ਖਾਲਸਾ, ਰਾਜ ਕਰੇਗਾ ਖਾਲਸਾ, ਸਾਡਾ 2 ਵੇਲੇ ਦਾ ਦਿਓਰ ਹੈ ਜਿਹੜਾ ਸਾਨੂੰ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਸੋਵਰਨ। ਸੋ ਉਹਨਾਂ ਨੇ 50ਵਿਆਂ ਦੇ ਵਿੱਚ ਹੀ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਮਹੰਤ, ਕਿਉਂਕਿ ਜਦੋਂ ਸਿੱਖ ਮਿਸਲਾਂ ਦੇ ਵੇਲੇ ਜਾਂ ਉਸ ਸਾਡੇ ਜਿਹੜਾ ਦੌਰ 18ਵੀਂ ਸਦੀ 'ਚ ਸਟਰਗਲ ਦਾ ਸੀ, ਸਿੱਖ ਤਾਂ ਜੰਗਲਾਂ ਦੇ ਵਿੱਚ ਸੀ ਜਾਂ ਦੂਜੇ, ਤੇ ਜਿਹੜਾ ਗੁਰਦੁਆਰਿਆਂ 'ਚ ਦੀਵਾ ਜਗਾਉਣਾ ਜਾਂ ਮਾੜਾ ਮੋਟਾ ਪਾਠ ਕਰਕੇ ਮਿਕਸ ਜਿਹਾ ਮੈਸੇਜ ਦੇਈ ਜਾਣਾ ਜਿਹਨੂੰ ਹਕੂਮਤ ਖਤਰਾ ਨਾ ਸਮਝੇ, ਉਹ ਅੱਡ-ਅੱਡ ਜਿਹੜੇ ਡੇਰੇ ਸੀ ਉਹੀ ਕਰਦੇ ਸੀ। ਉਦਾਸੀ ਹੋਣ, ਨਿਰਮਲੇ ਹੋਣ, ਸੇਵਾ ਪੰਥੀ ਹੋਣ, ਕੋਈ ਹੋਰ ਅਵਧੂਤ ਹੋਣ, ਉਸ ਕਿਸਮ ਦੇ। ਸੋ ਮਿਸਲਾਂ ਦੇ ਰਾਜ ਵੇਲੇ ਵੀ ਔਰ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਜਿਹੜਾ ਉਹਨਾਂ ਤੋਂ ਗੁਰਦੁਆਰੇ ਕਿਉਂਕਿ ਸੇਵਾ ਭਾਵਨਾ ਨਾਲ ਜੁੜੇ ਹੋਏ ਲੋਕ ਸੀ। ਔਰ ਇਹ ਸੀ ਕਿ ਰਾਦਰ ਸਿੱਖ ਰਾਜ ਦੇ ਵੇਲੇ ਗੁਰਦੁਆਰਿਆਂ ਨੂੰ ਜ਼ਮੀਨਾਂ ਵੀ ਇੰਨੀਆਂ ਕੁ ਮਿਲ ਗਈਆਂ ਕਿ ਭਾਈ ਉਹਨਾਂ ਦਾ। ਔਰ ਉਦੋਂ ਤੱਕ ਜਦੋਂ ਸਿੱਖ ਰਾਜ ਦਾ ਪਤਨ ਹੁੰਦਾ ਔਰ ਅੰਗਰੇਜ਼ਾਂ ਦਾ ਦੌਰ ਸ਼ੁਰੂ ਹੁੰਦਾ ਹੈ, ਕਾਫੀ ਜ਼ਿਆਦਾ ਇਖਲਾਕੀ ਗਿਰਾਵਟ ਔਰ ਕਮਜ਼ੋਰੀਆਂ। ਔਰ ਅੰਗਰੇਜ਼ਾਂ ਨੇ ਜਦੋਂ ਗੁਰਦੁਆਰਿਆਂ ਨੂੰ ਐਕਟ ਦੇ ਤਹਿਤ ਉਹਨਾਂ ਦੀ ਨਿੱਜੀ ਜਾਇਦਾਦ ਬਣਾ ਦਿੱਤਾ ਹੈ, ਤੇ ਜ਼ਾਹਰ ਹੈ ਵੀ ਠੀਕ ਹੈ ਮੱਥਾ ਟੇਕਣ ਵਾਲੇ ਆ ਹੀ ਗਏ, ਸਹਿਜ ਪਾਠ ਵੀ ਹੋਏ ਹੋਣਗੇ, ਪਾਠ ਵੀ ਹੋਈ ਗਏ, ਲੇਕਿਨ ਕਿਸ ਹੱਦ ਤੱਕ ਉਹਨਾਂ ਨੇ ਗੁਰਦੁਆਰਿਆਂ 'ਚੋਂ ਉਸ ਆਵਾਜ਼ ਨੂੰ ਬੰਦ ਕਰ ਦਿੱਤਾ ਜਿਹਦੇ ਰਾਹੀਂ ਆਜ਼ਾਦੀ ਦਾ ਅਹਿਸਾਸ ਹੋ ਸਕਦਾ ਸੀ। ਉਹ ਜੇ ਅਸੀਂ ਅੰਦਾਜ਼ਾ ਲਾਈਏ ਤਾਂ ਕਿ 1849 ਤੋਂ 1920 ਤੱਕ ਕਿ ਉਹ ਕਿਸ ਲੈਵਲ ਤੱਕ 70 ਸਾਲਾਂ 'ਚ ਗੁਰਦੁਆਰਿਆਂ ਦਾ ਕੰਟਰੋਲ ਕੱਲਾ ਮਹੰਤ ਨਰੈਣੂ ਦਾ ਇਖਲਾਕ ਜਾਂ ਦੂਜਾ ਨਹੀਂ ਸੀ। ਜਦੋਂ ਜਲਿਆਂਵਾਲਾ ਬਾਗ ਦਾ ਕਾਂਡ ਕੀਤਾ ਜਾਂਦਾ ਹੈ ਮਾਈਕਲ ਔਡਵਾਇਰ ਪੰਜਾਬ ਦੇ ਗਵਰਨਰ ਵੱਲੋਂ ਔਰ ਉਹਦਾ ਗਰਾਊਂਡ ਬ੍ਰਿਗੇਡੀਅਰ ਡਾਇਰ ਵੱਲੋਂ, ਤੇ ਅਰੂੜ ਸਿੰਘ ਜਿਹੜਾ ਅਗਲੇ ਦਿਨ ਸੱਦ ਕੇ ਉਹਨੂੰ ਡਾਇਰ ਨੂੰ ਸਿਰੋਪਾਓ ਦਿੰਦਾ ਅਕਾਲ ਤਖਤ ਤੇ। ਔਰ ਸਿੱਖਾਂ ਨੂੰ ਇਹ ਰਿਅਲਾਈਜ਼, ਔਰ ਉਸ ਸਾਰੇ ਪੀਰੀਅਡ 'ਚ ਗਦਰ ਪਾਰਟੀ ਵਾਲੇ ਆਏ, ਉਹਨਾਂ ਨੂੰ ਡਿਕਲੇਅਰ ਕਰਤਾ ਪੁਜਾਰੀਆਂ ਨੇ ਕਿ ਜੀ ਇਹ ਤਾਂ
ਸਿੱਖ ਹੀ ਨਹੀਂ ਹੈਗੇ, ਇਹ ਜਿਹੜਾ ਅੰਗਰੇਜ਼ਾਂ ਦੇ ਸੋਲੇ, ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਗੁਰਦੁਆਰਿਆਂ ਦਾ ਕੰਟਰੋਲ ਕਰਨ ਦੀ ਥਾਂ ਮਹੰਤਾਂ ਨੂੰ ਅੱਗੇ ਕੀਤਾ ਔਰ ਉਹਨਾਂ ਨੂੰ ਹੱਕ ਦਿੱਤੇ, ਕਰਪਟ ਵੀ ਉਹ ਕਰ ਦਿੱਤੇ ਹੋ ਜਾਂਦੇ ਨੇ ਜਦੋਂ ਅੰਨੀ ਪਾਵਰ ਪੈਸਾ ਆਉਂਦਾ। ਸੋ ਅਸੀਂ ਦੇਖਦੇ ਹਾਂ ਕਿ ਫਿਰ ਇੱਕ ਗੋਲਡਨ ਹਿਸਟਰੀ ਦਾ ਪੀਰੀਅਡ 1920 ਤੋਂ 1925 ਤੱਕ ਹੈ, ਜਿਹਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ ਹਾਂ, ਜਿਹਦੇ ਵਿੱਚ ਸਾਕਾ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਔਰ ਇਹ ਸਾਰਿਆਂ ਤੋਂ ਬਾਅਦ 1925 ਦੇ ਵਿੱਚ ਗੁਰਦੁਆਰਾ ਐਕਟ ਬਣਾਇਆ ਜਾਂਦਾ। ਹਾਲਾਂਕਿ ਸਾਡੀ ਉਹਦੇ ਤੇ ਵੱਖਰੀ ਟੇਕ ਹੈ ਕਿ ਭਾਈ ਜੇ ਉਸ ਪੀਰੀਅਡ ਦੀ ਲੀਡਰਸ਼ਿਪ ਅਕਾਲੀ ਥੱਕ ਨਾ ਚੁੱਕੀ ਹੁੰਦੀ ਜਾਂ ਖਾਮਖਾ ਨਹਿਰੂ ਔਰ ਗਾਂਧੀ ਦੇ ਝਾਂਸੇ 'ਚ ਫਸ ਕੇ ਧਾਰਮਿਕ ਲਹਿਰ ਨੂੰ ਕਾਂਗਰਸੀ ਲਹਿਰ ਦੇ ਵਿੱਚ ਕਨਵਰਟ ਕਰਕੇ ਨਾ ਤੁਰੀ ਹੁੰਦੀ ਤੇ ਫਿਰ ਇਹ ਗੁਰਦੁਆਰਾ ਐਕਟ ਜਿਹਦੇ ਥੱਲੇ ਸਰਕਾਰ ਨੇ ਆਪਣੇ ਕੋਲ ਹਕੂਕ ਰੱਖੇ ਇਹ ਨਹੀਂ ਸੀ ਹੋਣੇ। ਇਹ ਇੱਕ ਵੱਖਰਾ ਚੈਪਟਰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਐਕਟ ਦੇ ਨਾਲ ਉਹਨਾਂ ਕਰਪਟ ਮਹੰਤਾਂ ਤੋਂ ਗੁਰਦੁਆਰੇ ਨਿਕਲ ਕੇ ਸਿੱਖ ਪੰਥ ਦੇ ਕੋਲ ਆਏ। ਭਾਵੇਂ ਚੋਣ ਦਾ ਸਿਸਟਮ ਫਲਾਡ 4 ਸਾਲ ਬਾਅਦ ਚੋਣਾਂ ਕਰਾਉਣ ਦੀ ਗੱਲ ਮੰਨ ਲਈ ਗਈ, ਲੇਕਿਨ ਅੰਗਰੇਜ਼ਾਂ ਦੇ ਬਾਕੀ ਪੀਰੀਅਡਸ ਦੇ ਵਿੱਚ ਕੋਈ ਇਸ ਕਿਸਮ ਦੀ ਟਰਬਲ ਨਹੀਂ ਆਈ। 47 ਤੋਂ ਫੌਰਨ ਬਾਅਦ ਜਿਹੜੀ ਗੱਲ ਅੰਗਰੇਜ਼ਾਂ ਨੇ 1849 'ਚ ਪੰਜਾਬ ਲੈਣ ਤੋਂ ਬਾਅਦ ਸੋਚੀ ਸੀ, ਉਹੀ ਨਹਿਰੂ ਦੇ ਦਿਮਾਗ 'ਚ, ਨਹਿਰੂ ਨੇ ਤਾਂ ਗ੍ਰਿਫਤਾਰੀ ਵੀ ਦਿੱਤੀ ਹੋਈ ਸੀ ਨਾਭੇ ਆ ਕੇ ਇੱਕ ਪੀਰੀਅਡ, ਗਾਂਧੀ ਖੁਦ ਨਨਕਾਣਾ ਸਾਹਿਬ ਆਇਆ ਹੋਇਆ ਸੀ ਸਾਕੇ ਦੇ ਵਿੱਚ, ਔਰ ਨਹਿਰੂ ਨੂੰ ਵੀ ਇਹ ਲੱਗਾ ਕਿ ਬਈ ਇਹ ਜਦੋਂ ਜੇ ਗੁਰਦੁਆਰਿਆਂ ਦੇ ਉੱਤੇ ਤੁਹਾਡਾ ਸਰਕਾਰੀ ਕੰਟਰੋਲ ਰਹੇ ਜਾਂ ਘੱਟੋ ਘੱਟ ਤੁਹਾਡੇ ਉਸ ਕਿਸਮ ਦੇ ਏਜੰਟ ਉੱਥੇ ਬੈਠੇ ਹੋਣ। ਔਰ ਫਿਰ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਗੁਰਦੁਆਰਾ ਚੋਣਾਂ ਦੇ ਵਿੱਚ ਵੀ ਕਾਂਗਰਸ ਔਰ ਕਮਿਊਨਿਸਟ ਲੜਦੇ ਸੀ, ਚੋਣਾਂ ਕਦੋਂ ਕਰਵਾਉਣੀਆਂ ਫੈਸਲਾ ਤਾਂ ਸੈਂਟਰ ਗਵਰਨਮੈਂਟ ਨੇ ਹੀ ਕਰਨਾ ਸੀ, ਔਰ ਉਹ ਇੰਨੀ ਇੰਟਰਫੇਰੈਂਸ ਕਈ ਵਾਰ ਸਾਧ ਸੰਗਤ ਬੋਰਡ ਬਣਾ ਦਿੱਤਾ, ਕੋਈ ਹੋਰ ਬਣਾ ਦਿੱਤਾ। ਮਾਸਟਰ ਤਾਰਾ ਸਿੰਘ ਨੇ ਭਾਵੇਂ 47 ਦਾ ਬਲੰਡਰ ਕੀਤਾ, ਪਰ ਇੱਕ ਕ੍ਰੈਡਿਟ ਉਹਨੂੰ ਜਾਂਦਾ ਕਿ ਉਹਨੇ ਬੜੀ ਸਖਤੀ ਨਾਲ ਜਿਹੜਾ ਉਹ ਕਾਂਗਰਸ ਜਾਂ ਦਿੱਲੀ ਸਰਕਾਰ ਦੇ ਇੰਟਰਫੇਰੈਂਸ ਗੁਰਦੁਆਰਿਆਂ 'ਚ ਨਹੀਂ ਹੋਣ ਦਿੱਤੀ। ਸ਼੍ਰੋਮਣੀ ਕਮੇਟੀ ਚੋਣਾਂ 'ਚ ਵੀ ਸਰਕਾਰੀ ਏਜੰਟਾਂ ਨੂੰ ਉਹ ਡਿਫੀਟ ਕਰਦਾ ਰਿਹਾ, ਔਰ ਨਹਿਰੂ ਨੂੰ ਫਿਰ ਫਾਈਨਲੀ ਇਹ ਰਿਅਲਾਈਜ਼ ਹੋਇਆ ਕਿ ਇਹ ਉਹਨਾਂ ਦਾ ਕੱਪ ਆਫ ਕੇਕ ਨਹੀਂ ਹੈ। ਉਹਨਾਂ ਦੇ ਉਮੀਦਵਾਰ ਹਰ ਵਾਰੀ ਜ਼ਮਾਨਤਾਂ ਜ਼ਬਤ ਕਰਾਉਂਦੇ ਸੀ, ਔਰ 1950 ਦੇ ਅਖੀਰ 'ਚ ਇੱਕ ਪੈਕਟ ਜਿਹਨੂੰ ਨਹਿਰੂ ਤਾਰਾ ਸਿੰਘ ਪੈਕਟ ਕਿਹਾ ਗਿਆ, ਕਿਉਂਕਿ ਨਹਿਰੂ ਪ੍ਰਾਈਮ ਮਿਨਿਸਟਰ ਸੀ, ਤਾਰਾ ਸਿੰਘ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਦੇ ਇੱਕ ਵੇੜੇ ਵੀ ਪ੍ਰਧਾਨ ਰਹੇ ਨੇ, ਉਹਦੇ ਥੱਲੇ ਹੋਇਆ ਕਿ ਜੀ ਸਰਕਾਰ ਦਖਲਅੰਦਾਜ਼ੀ ਨਹੀਂ ਕਰੇਗੀ। ਗੁਰਦੁਆਰਾ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਹੈ 1956 ਦੇ ਵਿੱਚ, ਜਿਹੜਾ ਪੈਪਸੂ ਸੀ ਜਦੋਂ ਸਟੇਟ ਤੋੜ ਕੇ ਪੰਜਾਬ 'ਚ ਲੜਾਈ ਗਈ ਤੇ ਪੈਪਸੂ ਦੇ ਗੁਰਦੁਆਰੇ ਵੀ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੇ ਗਏ, ਔਰ ਇਹ ਰਵਾਇਤ ਟ੍ਰੈਡੀਸ਼ਨਲ ਪ੍ਰੈਸੀਡੈਂਟ ਮੰਨਿਆ ਗਿਆ ਕਿ ਭਾਈ ਕੋਈ ਵੀ ਸੋਧ ਜਿਹੜੀ ਹੈ ਗੁਰਦੁਆਰਾ ਐਕਟ 'ਚ ਨਹੀਂ ਹੋਏਗੀ ਜਿਹਨੂੰ ਸ਼੍ਰੋਮਣੀ ਕਮੇਟੀ ਪਾਸ ਕਰਕੇ ਨਹੀਂ ਭੇਜੇਗੀ। ਸੋ ਉਹਦੇ ਥੱਲੇ ਹੀ ਪੈਪਸੂ ਵਾਲਾ ਵੀ ਐਂਟਰ ਹੋਇਆ। ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ 1990 'ਚ ਇੱਕ ਸਹਿਜਧਾਰੀ ਫੈਡਰੇਸ਼ਨ ਦੇ ਨਾਂ ਥੱਲੇ ਪਰਮਜੀਤ ਰਾਣੂ ਨਾਂ ਦਾ RSS ਦਾ ਏਜੰਟ ਜਿਹਨੇ ਚੈਲੰਜ ਕੀਤਾ ਸੀ ਜੀ ਸਿੱਖੀ ਸਰੂਪ ਵਾਲਿਆਂ ਨੂੰ ਹੀ ਕਿਉਂ ਹੱਕ ਹੈ ਵੋਟ ਦਾ, ਦੂਜੇ ਕਿਉਂ ਨਹੀਂ ਹੋ ਸਕਦੇ। ਉਹ ਆਰਡੀਨੈਂਸ ਤਾਂ ਸਰਕਾਰ ਨੇ ਜਾਰੀ ਕਰਤਾ, ਉਹ ਲੈਪਸ ਹੋ ਗਿਆ, ਸੁਪਰੀਮ ਕੋਰਟ ਨੇ ਫੈਸਲਾ ਉਹਦੇ ਹੱਕ 'ਚ ਦੇ ਦਿੱਤਾ। ਫਿਰ ਵਾਜਪਾਈ ਦੀ ਸਰਕਾਰ ਵੇਲੇ ਟੌੜੇ ਦੇ ਕਹਿਣ ਤੇ ਪ੍ਰੋਪਰ ਲਾਅ ਬਣਾਇਆ ਗਿਆ, ਔਰ ਜਿਹੜਾ ਉਹਦੇ 'ਚ ਇਹ ਪਾਸ ਹੋਇਆ ਕਿ ਸਿਰਫ ਸਿੱਖੀ ਸਰੂਪ ਵਾਲਾ ਹੀ ਸ਼੍ਰੋਮਣੀ ਕਮੇਟੀ ਦਾ ਵੋਟਰ ਹੋ ਸਕਦਾ। ਸੋ ਇਹ ਜਿਹੜਾ ਪ੍ਰੈਸੀਡੈਂਟ ਪ੍ਰੋਪਰ ਚੱਲ ਰਿਹਾ ਸੀ, ਇਹਦੇ ਬਾਵਜੂਦ ਸ਼੍ਰੋਮਣੀ ਕਮੇਟੀ ਚੋਣਾਂ ਕਦੋਂ ਕਰਵਾਉਣੀਆਂ ਨੇ ਉਹ ਸਰਕਾਰ ਹੀ ਦੇਖਦੀ ਸੀ। ਬਾਦਲ ਉਹਨਾਂ ਦੇ ਹੀ ਦੁਮ ਛੱਲੇ ਰਹੇ, ਔਰ ਹੁਣ ਵੀ ਪਿਛਲੇ 13 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ। ਫਿਰ ਅਸੀਂ ਦੇਖਦੇ ਹਾਂ ਕਿਵੇਂ ਸ਼ੈਤਾਨੀ ਨਾਲ ਹੁੱਡੇ ਦੀ ਸਰਕਾਰ ਨੇ ਹਰਿਆਣਾ ਕਮੇਟੀ ਬਣਾ ਦਿੱਤੀ ਅੱਡ ਕਰਕੇ, ਔਰ ਖੱਟੜ ਦੀ ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਫੈਸਲਾ ਲੈ ਕੇ 55 ਦੇ ਕਰੀਬ ਇਤਿਹਾਸਕ ਗੁਰਦੁਆਰੇ ਬਾਹਰ ਕੱਢ ਲਏ। ਦਿੱਲੀ ਕਮੇਟੀ ਜਿਹੜੀ ਅੱਡ ਬਣੀ ਹੋਈ ਸੀ ਸ਼੍ਰੋਮਣੀ ਕਮੇਟੀ ਤੋਂ, ਉਹ ਸਿੱਧੀ ਬੀਜੇਪੀ ਦੇ ਕੰਟਰੋਲ 'ਚ ਹੈ। ਹਰਿਆਣਾ ਕਮੇਟੀ ਵੀ ਖੱਟੜ ਦੇ ਕੰਟਰੋਲ 'ਚ ਹੈਗੀ ਹੈ। ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਬੋਰਡ ਪਹਿਲਾਂ ਹੀ ਨੇ। ਹੁਣ ਜਿਹੜਾ ਇੰਨਾ ਕੁ ਰਹਿ ਗਿਆ ਜਿਹਦੇ 'ਚ ਪੰਜਾਬ, ਚੰਡੀਗੜ੍ਹ ਔਰ ਹਿਮਾਚਲ ਇਹੀ ਇਹਨਾਂ ਦੀ ਜੁਰਿਸਡਿਕਸ਼ਨ ਹੈ। ਹੁਣ ਤੁਸੀਂ ਦੇਖੋ, ਜਦੋਂ ਅਸੀਂ ਹਮੇਸ਼ਾ ਕਿਹਾ ਕਿ ਇਹ ਬਾਣੀਆਂ ਦਿੱਲੀ ਦਾ, ਗਾਂਧੀ ਟੋਪੀ, ਇਹ B ਟੀਮ RSS ਦੀ, ਕਿਸ ਤੇਜ਼ੀ ਨਾਲ ਇਸ ਸ਼ਰਾਬੀ ਆਦਮੀ ਨੇ ਭਗਵੰਤ ਮਾਨ ਤੋਂ ਜਿਹੜੀ ਇੱਕ ਸਾਲ ਦੇ ਪੀਰੀਅਡ ਜਿਹਦੀ ਕਾਰਗੁਜ਼ਾਰੀ ਦੇਖੋ, ਪਾਣੀਆਂ ਦੇ ਲੁੱਟ ਬਰਾਬਰ ਜਾਰੀ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦੇ ਨੁਮਾਇੰਦੇ ਕੱਢ ਦਿੱਤੇ ਗਏ। ਚੰਡੀਗੜ੍ਹ ਨੂੰ ਆਕੂਪਾਈ ਕਰਨ ਦੀ ਲਾਈਨ ਉਹਨਾਂ ਨੇ ਬਿਲਕੁਲ ਬਣਾਈ ਹੋਈ ਹੈ। ਪੰਜਾਬ ਦੇ ਵਿੱਚ ਹਿੰਦੀ ਦੇ ਬੋਰਡਾਂ ਦੀ ਭਰਮਾਰ ਹੈ, ਔਰ ਹਿੰਦੀ ਵੀ ਉਸ ਕਿਸਮ ਦੀ ਜਿਹੜੀ ਕਿ ਸਮਝ ਤੋਂ ਬਾਹਰ ਹੈ। ਔਰ ਅਚਾਨਕ ਇਹ ਮੁੱਦਾ ਪਹਿਲਾਂ ਇਹਨੇ ਹੀ ਚੁੱਕਿਆ, ਇੱਕ ਵਾਰੀ ਟਵੀਟ ਕੀਤਾ ਭਗਵੰਤ ਮਾਨ ਨੇ ਕਿ ਜੀ ਇਹ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਹੈ ਇਹ ਸਿਰਫ
ਇੱਕੋ ਹੀ ਚੈਨਲ ਪੀਟੀਸੀ ਨੂੰ ਦੇ ਕੋਲ ਕਿਉਂ ਹੱਕ ਹੈ, ਸਭ ਕੋਲ ਹੋਣਾ ਚਾਹੀਦਾ। ਹੁਣ ਇਹ ਆਲ ਆਫ ਏ ਸਡਨ ਇੱਕ ਸ਼ਰਾਬੀ ਕਬਾਬੀ ਨੂੰ ਜਿਸ ਦਾ ਕੋਈ ਸਿੱਖੀ ਨਾਲ ਜਾਂ ਇਹ ਸੁਪਨਾ ਤਾਂ ਨਹੀਂ ਆਇਆ। ਇਹਦਾ ਮਤਲਬ ਇਹ ਆ ਵੀ ਆਲਰੇਡੀ ਉਹਨਾਂ ਨੇ ਇਹ ਕੰਮ ਕਰਨਾ ਕਿ ਵੀ ਆਧਾਰ ਬਣਾਓ ਗੁਰਬਾਣੀ ਰਿਲੇ ਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲਾਂ ਨੇ ਆਪਣੀ ਮੋਨੋਪਲੀ ਜੋ ਅਕਾਲੀ ਦਲ ਦੇ ਉੱਤੇ ਸੀ, ਸ਼੍ਰੋਮਣੀ ਕਮੇਟੀ ਤੇ ਸੀ, ਉਹਦਾ ਫਾਇਦਾ ਚੱਕਦੇ ਆ ਪੀਟੀਸੀ ਨੂੰ ਹੀ ਸੋਲ ਜਿਹੜਾ ਉਹ ਰਾਈਟ ਦਵਾਏ। ਔਰ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਕ੍ਰੈਡਿਟ 'ਚ ਜਾਂਦਾ ਇਨ ਸਪਾਈਟ ਆਫ ਕਿ ਅਸੀਂ ਕ੍ਰਿਟਿਕ ਰਹੇ ਹਾਂ ਕਿ ਉਹਨਾਂ ਨੇ ਆਪਣੇ ਜਥੇਦਾਰੀ ਦੇ ਕਾਰਜਕਾਲ ਵੇਲੇ ਸ਼੍ਰੋਮਣੀ ਕਮੇਟੀ 5 ਸਾਲ ਉਹ ਐਕਟਿੰਗ ਉਹਨਾਂ ਨੇ ਕੀਤੀ, ਪਰ ਉਸ ਐਕਟਿੰਗ ਦੇ ਵਿੱਚ ਇੱਕ ਗੱਲ ਅਸਲੀ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਹੀ ਕਿ ਭਾਈ ਇਹ ਜਿਹੜਾ ਪੀਟੀਸੀ ਹੈ ਇਸ ਦੇ ਕੋਲ ਨਹੀਂ ਰਹਿਣੇ ਚਾਹੀਦੇ। ਇਹ ਦੇਖੋ ਵੀ ਸ਼੍ਰੋਮਣੀ ਕਮੇਟੀ ਆਪਣਾ ਟਰਾਂਸਮਿਟਰ ਲਾਏ ਔਰ ਖੁਦ ਟਰਾਂਸਮਿਟ ਕਰੇ। ਹਾਲਾਂਕਿ ਦਾ ਰੀਜ਼ਨ ਵੀ ਸੀ ਕਿ ਪੀਟੀਸੀ ਦੇ ਇੱਕ ਹਾਇਰ ਲੇਡੀ ਇੱਕ ਸੈਕਸ ਸਕੈਂਡਲ ਦੇ ਵਿੱਚ ਕਿ ਕਿਵੇਂ ਸ਼ੋਸ਼ਣ ਹੁੰਦਾ ਹੈ ਉਹਨਾਂ ਦੇ ਸਾਰੇ ਚ ਉਹਦੇ ਚ ਆਈ, ਉਦੋਂ ਕਿ ਡਿਬੇਟ ਭਖੀ। ਹੁਣ ਇਹ ਸਿੱਖਾਂ ਦਾ ਅੰਦਰੂਨੀ ਹਿੱਸਾ ਹੈ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦਾ। ਹੁਣ ਅਸੀਂ ਅਚਾਨਕ ਦੇਖਦੇ ਹਾਂ ਕਿ 3 ਦਿਨ ਪਹਿਲਾਂ ਭਗਵੰਤ ਮਾਨ ਇਹ ਕਹਿੰਦਾ ਹੈ ਕਿ ਜੀ ਅਸੀਂ ਇੱਕ ਸਪੈਸ਼ਲ ਕੈਬਨਿਟ ਮੀਟਿੰਗ ਕੀਤੀ, ਬਿੱਲ ਲਿਆ ਰਹੇ ਕਿ ਗੁਰਦੁਆਰਾ ਐਕਟ ਦੇ ਵਿੱਚ ਅਸੀਂ ਸੋਧ ਕਰ ਰਹੇ ਹਾਂ ਕਿ ਬਈ ਇਹ ਸਾਰਿਆਂ ਨੂੰ ਹੱਕ ਦਿੱਤਾ ਜਾਏ ਕੀਰਤਨ। ਹੁਣ ਬਹੁਤਿਆਂ ਨੂੰ ਲੱਗਦਾ ਜੀ ਦੇਖੋ ਇਹ ਬਿਲਕੁਲ ਠੀਕ ਇਸ਼ੂ ਹੈ, ਲੇਕਿਨ ਤੁਸੀਂ ਅੱਜ ਦੇਖੋ ਕਿ ਵੀ ਜਿਹਨੂੰ ਸਾਡਾ ਇੱਕ ਤਬਕਾ ਸਿੱਖਾਂ ਦੀ ਪਾਰਲੀਮੈਂਟ ਕਹਿੰਦਾ ਹੈ, ਇੰਨਾ ਵੱਡਾ 100 ਸਾਲ ਦਾ ਇਤਿਹਾਸ, 1200 ਕਰੋੜ ਦਾ ਬਜਟ, ਔਰ ਦੂਜਾ ਇੱਕ ਪੰਜਾਬ ਦੇ ਸ਼ਰਾਬੀ ਚੀਫ ਮਿਨਿਸਟਰ ਦੀ ਅਗਵਾਈ ਜਿਸ ਨੂੰ ਦਿੱਲੀ ਦਾ ਟੋਪੀ ਵਾਲਾ ਚਲਾਉਂਦਾ, ਉਹ ਬਹਿ ਕੇ ਤੁਹਾਡੇ ਇਹ ਤਾਂ ਜਦੋਂ ਮਰਜ਼ੀ ਤੁਹਾਡੇ ਗੁਰਦੁਆਰਾ ਐਕਟ ਦਾ ਭੋਗ ਪਾ। ਗੁਰਦੁਆਰਾ ਐਕਟ ਦਾ ਤਾਂ ਮਤਲਬ ਹੀ ਨਹੀਂ ਰਹਿ ਗਿਆ ਹੁਣ, ਕਿਉਂਕਿ ਜਿਸ ਅੰਦਾਜ਼ ਉਹਨਾਂ ਨੇ ਹਰਿਆਣਾ ਬਾਹਰ ਕੱਢਿਆ, ਜਿੱਦਣ ਹਿਮਾਚਲ 'ਚ ਦੁਬਾਰਾ ਇਹਨਾਂ ਦੀ ਸਰਕਾਰ ਬਣੀ, ਹਿਮਾਚਲ ਦੇ ਵੀ ਜਿਹੜੇ 5-7 ਗੁਰਦੁਆਰੇ ਨੇ ਉਹ ਅੱਡ ਕਮੇਟੀ ਬਣਾ ਦੇਣਗੇ। ਚੰਡੀਗੜ੍ਹ ਤਾਂ ਹੈ ਹੀ ਇਹਨਾਂ ਦਾ ਯੂਨੀਅਨ ਟੈਰੀਟਰੀ ਹੈ, ਤੇ ਪੰਜਾਬ ਦੇ ਗੁਰਦੁਆਰਿਆਂ ਦੇ ਲਈ ਵੀ ਪੰਜਾਬ ਸਰਕਾਰ ਦੀ ਇਹ ਫੈਸਲਾ ਕਰੇਗੀ ਕਿ ਤੁਸੀਂ ਕੀ ਕਰਨਾ ਹੈ, ਔਰ ਇਹ ਬਹੁਤ ਖਤਰਨਾਕ ਮੂਵ ਹੈ। ਔਰ ਈਵਨ ਇਸ ਦੇ ਉੱਤੇ ਮੈਂ ਸਮਝਦਾ ਵੀ ਧਰਮਵੀਰ ਗਾਂਧੀ, ਹਾਲਾਂ ਉਹ ਇੱਕ ਲੈਫਟਿਸਟ ਪੱਖੀ ਉਹਨਾਂ ਦੀ ਵਿਚਾਰਧਾਰਾ ਹੈ, ਉਹਨਾਂ ਨੇ ਟਵੀਟ ਕੀਤਾ ਐਸਜੀਪੀਸੀ ਠੀਕ ਹੈ ਕਿ ਗਲਤ ਹੈ, ਲੀ ਤੇ ਹੈ ਜਾਂ ਲੀ ਤੋਂ ਲੱਥ ਚੁੱਕੀ ਹੈ, ਸਿੱਖ ਸਮਾਜ ਖੁਦ ਚਿੰਤਨ ਕਰੇ, ਦਰੁਸਤ ਕਰੇ। ਭਗਵੰਤ ਸਰਕਾਰ ਨੂੰ ਸਿੱਖ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਕਿ ਸਿੱਖਾਂ ਦਾ ਇਸ਼ੂ ਹੈ। ਈਵਨ ਇਸ ਮਾਮਲੇ 'ਚ ਭਾਵੇਂ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਚੁੱਕਾ ਹੈ ਸੁਨੀਲ ਜਾਖੜ, ਉਹਨੇ ਵੀ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਗੁਰੂ ਘਰ 'ਚ ਮੱਥਾ ਟੇਕੀ ਦਾ ਹੈ, ਮੱਥਾ ਲਾਈ ਦਾ ਨਹੀਂ। ਮੈਂ ਇਸ ਗੱਲ ਦਾ ਧਾਰਨੀ ਹਾਂ ਕਿ ਗੁਰਬਾਣੀ ਪ੍ਰਸਾਰਣ 'ਚ ਕਿਸੇ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ, ਸਾਰੇ ਹੀ ਉਹ ਕਹਿੰਦੇ ਨੇ, ਪਰ ਜਿਸ ਤਰ੍ਹਾਂ ਤੁਸੀਂ ਆਪਣੀਆਂ ਸਿਆਸੀ ਕਿੜਾਂ ਕੱਢਣ ਲਈ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਦੇ ਰਹੇ ਹੋ, ਇਹ ਬੇਹੱਦ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪ ਦੇ ਗੁਰਦੁਆਰਾ ਐਕਟ ਵਿੱਚ ਸੋਧ ਦੇ ਇਸ ਇਰਾਦੇ ਨੂੰ ਦਾ ਸਖਤ ਵਿਰੋਧ ਕਰਦਾ। ਹੁਣ ਇਹ ਦੋਨੋਂ ਹੀ ਹਿੰਦੂ ਸੱਜਣ ਨੇ, ਸੁਨੀਲ ਜਾਖੜ ਵੀ ਔਰ ਧਰਮਵੀਰ ਗਾਂਧੀ ਵੀ, ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਵੀ ਇਹ ਤਾਂ ਬਹੁਤ ਜਿਹੜੀ ਗੱਲ ਕੁਝ ਚੀਜ਼ਾਂ ਬੀਜੇਪੀ ਸਿੱਧੇ ਤੌਰ ਤੇ ਕਰ ਰਹੀ ਹੈ, ਕੁਝ ਜਿਹੜੀ ਉਹਨਾਂ ਨੇ ਇਹ ਆਪਣੀ ਬੀ ਟੀਮ ਤੋਂ ਕਰਵਾਈ ਹੈ। ਹਾਲਾਂ ਨਾ ਸਾਡੀ ਬਾਦਲਾਂ ਦੇ ਨਾਲ ਨਾ ਕਿਸੇ ਨਾਲ, ਪਰ ਸਾਨੂੰ ਇਹ ਲੱਗਦਾ ਵੀ ਸਿੱਖ ਕੌਮ ਇਹ ਸਮਝੇ ਕਿ ਇੱਕ ਪਾਸੇ, ਔਰ ਇਹਦੀ ਤੁਸੀਂ ਟਾਈਮਿੰਗ ਦੇਖੋ ਕਿ ਜਦੋਂ ਇਧਰ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਜਾਂਦਾ ਹੈ ਯੂਕੇ 'ਚ, ਇਧਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਰਿਹਾ ਹੈ, ਸਾਰੀ ਇਸ ਟੈਂਸ਼ਨ ਡਿਬੇਟ ਇਧਰ ਲੱਗੀ ਹੈ। ਉਹ ਚੁੱਪ ਕਰਕੇ ਉਹਨੇ ਅੱਜ ਕੈਬਨਿਟ ਮੀਟਿੰਗ ਕੀਤੀ, ਅਗਲੇ ਦਿਨ ਲਿਆ ਕੇ ਆ ਗਿਆ ਜੀ ਪੰਜਾਬ ਅਸੈਂਬਲੀ ਪਾਸਿਸ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2023 ਟੂ ਐਨਸ਼ੋਰ ਫ੍ਰੀ ਟੈਲੀਕਾਸਟ ਆਫ ਗੁਰਬਾਣੀ ਫਰਮ ਗੋਲਡਨ ਟੈਂਪਲ। ਔਰ ਜਿਹੜੇ ਲੈਫਟਿਸਟ ਕਿਸਮ ਦੇ ਪੱਤਰਕਾਰ ਨੇ ਉਹ ਲੱਗੇ ਹੋਏ ਨੇ ਉਹਦੀ ਸਿਫਤ ਕਰਨ, ਦੇਖੋ ਜੀ ਉਹਨੇ ਸਾਰਿਆਂ ਲਈ ਗੁਰਬਾਣੀ ਹੋਣੀ ਚਾਹੀਦੀ ਹੈ, ਦੇਖੋ ਜੀ ਉਹਨੇ ਤਾਂ ਇਹ ਕਰਤਾ। ਸੋ ਇਹ ਹੈ ਕਿ ਅਲਟੀਮੇਟਲੀ ਤੁਹਾਡੀ 100 ਸਾਲ ਪਹਿਲਾਂ ਦੀ ਜਿਹੜੀ ਮਾੜੀ ਮੋਟੀ ਪ੍ਰਾਪਤੀ, ਘੱਟੋ ਘੱਟ ਸਿੱਧਾ ਸਰਕਾਰੀ ਦਖਲ ਜਿਹੜਾ ਉਹ ਨਹੀਂ, ਸਿੱਧਾ ਬਾਦਲਾਂ ਰਾਹੀਂ ਸੀ, ਉਹਨਾਂ ਨੇ ਤੋੜ ਤਾਂ ਦਿੱਤਾ, ਲੱਤਾਂ ਮਾਂ ਸ਼੍ਰੋਮਣੀ ਕਮੇਟੀ ਦੀਆਂ ਤੋੜ ਦਿੱਤੀਆਂ, ਪਰ ਅੱਜ ਇਸ ਲੈਵਲ ਤੇ ਜਾ ਕੇ ਖੜੇ ਹੋ ਗਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ।
ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਮੋਦੀ ਨੂੰ ਸ਼ਾਹੀ ਦਾਵਤ ਤੇ ਇਨਵਾਈਟ ਕਰਨਾ ਇਵੇਂ ਹੀ ਹੈ ਜਿਵੇਂ ਕਿ ਨਾਜ਼ੀ ਹਿਟਲਰ ਨੂੰ ਉਸ ਦੇ ਨਸਲਕੁਸ਼ੀ ਦੇ ਏਜੰਡੇ ਦੇ ਬਾਵਜੂਦ ਵਾਈਟ ਹਾਊਸ ਵਿੱਚ ਸੱਦ ਕੇ ਸਨਮਾਨਿਤ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਤੋਂ ਪਹਿਲਾਂ ਕਿ ਅਸੀਂ ਸਾਡੇ ਵੀਰ ਯਵਾਰ ਸ਼ਾਹ ਸਾਹਿਬ ਉਹਨਾਂ ਦੀ ਲਿਖਤ ਨੂੰ ਸਾਂਝਾ ਕਰੀਏ ਜਿਹਦੇ 'ਚ ਉਹਨਾਂ ਨੇ ਸਿਰਲੇਖ ਇਹ ਦਿੱਤਾ, ਪ੍ਰੈਜ਼ੀਡੈਂਟ ਜੋ ਬਾਈਡਨ ਇਨਵਾਈਟਿੰਗ ਨਰਿੰਦਰ ਮੋਦੀ ਐਕਿਨ ਟੂ ਇਨਵਾਈਟਿੰਗ ਐਡੋਲਫ ਹਿਟਲਰ ਟੂ ਦਾ ਵਾਈਟ ਹਾਊਸ। ਅਸੀਂ ਜਿਹੜੇ ਸਾਡੇ ਵੀਰ ਭੈਣਾਂ ਨੇ ਫੇਸਬੁੱਕ ਦੇ ਉੱਤੇ ਮੈਸੇजेस ਦਿੱਤੇ ਨੇ ਉਹਨਾਂ ਨੂੰ ਸ਼ੇਅਰ ਕਰਦੇ। ਅੱਛਾ, ਬੌਬ ਸਿੰਘ ਲਿਖਦੇ ਨੇ, ਮੂਤ ਪੀਣੇ ਹਿੰਦੂ ਅੱਤਵਾਦੀ ਸੋਚ ਕੇ ਆਏ ਸਨ ਕਿ ਸਿੱਖਾਂ ਨੂੰ ਡਰਾਇਆ ਜਾਵੇ, ਪਰ ਬਾਜ਼ਾਰ ਵਿੱਚ ਆਲਮ ਕੁਝ ਹੋਰ ਹੀ ਹੈ। ਦਿੱਲੀ ਦਰਬਾਰ ਨੇ ਵੀਰ ਅਵਤਾਰ ਸਿੰਘ ਖੰਡਾ ਦੇ ਚਲਾਣੇ ਤੋਂ ਬਾਅਦ ਫੇਸਬੁੱਕ ਉੱਤੇ ਪਾਈ ਇੱਕ ਸੰਖੇਪ ਲਿਖਤ ਜਿਸ ਵਿੱਚ ਸਤਿਗੁਰੂ ਅੱਗੇ ਅਰਦਾਸ ਬੇਨਤੀ ਦਾ ਜ਼ਿਕਰ ਸੀ, ਫੇਸਬੁੱਕ ਨੂੰ ਕਾਨੂੰਨੀ ਹੁਕਮ ਚਾੜ ਕੇ ਇੰਡੀਆ ਵਿੱਚ ਦੱਸਣੋਂ ਹਟਾ ਦਿੱਤਾ ਹੈ। ਹੁਣ ਇਹ ਦੱਸਣ ਕਿ ਡਰ ਕੌਣ ਰਿਹਾ। ਇਹ ਮੂਤ ਪੀਣੇ ਬਾਜ ਨੂੰ ਸਿਖਾਉਣਾ ਚਾਹੁੰਦੇ ਨੇ ਕਿ ਉਡਾਰੀ ਕਿਵੇਂ ਮਾਰੀ ਜਾਂਦੀ ਹੈ। ਇਹਨਾਂ ਮੂਰਖਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ। ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਵਾਰਿਸ ਹਾਂ। ਤੁਸੀਂ ਠੰਡ ਰੱਖੋ, ਦੁਨੀਆ ਅੱਗੇ ਤੁਹਾਡੀ ਗੰਦੀ ਅਤੇ ਕੂਟਨੀਤੀਆਂ ਬਹੁਤ ਜਲਦ ਜਗ ਨਸ਼ਰ ਹੋਣਗੀਆਂ। ਬਿਲਕੁਲ ਬੌਬ ਸਿੰਘ ਜੀ ਤੁਸੀਂ ਠੀਕ ਫਰਮਾਇਆ। ਉਹਨਾਂ ਨੇ TV 84 ਦੀ ਸਾਰੀ ਟੀਮ ਨੂੰ ਵੀ ਫਤਿਹ ਬੁਲਾਈ। ਫਿਰ ਉਹਨਾਂ ਨੇ ਕਿਹਾ, ਅੱਜ ਆਪ ਬੀਤੀ ਸਾਂਝੀ ਕਰ ਰਹੇ ਹਾਂ। ਵੀਰ ਅਵਤਾਰ ਸਿੰਘ ਖੰਡਾ ਅਤੇ ਵੀਰ ਹਰਦੀਪ ਸਿੰਘ ਨਿੱਜਰ ਨਾਲ ਭਾਵੇਂ ਕਦੇ ਮੁਲਾਕਾਤ ਨਹੀਂ ਹੋਈ, ਪਰ ਉਹਨਾਂ ਨੂੰ ਅਤੇ ਉਹਨਾਂ ਦੇ ਪੰਥ ਪ੍ਰਤੀ ਕਾਰਜਾਂ ਨੂੰ ਬਹੁਤ ਸਾਲਾਂ ਤੋਂ ਦੇਖਦਾ ਆ ਰਿਹਾ। ਇਹ ਸਾਡੀ ਕੌਮ ਦੇ ਹੀਰੇ ਅਤੇ ਸ਼ਹੀਦ ਹਨ। ਇਹਨਾਂ ਦਾ ਨਾਂ ਕੌਮ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਸੁਸ਼ੋਭਿਤ ਰਹੇਗਾ। ਅੱਜ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰਾਗ ਸਾਰੰਗ ਵਿੱਚ ਚੌਥੀ ਪਾਤਸ਼ਾਹੀ ਦੀ ਬਾਣੀ ਚੱਲ ਰਹੀ ਸੀ। ਉਸ ਸਮੇਂ ਇਹਨਾਂ ਦੋਹਾਂ ਨੂੰ ਯਾਦ ਕਰਦਿਆਂ ਮਨ ਬੈਰਾਗ ਵਿੱਚ ਚਲਾ ਗਿਆ। ਕਦੇ ਸੁਣਿਆ ਸੀ ਕਿ ਬਿਸਮਾਦ ਅਵਸਥਾ ਵਿੱਚ ਬਾਣੀ ਪੜ੍ਹੀ ਜਾ ਸਕਦੀ ਹੈ, ਪਰ ਵੈਰਾਗ ਵਿੱਚ ਨਹੀਂ ਪੜ੍ਹੀ ਜਾਂਦੀ। ਅੱਜ ਮਨ ਵੈਰਾਗ ਵਿੱਚ ਚਲਾ ਗਿਆ। ਫਿਰ ਉੱਥੇ ਹੀ ਸਮਾਪਤੀ ਕਰਕੇ ਗੁਰੂ ਮਹਾਰਾਜ ਅੱਗੇ ਹੱਥ ਜੋੜ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਦੋਨਾਂ ਸ਼ਹੀਦਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਵਾਹਿਗੁਰੂ ਪੰਥ ਨੂੰ ਇੱਕ ਜੋੜ ਕਰਨ ਅਤੇ ਦੁਸ਼ਮਣ ਦਾ ਸਿਰ ਭੰਨਣ ਦਾ ਬਲ ਬਖਸ਼ਣ। ਬੌਬ ਸਿੰਘ ਜੀ, ਤੁਹਾਡੇ ਜਜ਼ਬਾਤ ਜਿਹੜੇ ਰੂਹਾਨੀਅਤ ਨਾਲ ਵੀ ਓਤ-ਪ੍ਰੋਤ ਨੇ, ਇੰਟੈਲੈਕਚੁਅਲੀ ਬੌਧਿਕ ਤੌਰ ਤੇ ਤਾਂ ਤੁਹਾਡੀ ਕਲੈਰਿਟੀ ਹੈ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ। ਵਰਿੰਦਰ ਸਿੰਘ ਲਿਖਦੇ ਨੇ, ਇਹ ਗੁਣ ਹਰ ਇੱਕ ਪੰਥ ਦਰਦੀ ਸਿੱਖ ਵਿੱਚ ਗੁਰੂ ਸਾਹਿਬ ਨੇ ਆਪ ਭਰਿਆ ਹੈ ਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਿਚਰ ਰਿਹਾ ਹੋਵੇ, ਉਹ ਕਿਸੇ ਦੂਸਰੇ ਸਿੱਖ ਤੇ ਜ਼ੁਲਮ ਬਰਦਾਸ਼ਤ ਨਹੀਂ ਕਰਦਾ। ਇਹ ਇੱਕ ਦੂਜੇ ਪ੍ਰਤੀ ਭਾਵਨਾ ਹੀ ਸਾਡੀ ਅਸਲ ਤਾਕਤ ਹੈ, ਕਿਉਂਕਿ ਅਸੀਂ ਸਾਰੇ ਭਰਾ ਹਾਂ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਦਵਿੰਦਰ ਸੰਧੂ ਉਹਨਾਂ ਨੇ ਫਤਿਹ ਬੁਲਾਈ ਹੈ। ਅਮਨਦੀਪ ਕਾਲੋਂ ਕੈਨੇਡਾ ਐਂਡ UK ਨੇ ਕੁਛ ਨਹੀਂ ਕਰਨਾ। ਹਾਂ, ਇਹ ਕਾਫੀ ਹੱਦ ਤੱਕ ਇੰਡੀਅਨ ਸਪੈਲ ਥੱਲੇ ਨੇ। ਔਰ ਸਿੰਘ ਹਰਮਿੰਦਰ, ਬਾਜ ਰੰਧਾਵਾ, ਸਤਨਾਮ ਢਿੱਲੋਂ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ ਔਰ ਖਾਲਸਾ ਜ਼ਿੰਦਾਬਾਦ ਹੈ। ਗੁਰਸਿੱਖ ਢਿੱਲੋਂ ਕਹਿੰਦੇ ਨੇ, ਡਾਕਟਰ ਸਾਹਿਬ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਜੋ ਅੱਜ ਵੀ ਸਿੱਖ ਕੌਮ ਦੇ ਮਹਾਨ ਸੂਰਮੇ
ਕੌਮ ਵਾਸਤੇ ਸ਼ਹੀਦੀਆਂ ਦੇ ਰਹੇ ਨੇ ਤੇ ਅੱਗੋਂ ਵੀ ਸ਼ਹੀਦੀਆਂ ਦਿੰਦੇ ਰਹਿਣਗੇ। ਅਜੇ ਤਾਂ ਸ਼ਹੀਦੀਆਂ ਦੇਣ ਵਾਲਿਆਂ ਦੀ ਬਹੁਤ ਲੰਮੀ ਲਾਈਨ ਹੈ, ਇਹ ਲਾਈਨ ਟੁੱਟਣ ਵਾਲੀ ਨਹੀਂ। ਇਹਨਾਂ ਸ਼ਹੀਦੀਆਂ ਨੇ ਹੀ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣਾ ਹੈ। ਖਾਲਿਸਤਾਨ ਜ਼ਿੰਦਾਬਾਦ। ਤੁਸੀਂ ਬਿਲਕੁਲ ਠੀਕ ਫਰਮਾਇਆ ਢਿੱਲੋਂ ਸਾਹਿਬ। ਅੱਛਾ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਗੁਰੂ ਕਦਮ ਸਾਬਤ ਰੱਖੇ, ਔਰ ਇਹ ਸ਼ਹੀਦੀ ਦੇਗ ਗੁਰੂ ਜਿਹਨੂੰ ਬਖਸ਼ਦੇ ਨੇ ਉਹ ਨਿਹਾਲ ਹੀ ਹੁੰਦੇ ਨੇ। ਬਿਲਕੁਲ। ਜਗਤਾਰ ਸਿੰਘ ਜੌਲ ਕਹਿੰਦੇ ਨੇ ਡਾਕਟਰ ਸਾਹਿਬ ਇਹਨਾਂ ਹਿੰਦੂ ਤਵੀਆਂ ਨੇ ਵੀ ਕਿਸਾਨ ਅੰਦੋਲਨ ਖੜੇ ਪਿੱਤੇ ਆ। ਜੇ 31 ਅਕਤੂਬਰ ਨੂੰ ਰੈਫਰੈਂਡਮ ਨਾ ਹੁੰਦਾ ਤਾਂ ਕਦੇ ਵੀ ਮੋਦੀ ਨਾ ਮੰਨਦਾ। ਅੱਜ SFJ ਨੇ ਹਰ ਦੇਸ਼ 'ਚ ਰੈਫਰੈਂਡਮ ਪਹੁੰਚਾਇਆ। ਅੱਜ ਹਰ ਜਥੇਬੰਦੀ ਨੂੰ SFJ ਦਾ ਸਾਥ ਦੇਣਾ ਚਾਹੀਦਾ। ਜੌਲ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਜਦੋਂ ਅਸੀਂ ਬਾਹਰਲੇ ਫੈਕਟਰਸ ਦੀ ਗੱਲ ਕਰਦੇ ਹਾਂ ਤੇ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਪੈਨਿਕ ਜੇ ਭਾਰਤੀ ਹਕੂਮਤ ਹੋਈ ਹੈ ਤੇ ਉਹ UK ਔਰ ਕੈਨੇਡਾ ਔਰ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਦਾ ਹੋਣਾ, ਔਰ ਉਸ 'ਚ ਵੀ ਸਿੱਖ ਸੰਗਤਾਂ ਦਾ ਵੱਧ ਤੋਂ ਵੱਧ ਸ਼ਾਮਲ ਹੋਣਾ। ਬਿਲਕੁਲ। ਸੋਹਣ ਸਿੰਘ ਮਾਇਲ ਫਤਿਹ ਬੁਲਾਉਂਦੇ ਨੇ। ਮਲਕੀਤ ਸਿੰਘ ਉਹਨਾਂ ਨੇ ਪੁੱਛਿਆ ਕਿ ਡਾਕਟਰ ਸਾਹਿਬ ਡੂ ਯੂ ਥਿੰਕ ਭਾਈ ਰਾਣਾ ਸਿੰਘ from Sikhs for Justice was eliminated same way as ਭਾਈ ਖੰਡਾ, or did he have pre-existing condition? ਮਲਕੀਤ ਸਿੰਘ ਜੀ ਮੈਨੂੰ ਬਹੁਤ ਡੀਟੇਲ ਤਾਂ ਨਹੀਂ ਪਤਾ, ਪਰ ਐਸਾ ਮੈਨੂੰ ਸੀ ਕਿ ਕੋਈ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਹਾਰਟ ਕੰਡੀਸ਼ਨ ਸੀ। ਡਾਕਟਰਸ ਨੇ ਉਹਨਾਂ ਨੂੰ ਸਰਜਰੀ ਦੁਬਾਰਾ ਐਡਵਾਈਸ ਕੀਤੀ ਸੀ, ਲੇਕਿਨ ਉਹਨਾਂ ਦੇ ਲਈ ਖਾਲਿਸਤਾਨ ਰੈਫਰੈਂਡਮ ਪੰਥ ਇੰਨਾ ਜ਼ਰੂਰੀ ਸੀ। ਉਹਨਾਂ ਕਿਹਾ ਕਿ ਭਾਈ ਮੈਂ ਲੰਮਾ ਪੈ ਜਾਵਾਂਗਾ 2 ਹਫ਼ਤੇ ਤਾਂ ਉਧਰ UK ਦੇ ਵਿੱਚ ਵੋਟਾਂ ਨੇ, ਸੋ ਉਹਨਾਂ ਨੇ ਪੰਥ ਨੂੰ ਪਹਿਲ ਦਿੱਤੀ, ਔਰ ਇਵੇਂ ਜਿਹੜਾ ਉਹਨਾਂ ਨੇ ਗੁਰੂ ਪੰਥ ਦੇ ਰਸਤੇ ਦੇ ਉੱਤੇ ਆਪਣੀ ਜਾਨ ਕੁਰਬਾਨ ਕੀਤੀ। ਅੱਛਾ। ਪ੍ਰਦੀਪ ਸਿੰਘ ਫਤਿਹ ਕਹਿੰਦੇ ਨੇ ਬਾਜ਼ ਰੰਧਾਵਾ, ਔਰ ਕਮਲਜੀਤ ਸਿੰਘ ਕਹਿੰਦੇ ਨੇ ਡਾਕਟਰ ਜੀ ਆਪਣਾ ਖਿਆਲ ਰੱਖੋ। ਬੌਬ ਸਿੰਘ ਕਹਿੰਦੇ ਨੇ ਸਾਡੀ ਵੀ ਉਹ ਦਰਖਾਸਤ ਹੈ। ਤੁਹਾਡੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਸਤਿਗੁਰੂ ਰਹਿਮਤ ਕਰਨ, ਸੱਚ ਹੱਕ ਇਨਸਾਫ ਦੀ ਆਵਾਜ਼ ਬੁਲੰਦ ਰੱਖਣ ਦੀ ਸਾਨੂੰ ਤੌਫੀਕ ਦੇਣ। ਬਾਕੀ ਗੁਰੂ ਦੇ ਹੱਥ ਵਸ ਹੈ। ਮੈਂ ਕਨਕਲੂਜਨ 'ਚ ਜਿਵੇਂ ਮੈਂ ਕਿਹਾ ਕਿ ਸਾਡੇ ਵੀਰ ਯੁਵਰਾਜ ਸ਼ਾਹ ਸਾਹਿਬ ਨੇ ਇਹ ਕਿਹਾ ਕਿ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਇਨਵਾਈਟਿੰਗ ਨਰਿੰਦਰ ਮੋਦੀ ਅਕਿਨ ਟੂ ਇਨਵਾਈਟਿੰਗ ਅਡੋਲਫ ਹਿਟਲਰ ਟੂ ਦ ਵਾਈਟ ਹਾਊਸ, that is unconscionable and immoral if not shocking and ghastly। ये वैसे shocking and ghastly है, पर immoral तो certainly ये है ही है। नरेंद्र मोदी had joined RSS, militant Hindu organization, when he was only 8 years old। 8 ਸਾਲ ਦਾ ਸੀ ਮੋਦੀ ਜਦੋਂ ਇਹਦਾ ਹਿੱਸਾ ਬਣਿਆ। RSS was inspired by Adolf Hitler and Nazi Germany। He was dedicated and proved his ruthlessness। Same RSS whose Nathuram Godse killed Mahatma Gandhi in 1948 for preaching non-violence against Muslims। Modi later joined RSS political wing Bharatiya Janata Party। So ਯੁਵਰਾਜ ਸ਼ਾਹ ਸਾਹਿਬ ਨੇ ਦੀ ਬੈਕਗ੍ਰਾਉਂਡ 8 ਸਾਲ ਦਾ RSS, ਉਹਦੀ ਆਈਡੀਓਲੋਜੀ ਹਿਟਲਰ ਤੋਂ, ਔਰ ਉਹੀ RSS ਜਿਹਦੇ ਨਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ, ਔਰ ਇਹ ਮੋਦੀ ਜਿਹੜਾ ਹੈ ਬਾਅਦ ਦੇ ਵਿੱਚ RSS ਤੋਂ ਜਿਹੜਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ RSS ਨੇ ਬਣਾਇਆ ਸੀ ਉਹਦਾ ਹਿੱਸਾ ਬਣ ਗਿਆ। Narendra Modi was made Chief Minister of Gujarat. He fueled hatred and persecution which led to brutal massacre of thousands of Muslims in 2002 that shocked the world, and Modi was held responsible. United States and European Union banned him from entering USA, Europe. Undeterred, Modi continued communal violence against Muslims, Sikhs, Dalits and Christians. Such fear tactics worked as majority of Hindus endorsed his brutal politics। ਜ਼ਾਹਰ ਹੈ ਜਿਹੜਾ ਗੁਜਰਾਤ ਦੀ ਮੁਸਲਮਾਨ ਨਸਲਕੁਸ਼ੀ ਤੋਂ ਬਾਅਦ ਇਹ ਹਿੰਦੂ ਸਿਰ ਹਿਰਦੇ ਸਮਰਾਟ ਬਣਿਆ ਤੇ ਫਿਰ ਇਹਨੂੰ ਭਾਰਤ ਦਾ ਸਮਰਾਟ ਬਣਾ ਦਿੱਤਾ। ਹੁਣ ਤਾਂ ਸੰਗੋਲ ਚੁੱਕ ਕੇ ਨਵੀਂ ਪਾਰਲੀਮੈਂਟ ਬਿਲਡਿੰਗ 'ਚ ਉਹਨਾਂ ਨੇ ਉਹਨੂੰ ਹਿੰਦੂ ਰਾਸ਼ਟਰ ਦਾ ਪਹਿਲਾ ਜਿਹੜਾ ਸਮਰਾਟ ਡਿਕਲੇਅਰ ਕੀਤਾ। ਨਰਿੰਦਰ ਮੋਦੀ staged numerous false flag operations just before election when 40 security personnel were killed in Kashmir. He blamed Pakistan and threatened war. Outraged Hindus flocked to him. Not surprisingly, his politics of hate and massacres won him majority seats, becoming Prime Minister for the second term. Why has President Biden closed his eyes to Modi's Hindu fascism, persecution, atrocities against religious minorities in India? उन्होंने कहा कि मोदी ने किवें ਫਾਲਸ ਫਲੈਗ ਆਪਰੇਸ਼ਨ ਕੀਤਾ, ਔਰ ਇਹ ਪੁਲਵਾਮਾ ਦੀ ਆੜ ਦੇ ਵਿੱਚ
ਕਿਵੇਂ ਹਿੰਦੂ ਹੋਰ ਉਹਦੇ ਨੇੜੇ ਗਏ ਔਰ ਪਾਕਿਸਤਾਨ ਨੂੰ ਥ੍ਰੈਟਨ ਕੀਤਾ ਸੋ ਕਾਲਡ ਸਰਜੀਕਲ ਆਪਰੇਸ਼ਨ ਦੇ ਥੱਲੇ ਵੀ। ਔਰ ਇਹ ਜਿਹੜਾ ਮੈਸੈਕਰ ਕਰਨਾ ਸੀ ਔਰ 40 ਉਹਦੇ 'ਚ ਮਾਰੇ ਗਏ ਸੀ ਆਪ ਹੀ ਇਹਨਾਂ ਦੇ ਸੀ। ਜਿਵੇਂ ਸਤਪਾਲ ਮਲਕ ਨੇ ਜਿਹੜਾ ਉਸ ਵੇਲੇ ਗਵਰਨਰ ਸੀ ਜੰਮੂ ਕਸ਼ਮੀਰ ਦਾ, ਹੁਣ ਸਵਾਲ ਚੁੱਕੇ ਨੇ। ਔਰ ਬਾਈਡਨ ਨੇ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਕਿ ਉਹਨਾਂ ਨੂੰ ਇਹ ਫਾਸ਼ਿਸਟ ਮੋਦੀ ਨਜ਼ਰ ਨਹੀਂ ਆਉਂਦਾ। President Biden has ignored European Union's disclosure of shocking disinfo lab sponsored by Modi. He ignored Amnesty International's reports, Human Rights Watch reports, BBC slamming CM Modi for Gujarat massacre, even US serves reports, US secret confidential diplomatic reports from US Embassy in Delhi, and CIA intelligence dossier stating Modi's brutality against religious minorities and state sponsored fascism genocide. So ਯਵਾਰ ਸ਼ਾਹ ਸਾਹਿਬ ਨੇ ਸਾਰਿਆਂ ਨੂੰ ਜਿਹੜਾ ਜਿਨ੍ਹਾਂ ਨੇ ਵੀ ਮੋਦੀ ਨੂੰ ਐਕਸਪੋਜ਼ ਕੀਤਾ ਹੋਇਆ, ਐਮਨੈਸਟੀ ਇੰਟਰਨੈਸ਼ਨਲ ਹੋਏ, ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੋਏ, US ਸਰਫ ਹੋਏ, ਉਹਨਾਂ ਨੇ ਕਿਹਾ ਵੀ ਈਵਨ ਜਿਹੜਾ ਡੋਜ਼ੀਅਰ ਜਿਹੜਾ ਇਹਨਾਂ ਦੀ ਇੰਟੈਲੀਜੈਂਸ ਨੇ ਦਿੱਤਾ ਹੋਇਆ CIA ਔਰ ਦੂਜਿਆਂ ਨੇ, ਔਰ ਖਾਸ ਤੌਰ ਤੇ ਉਹਨਾਂ ਨੇ ਡਿਸਇਨਫੋ ਲੈਬ ਦਾ ਜ਼ਿਕਰ ਕੀਤਾ ਜਿਹੜਾ ਫਾਲਸ ਨੈਟਵਰਕ ਜਿਹਦੇ 600 ਤੋਂ ਜ਼ਿਆਦਾ NGOs, ਵੈਬਸਾਈਟ, ਨਿਊਜ਼ ਪੋਰਟਲਸ ਔਰ ਈਵਨ ਡੈਡ ਜਿਹੜੇ ਨੇ ਉਹਨਾਂ ਦੀਆਂ IDs ਐਕਟਿਵ ਕਰਕੇ ਕਿਵੇਂ ਇਹਨਾਂ ਨੇ ਸਾਰਾ ਸਪਾਂਸਰ ਕੀਤਾ। ਉਹਨਾਂ ਨੇ ਕਿਹਾ ਵੀ ਇਹ ਪ੍ਰੈਜ਼ੀਡੈਂਟ ਬਾਈਡਨ ਇਨਵਾਈਟਡ ਮੋਦੀ ਟੂ ਅ ਬੈਂਕੁਏਟ ਐਟ ਵਾਈਟ ਹਾਊਸ ਐਂਡ ਐਡਰੈਸ ਜੁਆਇੰਟ ਸੈਸ਼ਨ ਆਫ ਕਾਂਗਰਸ ਐਂਡ ਸੈਨੇਟ। Surely members are not brain dead to be addressed by a mass murderer। ਕਿ ਵੀ ਇਹ brain dead ਨੇ ਸਾਰੇ ਕਿ mass murderer ਜਿਹੜਾ ਹੈ ਹਿਟਲਰ ਦਾ ਅਵਤਾਰ ਉਸ ਨੂੰ ਉਹ ਸੁਣਨਗੇ। Such is the power of evil propaganda which has propped up Modi's larger than life image which totally contradicts reality. Hitler's propaganda minister Goebbels could not have done better. President Biden must stop Modi's demagoguery and hold him responsible। ਉਹਨਾਂ ਨੇ ਕਿਹਾ ਜੀ ਉਹਦਾ ਹਿਟਲਰ ਦਾ ਪ੍ਰੋਪੇਗੈਂਡਾ ਮਿਨਿਸਟਰ ਗੋਇਬਲਸ ਵੀ ਇਹਦੇ ਸਾਹਮਣੇ ਜਿਹੜਾ ਹੈ ਉਹ ਪੇਤਲਾ ਪੈ ਜਾਂਦਾ ਜਿਵੇਂ ਮੋਦੀ ਨੇ ਆਪਣਾ ਮਾਸ ਮਰਡਰਰ ਹੋਣ ਦੇ ਬਾਵਜੂਦ ਕਿਵੇਂ ਪ੍ਰੋਪੇਗੈਂਡੇ ਦਾ ਸਹਾਰਾ ਲਿਆ, ਈਵਲ ਪ੍ਰੋਪੇਗੈਂਡਾ, ਔਰ ਉਹਨੂੰ ਜਿਹੜਾ ਵੱਡਾ ਇੱਕ ਬਣਾ ਕੇ ਪੇਸ਼ ਕੀਤਾ। ਔਰ ਫਿਰ ਉਹਨਾਂ ਨੇ ਕੰਕਲੂਡ ਕੀਤਾ ਆਪਣੇ ਲੈਟਰ ਨੂੰ ਪ੍ਰੈਜ਼ੀਡੈਂਟ ਬਾਈਡਨ ਮਸਟ ਸਟਾਪ Modi's demagoguery and hold him responsible for horrific crimes, or Joe Biden himself be guilty of aiding, abetting atrocities, massacres and genocide। कि otherwise history Joe Biden ਨੂੰ ਵੀ ਗੁਨਾਹਗਾਰ ਮੰਨੇਗੀ ਕਿ ਉਹਨੇ ਇਹ ਜੋ ਵੀ ਜਿਹੜਾ ਜ਼ੁਲਮ ਹੋਏ ਨੇ, ਹੋ ਰਹੇ ਨੇ, ਹੋਣਗੇ ਮੈਸੈਕਰ ਔਰ ਨਸਲਕੁਸ਼ੀਆਂ, ਇਹਦੇ ਲਈ ਬਾਈਡਨ ਵੀ ਮਦਦਗਾਰ ਹੋਇਆ। ਇੰਡੀਅਨ ਕ੍ਰੋਨਿਕਲਸ ਡੀਪ ਡਾਈਵ into 15-year operation targeting the European Union and UN to serve Indian interests, European Union Disinfo Lab। ਇਹ ਉਸ ਦੇ ਉੱਤੇ ਉਹਨਾਂ ਨੇ ਫਿਰ ਆਰਟੀਕਲ ਦਾ ਲਿੰਕ ਦਿੱਤਾ ਹੈ। ਸੋ ਅਸੀਂ ਯਵਾਰ ਸ਼ਾਹ ਸਾਹਿਬ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅੱਜ ਅਸੀਂ ਜ਼ਿਕਰ ਕੀਤਾ ਹੈ ਕਿ 75 ਤੋਂ ਜ਼ਿਆਦਾ ਸੈਨੇਟਰਸ ਔਰ ਕਾਂਗਰਸਮੈਨ ਨੇ ਬੜੇ ਮਾਈਲਡ ਜਿਹੀ ਟੋਨ ਦੇ ਵਿੱਚ ਆਵਾਜ਼ ਚੁੱਕੀ ਹੈ, ਲੇਕਿਨ ਹਿਸਟਰੀ ਜਿਹੜੀ ਹੈ ਕਿਤੇ ਨਾ ਕਿਤੇ ਰਿਪੀਟ ਕਰ ਰਹੀ ਹੈ। ਹਿਟਲਰ ਦੀਆਂ ਐਟਰੋਸਿਟੀਜ਼ ਨੂੰ ਵੀ ਉਦੋਂ ਅਮਰੀਕਨ ਸਿਸਟਮ ਔਰ ਯੂਰਪੀਅਨ ਨੇ ਇਨੀਸ਼ੀਅਲੀ ਇਗਨੋਰ ਕੀਤਾ ਔਰ ਬਾਅਦ 'ਚ ਕਹਿਣਾ ਸ਼ੁਰੂ ਕੀਤਾ ਨੈਵਰ ਅਗੇਨ। ਅੱਜ ਉਹੀ ਕਹਾਣੀ ਜਿਹੜੀ ਹੈ ਮੋਦੀ ਦੇ ਮਾਮਲੇ 'ਚ ਅਮਰੀਕਾ ਵਰਗਾ ਮੁਲਕ ਔਰ ਇਹੀ ਯੂਰਪੀਅਨ ਮੁਲਕ ਆਪਣੇ ਪੈਟੀ ਬਿਜ਼ਨਸ ਇੰਟਰਸਟ, ਸਟ੍ਰੈਟੇਜਿਕ ਇੰਟਰਸਟ ਦੇ ਨਾਂ 'ਤੇ ਉਸ ਸਾਰੇ ਵੱਲੋਂ ਇਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਇਹ ਇਤਿਹਾਸ ਨੂੰ ਜਵਾਬ ਦੇ ਹੋਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਤੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।